ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਅਨੀਮ ਕੌਰ ਤੇ ਮੈਂ ਟੀਵੀ ਦੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਟਰਸ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 13 ਜੁਲਾਈ 2026 29 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਹੈ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਜਸਦੀਪ ਸਿੰਘ ਐਂਡ ਭੈਣ ਸੰਦੀਪ ਕੌਰ ਜੀਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰ ਕਰਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661949484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਜਿਹੜੀ ਸਤਲੁਜ ਫਿਲਮ ਹੈ ਉਹ ਜਿਹੜੀ ਬੜੇ ਹੀ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ, ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋ ਜਿਸ ਤਰ੍ਹਾਂ ਕਿ ਸਤਲੁਜ ਫਿਲਮ ਨੂੰ ਲੈ ਕੇ ਭਾਰਤ ਦੇ ਮੀਡੀਆ ਚੈਨਲਾਂ, ਸੋਸ਼ਲ ਮੀਡੀਆ, ਖੱਬੇ ਪੱਖੀ ਸੱਜੇ ਪੱਖੀ ਹਰ ਬ੍ਰਾਂਡ ਦੇ ਹਿੰਦੂਆਂ ਵੱਲੋਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ ਹੈ ਔਰ ਜ਼ਾਹਿਰ ਹੈ ਇਹ ਜ਼ਹਿਰ ਇਹ ਦੱਸਦਾ ਹੈ ਕਿ ਬਹੁਤ ਗਿਣਤੀ ਹਿੰਦੂ ਸਿੱਖਾਂ ਪ੍ਰਤੀ ਕਿਸ ਕਦਰ ਨਫ਼ਰਤ ਨਾਲ ਭਰੇ ਹੋਏ ਹਨ। ਇਸ ਸੰਬੰਧੀ ਸਾਡੀ ਭੈਣ ਅਮਨਜੋਤ ਕੌਰ ਜੀ ਹੋਰਾਂ ਦੀ ਲਿਖਤ ਸਾਨੂੰ ਵਸੂਲ ਹੋਈ ਹੈ ਕਾਫੀ ਅਰਸੇ ਤੋਂ ਬਾਅਦ, ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ ਔਰ ਪਹਿਲਾਂ ਤਾਂ ਤੁਸੀਂ ਦੱਸੋ, ਤੁਸੀਂ ਐਵਰੀ ਵੀਕ ਗਾਇਬ ਰਹਿੰਦੇ ਹੋ, ਸੋ ਪਿਛਲੇ ਦਿਨਾਂ ਦਾ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਦੇਖੋ, ਸਾਨੂੰ ਵੈਸੇ ਇਸ ਗੱਲ ਦਾ ਹਮੇਸ਼ਾ ਰਿਗਰੈਟ ਵੀ ਹੁੰਦਾ ਹੈ ਜਦੋਂ ਸੱਚੋ ਸੱਚ ਪ੍ਰੋਗਰਾਮ ਦਾ ਇਹ ਫਾਰਮੈਟ ਅਸੀਂ ਮਿਸ ਕਰਦੇ ਹਾਂ। ਪਰ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਜਿੱਥੇ ਪੰਥ ਨੂੰ ਪਿਆਰ ਕਰਨ ਵਾਲੇ ਪੰਥ ਪ੍ਰਸਤ ਸਾਡੇ ਪਰਿਵਾਰ, ਉਹਨਾਂ ਦੀਆਂ ਖੁਸ਼ੀਆਂ ਗਮੀਆਂ ਨੇ, ਉਹਨਾਂ 'ਚ ਵੀ ਸਾਨੂੰ ਜਿਹੜਾ ਉਹ ਸ਼ਮੂਲੀਅਤ ਕਰਨੀ ਬਣਦੀ ਹੈ। ਇਸੇ ਤਰ੍ਹਾਂ ਜਦੋਂ ਪੰਥਕ ਪ੍ਰੋਗਰਾਮ ਉਲੀਕੇ ਜਾਂਦੇ ਨੇ, ਉਹ ਸ਼ਹੀਦੀ ਸਮਾਗਮ ਹੋਣ, ਸੈਮੀਨਾਰ ਹੋਣ, ਪੈਰੇਡਸ 'ਤੇ ਮੌਜੂਦਗੀ ਹੋਏ, ਸੋ ਇਹ ਸਾਡੀ ਕਈ ਵਾਰ ਮਜਬੂਰੀ ਵੀ ਬਣਦੀ ਹੈ। ਔਰ ਜ਼ਾਹਰ ਹੈ ਕਿ ਬੀਤੇ ਫਰਾਈਡੇ ਜਦੋਂ ਕਿ ਸਾਡੇ ਬਹੁਤ ਹੀ ਪਿਆਰੇ ਗੁਰਦੁਆਰਾ ਸਿੰਘ ਸਭਾ ਬਰੈਡਕ ਦੇ ਵਿੱਚ ਜਿਨ੍ਹਾਂ ਨੇ ਪ੍ਰਮੁੱਖ ਸੇਵਾਵਾਂ ਨਿਭਾਈਆਂ, ਉਹ ਸਟੇਜ ਨੂੰ ਖਾਲਿਸਤਾਨੀ ਸਟੇਜ ਬਣਾਉਣ ਦੇ ਵਿੱਚ ਉਹਨਾਂ ਨੇ ਵੱਡਾ ਰੋਲ ਅਦਾ ਕੀਤਾ। ਵੀਰ ਤੇਜਪਾਲ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਸਿਮਰਤ ਕੌਰ, ਉਹਨਾਂ ਦਾ ਜਿਹੜਾ ਉਹਨਾਂ ਦੀ ਸੁਮੀਤ ਕੌਰ, ਕਿਉਂਕਿ ਹਾਲਾਂ ਅਨਾਊਂਸ ਸਿਮਰਨ ਕੌਰ ਹੀ ਉਸ ਮੌਕੇ 'ਤੇ 2-3 ਵਾਰ ਮੈਂ ਬਾਕੀਆਂ ਤੋਂ ਸੁਣਿਆ। ਔਰ ਇਹ ਉਹਨਾਂ ਨੇ ਜਿਹੜਾ ਉਹਨਾਂ ਦੀ ਬੱਚੀ, ਉਹਦਾ ਨਾਂ ਸਿਮਰਨ ਕੌਰ ਹੈ, ਉਸ ਦਾ ਆਨੰਦ ਕਾਰਜ ਜੋਬਨਪ੍ਰੀਤ ਸਿੰਘ ਜਿਹੜੇ ਨਿਊ ਜਰਸੀ ਦੇ ਵਾਸੀ ਨੇ ਔਰ ਸਰ ਗੁਰਦਰਸ਼ਨ ਸਿੰਘ ਔਰ ਬੀਬੀ ਬਲਵਿੰਦਰ ਕੌਰ, ਸੁਖਵਿੰਦਰ ਕੌਰ ਉਹਨਾਂ ਦੇ ਸਪੁੱਤਰ ਨੇ, ਉਹਨਾਂ ਦਾ ਆਨੰਦ ਕਾਰਜ ਸੀ ਫਰਾਈਡੇ। ਸੋ ਜ਼ਾਹਰ ਹੈ ਇਹ ਵੀ ਅੱਜ ਕੱਲ੍ਹ ਕਿਉਂਕਿ ਹੁਣ ਸ਼ਾਇਦ ਇੰਨੇ ਜ਼ਿਆਦਾ ਆਪਣੇ ਪਰਿਵਾਰ ਵੀ ਨੇ ਔਰ ਸੈਚਰਡੇ ਹੀ ਮੋਸਟਲੀ ਆਨੰਦ ਕਾਰਜ ਹੁੰਦੇ ਸੀ, ਲੇਕਿਨ ਹੁਣ ਵੀਕਡੇਜ਼ ਵੀ ਹੁੰਦੇ ਨੇ। ਸੋ ਫਰਾਈਡੇ ਆਨੰਦ ਕਾਰਜ ਸੀ, ਦਰਸ਼ਕ ਦੇਖ ਸਕਦੇ ਨੇ।
ਔਰ ਵੀਰ ਤੇਜਪਾਲ ਸਿੰਘ TV 84 ਦੇ ਵੀ ਵੱਡੇ ਐਡਮਾਇਰਰ ਨੇ, ਸਪੋਰਟਰ ਨੇ ਔਰ ਜ਼ਾਹਰ ਹੈ ਪੰਥਕ ਏਜੰਡੇ ਦੇ ਨਾਲ ਜੁੜੇ ਹੋਏ ਨੇ। ਸੋ ਉਹਨਾਂ ਦੀ ਬੇਨਤੀ ਨੂੰ ਅਸੀਂ ਠੁਕਰਾ ਨਹੀਂ ਸੀ ਸਕਦੇ। ਹਾਲਾਂਕਿ ਜ਼ਾਹਰ ਹੈ ਜੇ ਅਸੀਂ ਫਰਾਈਡੇ ਸ਼ਮੂਲੀਅਤ ਕਰਨੀ ਹੈ ਤੇ ਥਰਸਡੇ ਹੀ ਸਾਨੂੰ ਜਾਣਾ ਪੈਣਾ ਸੀ, ਇਸ ਲਈ ਅਸੀਂ 2 ਪ੍ਰੋਗਰਾਮ ਮਿਸ ਕੀਤੇ ਔਰ ਆਨੰਦ ਕਾਰਜ ਬੜੀ ਚੜ੍ਹਦੀ ਕਲਾ 'ਚ ਹੋਇਆ ਗੁਰਮਤ ਮਰਿਆਦਾ ਅਨੁਸਾਰ। ਔਰ ਜੋਬਨਪ੍ਰੀਤ ਸਿੰਘ ਬੜਾ ਪੰਥ ਪ੍ਰਸਤ ਗੱਭਰੂ ਹੈ ਔਰ ਅਜੇ 3-4 ਦਿਨ ਪਹਿਲਾਂ ਹੀ ਜੰਗ ਜਿਹੜਾ ਕਿ ਗੱਤਕਾ ਕੰਪੀਟੀਸ਼ਨ ਹੁੰਦਾ ਉਸ 'ਚ ਉਸਨੇ ਇੰਟਰਨੈਸ਼ਨਲੀ ਜਿਹੜਾ ਹੈ ਉਹ ਜਿੱਤ ਹਾਸਲ ਕੀਤੀ ਹੈ, ਅਵਾਰਡ ਹਾਸਲ ਕੀਤਾ ਹੈ। ਬੜੇ ਸਾਦਾ ਪਹਿਰਾਵੇ ਦੇ ਵਿੱਚ ਗੋਲ ਦਸਤਾਰ, ਚੋਲਾ ਔਰ ਇਵੇਂ ਬੀਬੀ ਸਿਮਰਨ ਕੌਰ ਉਸ ਦਾ ਵੀ ਦਸਤਾਰ ਸਜਾਈ ਹੋਈ ਹੈ। ਦੋਨਾਂ ਨੇ ਆਨੰਦ ਕਾਰਜ ਤੋਂ ਬਾਅਦ ਕੀਰਤਨ ਵੀ ਕੀਤਾ ਔਰ ਬੜੀ ਪ੍ਰਭਾਵਸ਼ਾਲੀ ਸੈਰੇਮਨੀ ਸੀ ਸਾਰੀ। ਔਰ ਈਵਨ ਸਰ ਸਵਰਨਜੀਤ ਸਿੰਘ ਜਿਹੜੇ ਨਾਰਵਿਚ ਕਨੈਟੀਕਟ ਦੇ ਮੇਅਰ ਨੇ, ਉਹਨਾਂ ਨੇ ਆਪਣੀ ਸਿਟੀ ਵੱਲੋਂ ਵੀ ਜਿਹੜਾ ਉਹਨਾਂ ਨੂੰ ਵਧਾਈਨਾਮਾ ਦਿੱਤਾ ਹੈ। ਅਸੀਂ ਵੀ ਸੰਗਤ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਸੋ ਇਹ ਇੱਕ ਵੱਡਾ ਰੀਜ਼ਨ ਸੀ ਕਿ ਵੀਕਡੇ 'ਚ, ਕਿਉਂਕਿ ਇਵੈਂਟ ਸੀ, ਸਾਡੇ ਕੋਲ ਕੋਈ ਚੋਇਸ ਨਹੀਂ ਸੀ। ਦੂਸਰਾ ਅਸੀਂ ਸਪਾਂਸਰਸ਼ਿਪ ਅੱਜ ਸਰ ਜਸਦੀਪ ਸਿੰਘ ਔਰ ਉਹਨਾਂ ਦੀ ਸਿੰਘਣੀ ਸੰਦੀਪ ਕੌਰ ਉਹਨਾਂ ਦੇ ਨਾਂ ਹੈ। ਇਹ ਸਾਡੇ ਵੀਰ ਬੜੇ ਹੀ ਡੈਡੀਕੇਟਿਡ ਗੁਰਸਿੱਖ ਨੇ। ਇੰਡੀਆਨਾ ਜਦੋਂ ਅਸੀਂ ਮੁੱਢਲੇ ਦਿਨਾਂ ਦੇ ਵਿੱਚ ਗਏ ਔਰ ਇਹਨਾਂ ਦੇ ਆਨੰਦ ਕਾਰਜ ਦੇ ਵਿੱਚ ਵੀ ਜਿਹੜਾ ਕਿ ਡਾਲਸ ਟੈਕਸਸ ਦੇ ਵਿੱਚ ਹੋਇਆ, ਉਦੋਂ ਸੰਦੀਪ ਕੌਰ ਜੀ ਦਾ ਪਰਿਵਾਰ ਭਾਈ ਸੰਤੋਖ ਸਿੰਘ ਭੈਣ ਜੀ ਡਾਲਸ ਰਹਿੰਦੇ ਸਨ। ਸੋ ਮੈਂ ਇਹਨਾਂ ਦੇ ਆਨੰਦ ਕਾਰਜ ਵੀ ਸ਼ਮੂਲੀਅਤ ਕੀਤੀ ਔਰ ਇੱਕ ਉਸ ਡੈਡੀਕੇਸ਼ਨ ਦੇ ਨਾਲ ਇੰਡੀਆਨਾ 'ਚ ਵੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ 'ਤੇ ਜਿਹੜਾ ਹੈ ਉਸ ਦੀ ਤਾਮੀਰ ਦੇ ਵਿੱਚ ਵੀ ਬਾਅਦ 'ਚ ਉੱਥੇ ਐਸਟੈਬਲਿਸ਼ ਕਰਨ ਜਿਹੜਾ ਐਨੂਅਲ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ ਹੈ। ਔਰ ਕਾਰੋਬਾਰੀ ਤੌਰ 'ਤੇ ਵੀ ਬਹੁਤ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਹੈ ਉਹ ਰੁਜ਼ਗਾਰ ਦੇ ਮੌਕੇ ਦਿੱਤੇ। ਟਰਾਂਸਪੋਰਟੇਸ਼ਨ ਬਿਜ਼ਨਸ ਸਨ ਔਰ ਫਿਰ ਕੁਛ ਅਰਸਾ ਪਹਿਲਾਂ ਹੁਣ ਉਹ ਇੰਡੀਆਨਾ ਤੋਂ ਵਰਜੀਨੀਆ ਮੂਵ ਹੋਏ ਨੇ। ਉਹਨਾਂ ਨੇ ਇੱਕ ਜਿਵੇਂ ਉਹ ਖੁਦ ਵੀ ਗੱਲ ਕਰ ਰਹੇ ਸੀ ਕਿ ਇਸ ਫੀਲਡ 'ਚ ਐਕਸਪੀਰੀਅੰਸ ਤਾਂ ਨਹੀਂ ਸੀ, ਪਰ ਉਹਨਾਂ ਨੇ ਇਹ ਜਿਹੜਾ ਖਾਸ ਤੌਰ 'ਤੇ ਜਿਹਨੂੰ ਮਾਡਰਨ ਟਰਮੀਨੋਲੋਜੀ 'ਚ ਅਸੀਂ ਰੈਸਟੋਰੈਂਟ ਕਹਿੰਦੇ ਹਾਂ, ਵੈਸੇ ਠੀਕ ਸ਼ਬਦ ਢਾਬਾ ਹੀ ਹੈ। ਉਹਨਾਂ ਨੇ ਟਰੱਕਰਸ ਨੂੰ ਮਾਈਂਡ 'ਚ ਰੱਖਦੇ ਆ ਵਰਜੀਨੀਆ ਦੇ ਕੀ ਹਾਈਵੇ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਜਿਹੜਾ ਇੱਕ ਢਾਬਾ ਐਕਸਪ੍ਰੈਸ 323 ਢਾਬਾ ਐਕਸਪ੍ਰੈਸ ਦੀ ਸ਼ੁਰੂਆਤ ਕੀਤੀ। ਉਹ ਇੰਨੀ ਕਾਮਯਾਬੀ ਨਾਲ ਚੱਲਿਆ ਜਿਹਦੇ 'ਚ ਪਿਓਰ ਵੈਜੀਟੇਰੀਅਨ ਫੂਡ ਹੈ, ਕੋਈ ਸ਼ੈਫ ਜਾਂ ਦੂਜੇ ਨਹੀਂ ਰੱਖੇ ਹੋਏ, ਆਪਣੇ ਹੀ ਬੀਬੀਆਂ ਬੱਚੇ ਜਿਹੜੇ ਜ਼ਾਹਰ ਹੈ ਪੇਡ ਨੇ ਬਹੁਤੇ, ਲੇਕਿਨ ਜਿਸ ਸਾਫ ਗੋਈ ਨਾਲ, ਜਿਸ ਪਿਓਰਿਟੀ ਨਾਲ ਜਾਂ ਜਿਸ ਇਮਾਨਦਾਰੀ ਨਾਲ ਉਹਨਾਂ ਨੇ ਉਹਦੀ ਸ਼ੁਰੂਆਤ ਕੀਤੀ, ਉਹ ਇੰਨਾ ਜ਼ਿਆਦਾ ਬਿਜ਼ੀ ਹੋਇਆ। ਜਾਂ ਦੂਸਰਾ ਉਹਨਾਂ ਨੇ ਇਵੈਂਚੁਅਲੀ ਉਹਨੂੰ ਲੀਜ਼ ਕੀਤਾ। ਹੁਣ ਉਸੇ ਹੀ ਚੇਨ ਦੇ ਵਿੱਚ ਉਹਨਾਂ ਨੇ 323 ਢਾਬਾ ਐਕਸਪ੍ਰੈਸ ਦੇ ਨਾਂ ਥੱਲੇ ਇੱਕ ਜਿਹੜਾ ਨਵੇਂ ਸਪੌਟ ਦੇ ਉੱਤੇ ਜਿਹੜਾ ਹੈ ਉਸ ਦੀ ਸ਼ੁਰੂਆਤ ਕੀਤੀ ਹੈ। ਸ਼ਾਇਦ 1.5 ਸਾਲ ਹੋ ਗਿਆ। ਹਰ ਵਾਰ ਉਹਨਾਂ ਦੀ ਇਹ ਚਾਹਨਾ ਵੀ ਹੁੰਦੀ ਸੀ ਕਿ ਅਸੀਂ ਆਈਏ, ਇਸ ਵਾਰ ਅਸੀਂ ਪੂਰਾ ਜਥਾ ਜਿਹੜਾ ਉਹਨਾਂ ਕੋਲ ਪਹੁੰਚ ਗਏ। ਜਿਵੇਂ ਉਹਨਾਂ ਨੇ ਜਿਹੜੀ ਹੈ ਆਪਣੀ ਸੇਵਾ ਕੀਤੀ ਉਹ ਤਾਂ ਇੱਕ ਯੂਨੀਕ ਹੀ ਹੈ, ਲੇਕਿਨ ਉਹਨਾਂ ਦੇ ਸਾਰੇ ਸਟਾਫ ਦੇ ਨਾਲ ਵੀ, ਔਰ ਅਸੀਂ ਚਾਹਿਆ ਕਿ ਇਵੈਂਚੁਅਲੀ ਉਹਨਾਂ ਦੇ ਸਟਾਫ ਨੂੰ ਵੀ ਆਵਾਜ਼ ਮਾਰ ਕੇ ਉਹਨਾਂ ਦੇ ਨਾਲ ਅਸੀਂ ਇੱਕ ਫੋਟੋ ਲਈ। ਔਰ ਉਹ ਸਗੋਂ ਜੋਕਿੰਗਲੀ ਕਹਿ ਰਹੇ ਸੀ ਕਿ ਜਦੋਂ ਅਸੀਂ ਪਹਿਲਾਂ ਸ਼ੁਰੂ ਕੀਤਾ ਸਾਦਾ ਪਰੌਂਠੇ 'ਚ ਜੋ ਸਟਫਿੰਗ ਹੁੰਦੀ ਸੀ, ਤੇ ਕਹਿੰਦੇ ਕਈਆਂ ਨੇ ਕਹਿਣਾ ਸਟਫਿੰਗ ਘੱਟ ਹੈ, ਦੂਜਾ ਹੈ। ਕਹਿੰਦਾ ਹੁਣ ਅਸੀਂ ਇੰਨਾ ਵੱਡਾ ਪਰੌਂਠਾ ਅਫਗਾਨੀ ਰੋਟੀ ਵਾਂਗ ਇੰਨੀ ਸਟਫਿੰਗ ਵਾਲਾ ਕਿ ਜੇ ਕੋਈ ਕਸਟਮਰ ਆ ਕੇ ਕਹਿੰਦਾ ਜੀ 2 ਪਰੌਂਠੇ, ਅਸੀਂ ਉਹਨੂੰ ਕਹਿੰਦੇ ਵੀ ਪਹਿਲਾਂ ਤੋਂ ਇੱਕ ਖਾ ਲੈ ਔਰ ਫਿਰ ਦੇਖੀਏ। ਕਹਿੰਦੇ ਵਾਕਈ ਇੱਕ ਤੋਂ ਬਾਅਦ ਬਸ ਹੋ ਜਾਂਦੀ ਹੈ। ਸੋ ਉਹਨਾਂ ਦੀ ਹਰ ਚੀਜ਼ ਦੇ ਵਿੱਚ ਜਿਹੜਾ ਹੈ ਉਹ ਜਿਸ ਨੂੰ ਅਸੀਂ ਕਹਿੰਦੇ ਓਰੀਜਨੈਲਿਟੀ। ਔਰ ਫਿਰ ਉਹਨਾਂ ਨੇ ਬੜੀ ਆਜ਼ਿਜ਼ੀ ਦੇ ਨਾਲ ਇਹ ਵੀ ਕਿਹਾ ਕਿ ਜੀ ਤੁਸੀਂ ਜਦੋਂ ਆਉਂਦੇ ਹੋ ਵੱਧ ਤੋਂ ਵੱਧ ਸਿੰਘਾਂ ਨੂੰ ਨਾਲ ਲਿਆਇਆ ਕਰੋ, ਸਾਨੂੰ ਜਿਹੜਾ ਹੈ ਉਹ ਤੁਸੀਂ ਮਾਣ ਦਿਆ ਕਰੋ। ਔਰ ਇਵੈਂਚੁਅਲੀ ਉਹਨਾਂ ਨੇ ਈਵਨ TV 84 ਲਈ ਹਮੇਸ਼ਾ ਹੀ ਉਹ ਮਦਦਗਾਰ ਹੁੰਦੇ ਨੇ। ਉਹਨਾਂ ਨੇ ਸਪਾਂਸਰਸ਼ਿਪ ਵੀ ਕੀਤੀ। ਅਸੀਂ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜ਼ਾਹਰ ਹੈ ਕਿ ਵਾਸ਼ਿੰਗਟਨ ਦੀ ਫੇਰੀ ਦੇ ਦੌਰਾਨ ਭਾਈ ਬਲਵਿੰਦਰ ਸਿੰਘ ਚੱਠਾ ਪਰਿਵਾਰ ਦੀ ਮਹਿਮਾਨ ਨਵਾਜ਼ੀ, ਉਹੀ ਸਾਡਾ ਹੈੱਡਕੁਆਟਰ ਹੁੰਦਾ ਹੈ। ਭਾਈ ਨਰਿੰਦਰ ਸਿੰਘ ਜੀ ਹੋਰਾਂ ਦੀ ਸਾਫ ਗੋਈ, ਹਰ ਥਾਂ ਜਿਹੜਾ ਉਹ ਡਟ ਕੇ ਖਲੋਣ ਦੀ
ਭਾਵਨਾ ਔਰ ਜਿਸ ਕਿਸਮ ਦਾ ਪਿਆਰ ਦਾ ਅੰਦਾਜ਼ ਉਹਨਾਂ ਦਾ ਹੁੰਦਾ ਉਹ ਦੁਸ਼ਮਣਾਂ ਦਾ ਵੀ ਦਿਲ ਜਿੱਤ ਲੈਂਦਾ। ਬਿਲਕੁਲ। ਸੋ ਅਸੀਂ ਜਿਹਨਾਂ ਹੋਰ ਵੀ ਸਾਡੇ ਵੀਰਾਂ ਨੇ ਇਹ ਸਾਰੀ ਟ੍ਰਿਪ ਦੇ ਦੌਰਾਨ ਇਹ ਸਾਡੇ ਲਈ ਥੋੜਾ ਰਿਲੈਕਸਿੰਗ ਵੀ ਸੀ ਇੱਕ ਲਿਹਾਜ਼ ਨਾਲ, ਕਿਉਂਕਿ ਕੋਈ ਹੋਰ ਪੈਕਡ ਪ੍ਰੋਗਰਾਮ ਬਹੁਤੇ ਨਹੀਂ ਸੀ ਰੱਖੇ ਹੋਏ। ਕੱਲ ਰਾਤ ਹੀ ਅਸੀਂ ਵਾਪਸ ਆਪਣੀ ਕੁਟੀਆ ਦੇ ਵਿੱਚ ਪਹੁੰਚੇ ਔਰ ਅੱਜ ਦਰਬਾਰ 'ਚ ਹਾਜ਼ਰ ਹੈ। ਹੁਣ ਸਾਡੇ ਵਿਊਅਰਸ ਸਾਨੂੰ ਮਾਫ ਕਰਦੇ ਨੇ ਕਿ ਸਟਿਲ ਜਿਹੜਾ ਉਹ ਕੋਈ ਹੋਰ ਮੁਕੱਦਮਾ ਦਾਇਰ ਕਰਦੇ ਨੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ, ਕਿਉਂਕਿ ਕਮਿੰਗ ਵੀਕਐਂਡ ਗੁਰਦੁਆਰਾ ਰਿਚਮੰਡ ਹਿੱਲ ਹੈ ਪ੍ਰੋਗਰਾਮ ਸ਼ਹੀਦੀ ਸਮਾਗਮ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲਾਂ ਦੀ ਯਾਦ ਨੂੰ ਸਮਰਪਿਤ। ਸੋ ਅਸੀਂ ਇਹਨਾਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਵੀਕਡੇ ਦਾ ਕੋਈ ਦਿਨ ਮਿਸ ਨਾ ਹੋਏ, ਕਿਉਂਕਿ ਜਦੋਂ ਅਸੀਂ ਲਾਸਟ ਪ੍ਰੋਗਰਾਮ ਵੀ ਵੈਨਸਡੇ ਬੁੱਧਵਾਰ ਕੀਤਾ ਹੈ, ਜ਼ਾਹਰ ਹੈ ਕਿ ਸਤਲੁਜ ਫਿਲਮ ਅਜੇ ਵੀ ਵਿਦਨ ਤਾਂ ਜੋ ਚਰਚਾ ਚੱਲ ਹੀ ਰਹੀ ਸੀ, ਪਰ ਇਸ ਸਾਰੇ ਦੌਰ 'ਚ ਜਿਸ ਕਿਸਮ ਦੀ ਨਫ਼ਰਤ ਦਾ ਇਜ਼ਹਾਰ ਉਹੀ ਜੋ ਕੁਛ 42 ਸਾਲ ਪਹਿਲਾਂ ਸੀ। 42 ਸਾਲ ਪਹਿਲਾਂ ਇਸ ਲਈ ਕਿਉਂਕਿ ਜੋ 1980 ਦੇ ਵਿੱਚ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਈ ਔਰ ਸਿੱਖਾਂ ਦੇ ਖਿਲਾਫ ਜਿਹੜਾ ਨੈਰੇਟਿਵ, ਜਿਹੜਾ ਬਿਰਤਾਂਤ ਸਿਰਜਣਾ ਸ਼ੁਰੂ ਕੀਤਾ, ਉਹਦੀ ਪੀਕ ਅਸੀਂ ਜੂਨ 84 ਦੇ ਘੱਲੂਘਾਰੇ ਵੇਲੇ ਦੇਖੀ, ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਉਹ ਉਸ ਨੈਰੇਟਿਵ ਨੂੰ ਹੀ ਉਸ ਪੀਰੀਅਡ ਦੇ, ਉਦੋਂ ਅਜੇ ਸੋਸ਼ਲ ਮੀਡੀਆ ਨਹੀਂ ਸੀ, ਇਸ ਲਈ ਜਿਹੜਾ ਉਹਨਾਂ ਦਾ ਕੰਟਰੋਲਡ ਮੀਡੀਆ ਸੀ ਤਾਂ ਪ੍ਰਿੰਟ ਮੀਡੀਆ ਸੀ, ਭਾਰਤੀ ਦੂਰਦਰਸ਼ਨ ਸੀ। ਸੋ ਇੰਨੀ ਨਫ਼ਰਤ ਕਿ ਜੂਨ 84 ਦੇ ਘੱਲੂਘਾਰੇ ਵੇਲੇ ਭਾਰਤ ਭਰ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਉਹ ਦਰਬਾਰ ਸਾਹਿਬ ਜਿਸ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਗੁਰੂ ਸਾਹਿਬ ਨੇ ਰਖਵਾਈ, ਜਿਹਦੇ 4 ਦਰਵਾਜ਼ੇ ਔਰ ਕੋਈ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਵੀ ਇਹ ਜਸ਼ਨ ਹੋਣਗੇ ਹਿੰਦੂਆਂ ਦੇ ਵਿੱਚ। ਔਰ ਕੱਲਾ ਇਹੀ ਨਹੀਂ ਕਿ ਵੀ ਬਾਹਰ ਨੈਰੇਟਿਵ ਕੀ ਸੀ, ਈਵਨ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਹਿੰਦੂ ਸੀ ਉਹਨਾਂ ਨੇ ਫੌਜ ਨੂੰ ਪੂੜੀਆਂ, ਛੋਲੇ, ਸਪੈਸ਼ਲ ਹਲਵਾ ਬਣਾ ਕੇ ਔਰ ਥਾਂ ਵਧਾਈਆਂ ਔਰ ਦੂਸਰੇ ਤੀਸਰੇ। ਸੋ ਉਦੋਂ ਲੱਗਦਾ ਸੀ ਕਿ ਵੀ ਇਹ ਸ਼ਾਇਦ ਕਈਆਂ ਨੂੰ ਇਹ ਲੱਗਾ ਕਿ ਵੀ ਨਹੀਂ ਇਹ ਇੱਕ ਪਾਰਟ ਹੈ ਜਿਹੜਾ ਸਾਰੇ ਇਦਾਂ ਦੇ ਨਹੀਂ। ਫਿਰ ਨਵੰਬਰ 84 ਦਾ ਘੱਲੂਘਾਰਾ ਹੋ ਗਿਆ ਔਰ ਨਵੰਬਰ 84 ਦੇ ਘੱਲੂਘਾਰੇ 'ਚ ਕਿੰਨੇ ਭਾਰਤ ਦੇ ਸੂਬਿਆਂ 'ਚ, ਕਿਉਂਕਿ ਜਿਹੜੇ US ਕਾਂਗਰਸ ਦੇ ਵਿੱਚ ਸੂਬਾ ਅਸੈਂਬਲੀਆਂ 'ਚ ਵੀ ਜਿਹੜੇ ਰੈਜ਼ੋਲੂਸ਼ਨ ਹੋਏ ਨੇ, 30,000 ਦੇ ਕਰੀਬ ਫਿਗਰ ਹੈ ਜਿਹੜੇ ਸਿੱਖ ਮਾਰੇ ਗਏ ਨਵੰਬਰ 84 ਦੀ ਸਿੱਖ ਨਸਲਕੁਸ਼ੀ ਚੁਣ ਕੇ ਪੂਰੀ। ਔਰ ਉਸ ਦੇ ਉੱਤੇ ਵੀ ਕੋਈ ਜਿਹੜਾ ਰਿਐਕਸ਼ਨ ਤਾਂ ਕੀ ਹੋਣਾ ਸੀ ਹਿੰਦੂਆਂ ਵੱਲੋਂ, ਕੋਈ ਕੰਡੈਮਨੇਸ਼ਨ ਤੱਕ ਵੀ ਨਹੀਂ। ਜੇ ਕਦੇ ਮਾਫੀ ਮੰਗਾਉਣ ਦਾ ਆਇਆ ਵੀ ਤਾਂ ਮਨਮੋਹਨ ਸਿੰਘ ਨੂੰ ਹੋਇਆ ਜੀ ਇਹਨੇ ਮਾਫੀ ਮੰਗ ਲਈ ਵੀ ਮਨਮੋਹਨ ਸਿੰਘ ਨੇ ਗੁਨਾਹ ਕੀਤੇ ਸੀ। ਲੇਕਿਨ ਮੈਂ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪਿਛਲੇ 42 ਸਾਲਾਂ 'ਚ ਜੂਨ 84 ਦੇ ਘੱਲੂਘਾਰੇ ਨੂੰ ਜੇ ਕੜਫ ਮੰਨੀਏ, ਸਿੱਖਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਤੇ ਹੁਣ ਤੁਸੀਂ ਦੇਖੋ ਇੱਕ ਪਾਸੇ ਇਹੀ ਦਲਜੀਤ ਦੋਸਾਂਝ ਜਿਹੜਾ ਜਿਹਨੇ ਅਣਖੀਲੇ ਵਰਗੇ ਜਿਹੜਾ ਉਸ ਕੀ ਹੈ ਚਮਕੀਲੇ ਦਾ ਰੋਲ ਅਦਾ ਕਰਕੇ ਬਿਲਕੁਲ ਜਿਹੜਾ ਉਹਨਾਂ ਨੂੰ ਇਹ ਦੱਸਿਆ ਕਿ ਦੇਖੋ ਜੀ ਮੈਂ ਤਾਂ ਇੱਕ ਜਿਹੜਾ ਕਲਾਕਾਰ ਹੈ ਜਾਂ ਇੱਕ ਮੇਰਾ ਜੋ ਮੈਨੂੰ ਰੋਲ ਹੁੰਦਾ ਮੈਂ ਤੇ ਉਹ ਕਰਦਾ। ਉਸ ਤੋਂ ਪਹਿਲਾਂ ਉਹਨੇ ਜਿਹੜਾ 1984 ਨਾਲ ਸੰਬੰਧਿਤ ਫਿਲਮ ਵੀ ਕੀਤੀ ਜਿਹੜੀ ਜ਼ਾਹਰ ਹੈ ਇੰਡੀਅਨ ਸਟੇਟ ਵਾਲੀ ਝੁਕਾਅ ਰੱਖਦੀ ਸੀ, ਕੋਈ ਸਿੱਖ ਪਰਸਪੈਕਟਿਵ ਤਾਂ ਉਹਦੇ 'ਚ ਨਹੀਂ ਆਇਆ। ਪਰ ਹੁਣ ਜੇ ਉਹਨੇ ਔਰ ਉਹ ਤਾਂ ਇੱਕ ਅਗੇਨ ਉਹਨੇ ਐਜ਼ ਏ ਐਕਟਰ ਰੋਲ ਅਦਾ ਕੀਤਾ ਦਲਜੀਤ ਦੋਸਾਂਝ ਨੇ। ਉਸ ਨੂੰ ਜਿਹੜਾ ਉਹ ਮਿਸਟਰ ਤਰੇਣ ਜਿਹੜਾ ਹਨੀ ਤਰੇਣ ਹੈ ਉਹਦਾ ਪ੍ਰੋਡਿਊਸਰ ਹੈ, ਦੂਸਰੇ 2 ਵੱਡੇ ਇੱਕ ਰਾਮਪਾਲ ਕਰਕੇ ਹਿੰਦੂ ਐਕਟਰ ਹੈ ਜਾਂ ਦੂਜਾ। ਲੇਕਿਨ ਤੁਸੀਂ ਦੇਖੋਗੇ ਔਰ ਉਹਦੇ 'ਚ ਕੁਛ ਵੀ ਐਸਾ ਨਹੀਂ ਹੈ, ਕੋਈ ਇਹ ਨਹੀਂ ਹੈ ਵੀ ਜਿਸ ਲੈਵਲ ਦੇ ਉੱਤੇ ਸਿੱਖ ਕਿਲਿੰਗ ਜਾਂ ਜੈਨੋਸਾਈਡ ਹੋਇਆ ਉਹ ਸਿਰਫ 25,000 ਲਾਸ਼ਾਂ, ਉਹ ਵੀ 25,000 ਦੀ ਫਿਗਰ, ਕਿਉਂਕਿ 3 ਸ਼ਮਸ਼ਾਨ ਘਾਟਾਂ 'ਚ ਦੁਰਗਿਆਣਾ ਮੰਦਰ, ਪੱਟੀ, ਤਰਨਤਾਰਨ, ਜਿਹਦੇ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਰੀਸਰਚ ਜਿਹੜੀ ਉਹਨਾਂ ਨੇ ਸ਼ਮਸ਼ਾਨ ਘਾਟਾਂ ਦੇ ਲੱਕੜ ਦੇ ਰੈਕਰਡ, ਉਹਨਾਂ ਦੇ ਰਜਿਸਟਰ 'ਚ ਰੈਕਰਡ ਸਾਰੀਆਂ ਚੀਜ਼ਾਂ ਤੋਂ ਕੱਢੀ ਔਰ ਉਹ ਉਨੇ ਕੁ ਦਾਇਰੇ ਨੂੰ ਹੀ। ਔਰ ਉਹਦੇ 'ਚ ਵੀ ਤੁਸੀਂ ਪ੍ਰੋਮੀਨੈਂਟਲੀ ਦੇਖਦੇ ਹੋ ਕਿ ਪੱਗਾਂ ਵਾਲੇ ਸਿੱਖ ਪੁਲਿਸ ਅਫਸਰ ਹੀ ਅਜੀਤ ਸੰਧੂ ਤੋਂ ਲੈ ਕੇ ਇੰਸਪੈਕਟਰ ਤੇ SHO ਤੇ ਦੂਜੇ ਤੀਜੇ ਉਹੀ ਰੋਲ ਅਦਾ ਕਰ। ਲੇਕਿਨ ਇਹ ਪਾਰਸ਼ਲ ਟਰੂਥ ਵੀ ਜਿਹੜੀ ਹੈ ਉਹ ਇਹਨਾਂ ਨੂੰ ਹਜਮ ਨਹੀਂ ਹੋਈ ਮੈਜੋਰਟੀ ਹਿੰਦੂਆਂ ਨੂੰ। ਔਰ ਜਿਸ ਕਦਰ ਨਫ਼ਰਤ ਦਾ ਇੱਕ ਉਹਨਾਂ ਨੇ ਦਰਿਆ ਵਗਾਇਆ ਹੋਇਆ
ਉਹਨਾਂ 84 ਪੀਰੀਅਡ ਤਾਂ ਦੂਰਦਰਸ਼ਨ ਸੀ ਜਾਂ ਪ੍ਰਿੰਟ ਮੀਡੀਆ ਸੀ, ਹੁਣ ਸੋਸ਼ਲ ਮੀਡੀਆ ਤੇ ਜਿਸ ਲੈਵਲ ਤੇ ਉਹਨਾਂ ਨੇ ਕੀਤਾ ਹੈ, ਔਰ ਈਵਨ ਜਿਹੜੇ ਲੋਕ ਕਈ ਵਾਰ ਜਿਨ੍ਹਾਂ ਨੂੰ ਅਸੀਂ ਵੀ ਐਡਮਾਇਰ ਕਰਦੇ ਹਾਂ ਕਿ ਭਾਈ ਚਲੋ ਮੋਦੀ ਸਰਕਾਰ ਦੇ ਕ੍ਰਿਟਿਕ ਨੇ ਜਾਂ ਉਹਨਾਂ ਨੂੰ ਕੋਈ ਲੈਫਟਿਸਟ ਕਹਿ ਦਿੰਦਾ ਹੈ, ਕੋਈ ਉਹਨਾਂ ਨੂੰ ਜਿਹੜਾ ਨਿਰਪੱਖਤਾ ਦੇ ਨਾਲ ਜਾਂ ਯੂਟਿਊਬਰ ਜਿਹੜਾ ਇੰਡੀਆ ਨੂੰ ਡੈਮੋਕ੍ਰੇਸੀ ਦੇ ਤੌਰ ਤੇ ਦੇਖਣਾ ਚਾਹੁੰਦੇ ਨੇ, ਪਰ ਜਦੋਂ ਸਿੱਖ ਇਸ਼ੂ ਆਉਂਦਾ ਹੈ ਤੁਹਾਨੂੰ ਕੋਈ ਵੀ ਜਿਹੜਾ ਉਹਨਾਂ ਚੋਂ ਜਿਹੜੇ ਲੈਫਟਿਸਟ ਨੇ ਜਾਂ ਜਿਹੜੇ ਸੋ ਕਾਲਡ ਲਿਬਰਲ ਨੇ ਜਾਂ ਸੋ ਕਾਲਡ ਇੰਡੀਅਨ ਡੈਮੋਕ੍ਰੇਸੀ ਦੇ ਚੈਂਪੀਅਨ ਬਣੇ ਹੁੰਦੇ ਨੇ, ਉਹਨਾਂ ਚੋਂ ਤੁਹਾਨੂੰ ਕੋਈ ਸਿੱਖਾਂ ਦੇ ਹੱਕ ਦੀ ਤਾਂ ਗੱਲ ਛੱਡੋ, ਇਨਸਾਫ ਦੀ ਗੱਲ ਕਰਦਾ ਵੀ ਨਜ਼ਰ ਨਹੀਂ ਆਉਂਦਾ। ਔਰ ਇਸ ਸਾਰੇ ਜਿਹੜਾ ਰਿਐਕਸ਼ਨ ਹੈ ਉਹਨੂੰ ਸਿੱਖ ਕਿਵੇਂ ਲੈਂਦੇ ਨੇ ਜਾਂ ਸਿੱਖਾਂ ਦੇ ਲਈ ਕੀ ਸਬਕ ਹੋਣਾ ਚਾਹੀਦਾ ਹੈ, ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਦੀ ਲਿਖਤ ਸਾਨੂੰ ਕਾਫੀ ਦੇਰ ਬਾਅਦ ਆਈ ਹੈ ਔਰ ਅਸੀਂ ਉਹਨਾਂ ਦੇ ਲਈ ਹਮੇਸ਼ਾ ਹੀ ਜਿਹੜਾ ਫਿਕਰਮੰਦ ਵੀ ਹੁੰਦੇ ਆ ਔਰ ਸ਼ੁਕਰਗੁਜ਼ਾਰ ਵੀ ਹਾਂ ਕਿ ਉਹਨਾਂ ਨੇ ਬਹੁਤ ਸਾਰੀ ਸੱਚਾਈ ਨੂੰ ਜਿਹੜਾ ਇੱਕ ਥਾਂ ਦੇ ਉੱਤੇ ਕਲਮਬੰਦ ਕੀਤਾ ਹੈ ਔਰ ਮੈਂ ਉਸ ਨੂੰ ਸਾਂਝਾ ਕਰਨਾ ਚਾਹੁੰਦਾ। ਇਸ ਨੂੰ ਅਸੀਂ ਲੀਡ ਸੈਗਮੈਂਟ ਬਣਾਇਆ, ਉਹਨਾਂ ਨੇ ਟਾਈਟਲ ਇਹ ਦਿੱਤਾ ਕਿ ਸਤਲੁਜ ਐਕਸਪੋਜ਼ਡ ਇੰਡੀਅਨਸ ਅਗੇਨ, ਕਿ ਬਾਰ-ਬਾਰ ਸਾਨੂੰ ਪਤਾ ਹੈ ਵੀ ਕੀ ਨੇ ਲੇਕਿਨ ਅਗੇਨ ਸਤਲੁਜ ਫਿਲਮ ਦੇ ਰਿਐਕਸ਼ਨ ਨੇ ਉਹਨਾਂ ਨੂੰ ਕਿਵੇਂ ਐਕਸਪੋਜ਼ ਕੀਤਾ ਹੈ। ਉਹਨਾਂ ਨੇ ਕਿਹਾ ਸਤਲੁਜ ਹੈਜ਼ ਐਂਟਾਇਰਲੀ ਐਕਸਪੋਜ਼ਡ ਬੋਥ ਬੀਜੇਪੀ ਐਂਡ ਸੋ ਕਾਲਡ ਸੈਕੂਲਰ ਲਿਬਰਲ ਜਰਨਲਿਸਟ ਐਂਡ ਆਲ ਪੋਲੀਟੀਕਲ ਪਾਰਟੀਜ਼, ਕਿ ਸਾਰੀਆਂ ਸਿਆਸੀ ਤਰ੍ਹਾਂ ਸਾਰੇ ਸੋ ਕਾਲਡ ਲਿਬਰਲ ਉਹਨਾਂ ਨੂੰ ਬੇਨਕਾਬ ਕੀਤਾ ਹੈ। IT cell has of course gone mad trying to call 6 terrorists ISI funded and talking about so called Hindu killings and ignoring killings of Sikhs and calling Jaswant Singh Khalda a terrorist or liar or calling his stats fake, ਕਿ ਉਹਦੇ ਅੰਕੜਿਆਂ ਨੂੰ ਝੂਠਾ ਸਾਬਤ ਕਰਨਾ ਔਰ ਇਹ ਜਿਹੜਾ ਉਹਨੂੰ ਦਹਿਸ਼ਤਗਰਦ ਖਾਲੜਾ ਸਾਹਿਬ ਨੂੰ ਕਹਿਣਾ ਔਰ ਜਿਹੜਾ ਉਹ ਹਿੰਦੂ ਕਿਲਿੰਗਸ ਦਾ ਰੌਲਾ ਪਾਉਣਾ ਔਰ ਇਹ ਕਹਿਣਾ ਕਿ ISI ਫੰਡਡ ਹੈ, ਜਿਹੜਾ ਉਹਨਾਂ ਦਾ ਰੂਟੀਨ ਪ੍ਰੋਪੇਗੈਂਡਾ ਹੈ। ਔਰ ਦੇ ਕਲੇਮ ਦਲਜੀਤ ਡਿਡ this film to revive separatism in Punjab and are making videos and threads on all apps glorifying KP Gill and ਬਿਆਨ ਸਿੰਘ। ਦਲਜੀਤ ਦੋਸਾਂਝ ਬਾਰੇ ਕਹਿੰਦਾ ਜੋ ਪੰਜਾਬ 'ਚ ਵੱਖਵਾਦ ਨੂੰ ਵਧਾਵਾ ਦੇਣ ਲਈ ਜਾਂ ਬੜਾਵਾ ਦੇਣ ਲਈ ਉਸਨੇ ਫਿਲਮ ਕੀਤੀ ਹੈ ਔਰ ਜਿੰਨੇ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਔਰ ਉਹ ਥ੍ਰੈਡ ਨੇ ਜੋ ਉਹਨਾਂ ਦੀਆਂ ਐਪਸ ਉਹਦੇ 'ਚ KP ਗਿੱਲ ਔਰ ਬੇਅੰਤ ਨੂੰ ਜਿਹੜਾ ਬੇਅੰਤੇ ਬੁੱਚੜ, ਹਾਲਾਂਕਿ ਸਿੱਖਾਂ 'ਚ ਦੋਨਾਂ ਨੂੰ ਹੀ ਬੁੱਚੜ ਕਿਹਾ ਜਾਂਦਾ ਪਰ ਉਹਨਾਂ ਨੂੰ ਗਲੋਰੀਫਾਈ ਕਰਕੇ ਸ਼ਹੀਦ ਔਰ ਇਨੋਸੈਂਟ ਜਿਹੜਾ ਉਹ ਸਾਬਤ ਕਰਨ ਦੀ ਕੋਸ਼ਿਸ਼ ਹੈ। ਬਟ ਲੈਫਟ ਲਿਬਰਲਸ ਐਂਡ ਫੇਕ ਸੈਕੂਲਰਸ such as Barkha Dutt, Shekhar Gupta, Ashutosh, Ravish Kumar, Vikrant Gupta, etc. are also bashing Sikhs and claiming Satluj is one-sided or this film is a propaganda by BJP and Akalis to defame Congress or revive old wounds or funded by Canada-based Khalistanis. ਕਿ ਵੀ ਜਿਨ੍ਹਾਂ ਦੇ ਨਾਂ ਲਏ ਨੇ ਜਿਹੜੇ ਅਦਰਵਾਈਜ਼ ਬੜੇ ਲਿਬਰਲ ਔਰ ਬੜੇ ਲੱਗਦਾ ਜੀ ਇਹ ਫੇਅਰ ਗੱਲ ਕਰਦੇ ਨੇ, ਉਹ ਵੀ ਜਿਹੜੇ ਫੇਕ ਸੈਕੂਲਰ ਝੂਠੇ ਨੇ, ਅੰਦਰੋਂ ਉਹਨਾਂ 'ਚ ਸ਼ੁੱਧ ਬਨਾਰਸੀ ਹਿੰਦੂ ਬੈਠਾ ਹੋਇਆ ਕਿ ਭਾਈ ਉਹ ਵੀ ਇਹ ਕਹਿੰਦੇ ਨੇ ਕਿ ਜੀ ਇਹ ਤਾਂ ਜਿਹੜੀ ਇੱਕ ਤਰਫਾ ਹੈ ਔਰ ਇਹ ਪ੍ਰੋਪੇਗੈਂਡਾ ਹੈ ਕਾਂਗਰਸ ਨੂੰ ਹਰਾਉਣ ਦੇ ਲਈ ਔਰ ਇਹਨੂੰ ਜਿਹੜਾ ਕੈਨੇਡਾ ਬੈਠੇ ਜਿਹੜੇ ਖਾਲਿਸਤਾਨੀ ਨੇ ਉਹਨਾਂ ਨੇ ਇਸ ਫਿਲਮ ਨੂੰ ਫੰਡ ਕੀਤਾ। ਦੇ ਆਰ ਐਗਜ਼ੈਜਰੇਟਿੰਗ ਸੋ ਕਾਲਡ ਟੈਰਰਿਜ਼ਮ ਬਾਈ ਖਾੜਕੂਜ਼ ਐਂਡ ਮਿਨੀਮਾਈਜ਼ਿੰਗ ਕਿਲਿੰਗਸ ਆਫ ਇਨੋਸੈਂਟਸ ਇਨ ਪੰਜਾਬ। ਉਹ ਕਹਿੰਦੇ ਖਾੜਕੂਆਂ ਦੀ ਦਹਿਸ਼ਤਗਰਦੀ ਦੇਖੋ ਔਰ ਜੋ ਦੂਸਰਿਆਂ ਨੇ ਕੀਤੀ ਹੈ ਔਰ ਉਹਨੂੰ ਉਹ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। hundreds of bots, influencers, YouTubers, podcasters seem to have been enlisted to defame Sikhs, Punjab, discredit Jaswant Singh Khalda ji's work and call even him a terrorist on or what not। ਕਿ ਉਹਨਾਂ ਨੇ ਸੈਂਕੜਿਆਂ ਜਿਹੜੇ ਇਸ ਕਿਸਮ ਦੇ ਇਨਫਲੂਐਂਸਰ, ਯੂਟਿਊਬਰ, ਪੋਡਕਾਸਟਰ ਜਿਹੜੇ ਹਾਇਰ ਕੀਤੇ ਨੇ ਤਾਂ ਕਿ ਸਿੱਖਾਂ ਨੂੰ ਵੀ ਬਦਨਾਮ ਕਰਨ ਔਰ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੇ ਕੰਮ ਨੂੰ ਛੁਟਿਆਉਣ ਦਾ ਕੰਮ ਕਰ ਰਹੇ ਨੇ। ਬਿਲਕੁਲ। ਗੁਰਦੁਆਰਾਸ ਆਰ ਸਕਰੀਨਿੰਗ ਸਤਲੁਜ ਔਨ देयर ओन, villages are screening the film on their own, Sikhs are circulating links and videos of this film on their own across all social media apps and watching it at homes।
ਕਿ ਭਾਈ ਗੁਰਦੁਆਰਿਆਂ ਦੇ ਵਿੱਚ ਸਕਰੀਨ ਹੋ ਰਹੀ ਹੈ ਫਿਲਮ, ਪਿੰਡਾਂ ਦੇ ਵਿੱਚ ਆਪਣੇ ਤੌਰ ਤੇ ਉਹ ਦਿਖਾ ਰਹੇ ਨੇ ਇਸ ਨੂੰ, ਔਰ ਸਿੱਖ ਇਸ ਦੇ ਵੀਡੀਓ ਲਿੰਕ ਸਾਰੇ ਪਾਸੇ ਸਰਕੂਲੇਟ ਕਰ ਰਹੇ ਨੇ। ਆਈ ਸੈਲੂਟ courage of Sikhs to defy Indian establishment and preserve history, own narrative and defying all bans of government। उन्होंने कहा भी मैं सल्यूट करती हैं सिखा नूं कि वो चैलेंज कर रहे हैं इंडियन एस्टैबलिशमेंट नूं और अपने नैरेटिव नूं उन्होंने जिंदा रखे। Indian government has lost it completely and is removing good reviews and ratings of Satluj from IMDb, removed film from Z5 app and is trying to reduce reach of blogs, tweets, YouTube videos, social media posts praising this film or releasing its clips। कि भी उन्होंने सारे प्लेटफॉर्म्स ते ਜਿਹੜੀ ਇੰਡੀਅਨ ਏਜੰਸੀਆਂ ਨੇ ਉਹ ਉਹਨੂੰ ਜਿਹੜਾ ਉਹ ਡਾਊਨ ਰੇਟ ਕਰ ਰਹੀਆਂ ਨੇ, ਜਿਹੜੇ ਪੋਜ਼ਿਟਿਵ ਰਿਵਿਊਜ਼ ਸੀ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ। ਦੇ ਆਰ ਆਲਸੋ ਟਰਾਈਂਗ ਟੂ ਰਿਮੂਵ ਲਿੰਕਸ ਆਫ ਦਿਸ ਫਿਲਮ from all apps। As of now, IMDb has also disabled ratings of Satluj। कि ਉਹਨੂੰ ਵੀ ਜਿਹੜੀ ਇੱਕਦਮ ਰੇਟਿੰਗ ਵਧੀ ਸੀ ਉਹ ਵੀ ਘਟਾ ਦਿੱਤੀ ਹੈ ਔਰ ਈਵਨ ਬਾਹਰ ਵੀ ਦਿਖਾਣ ਦੇ ਉੱਤੇ ਜਿਹੜੀ ਹੈ ਉਹ ਪਾਬੰਦੀ ਲਾ ਦਿੱਤੀ। This shows how both Congress and BJP are same when it comes to Sikhs and oppression of Punjab। Even Aam Aadmi Party is either silent or trying to take Hindu side or acting nationalist। भी BJP कांग्रेस अपनी खेड खेड ही रहे ने, आम आदमी पार्टी जिन्होंने असीं कहंदे RSS की B टीम है वो भी जिहड़ी है जां चुप बैठी है ते जां हिंदुआं दी साइड लैंदी है। Left parties are also flip flop on this matter, with some calling it anti-national and some asking for a truth commission। कि खब्बे पक्षी भी जिहड़े ने इस किस्म दी नौटंकी कर रहे हैं। Social media is full of useless trolls and bots bashing Sikhs and talking of so-called killings of thousands of Hindus at the hands of Khadkus। That Tavleen Singh is also going around calling KP Gill a hero who brought peace to Punjab। ਹੁਣ ਕਿ ਭਾਈ ਇਹ ਜਿਹੜੇ ਨੇ ਉੱਪਰ ਵਾਲਾ ਤਾਂ ਹੈ ਹੀ, ਬਾਕੀ ਜੋ ਟਰੋਲ ਲਾਏ ਹੋਏ ਨੇ ਜਿਹੜੇ ਸਿੱਖਾਂ ਨੂੰ ਸਿੱਖ ਬੈਸ਼ਿੰਗ ਕਰ ਰਹੇ ਨੇ ਕਿ ਜੀ ਦੇਖੋ ਹਜ਼ਾਰਾਂ ਹਿੰਦੂ ਇਹਨਾਂ ਖਾੜਕੂਆਂ ਨੇ ਮਾਰ ਦਿੱਤੇ। ਈਵਨ ਤਵਲੀਨ ਸਿੰਘ ਜਿਹੜੀ ਹੈ ਉਹ KP ਗਿੱਲ ਨੂੰ ਹੀਰੋ ਦਾ, ਇਹ ਤਾਂ ਪਹਿਲਾਂ ਹੀ ਬਦਚਰਨ ਔਰਤ ਜਿਹੜੀ ਹੈ ਇਸ ਦਾ ਹੀ ਹਾਲ ਰਿਹਾ। ਇਹਨੇ ਸੰਤ ਪਿੰਡਾਂ ਵਾਲਿਆਂ ਨੂੰ ਪ੍ਰੋਫਿਟ ਆਫ ਹੇਟਰੇਡ ਲਿਖਿਆ ਸੀ। ਸੋ ਇਸ ਦਾ ਲੇਕਿਨ ਇਹ ਉਹਨਾਂ ਵਿਚਲਾ ਸਾਰਾ ਜਿਹੜਾ ਉਹ ਜ਼ਹਿਰ ਹੈ ਉਹ ਸਾਹਮਣੇ ਆ ਰਿਹਾ। I didn't even bother to open Twitter because it is far worse and I am now fed up of answering and countering same propaganda again and again, and I have been seeing some anti-Sikh propaganda from same verified IDs for 10 years now, and I have had enough of countering their nonsense। I am blocked by Barkha Dutt and Veer Sanghvi on Twitter, and Shekhar Gupta also accused me of lying or misrepresenting facts when I countered him on Facebook some years ago। ਹੁਣ ਇਹ ਸ਼ੇਖਰ ਗੁਪਤਾ ਬਾਣੀਏ ਦਾ ਬੱਚਾ ਜਿਹੜਾ ਸੰਤ ਪਿੰਡਾਂ ਵਾਲਿਆਂ ਦੇ ਕੋਲ ਆ ਕੇ ਬਹਿ ਜਾਂਦਾ ਸੀ ਔਰ ਬੜਾ ਜਿਹੜਾ ਉਹ ਪ੍ਰੋ ਪੰਜਾਬੀ ਫੁੱਲ ਆਫ ਹੇਟਰੇਡ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਸਾਰੇ ਜਿਹੜੇ ਨੇ ਇਹ ਜੋ ਕੁਝ ਚੱਲ ਰਿਹਾ ਇਹਨਾਂ ਸਾਰੇ ਸਾਲਾਂ 'ਚ ਉਹਨਾਂ ਨੇ ਨੇਮ ਕੀਤਾ ਇਹਨਾਂ ਨੂੰ, ਬਰਖਾ ਦੱਤ ਵੀ, ਵੀਰ ਸਿੰਘ ਵੀ ਸ਼ੇਖਰ ਗੁਪਤਾ ਵੀ, ਕਿ ਉਹਨਾਂ ਦਾ ਕੀ ਬਿਹੇਵੀਅਰ ਹੈ। ਸੋ ਆਈ ਹੈਵ ਨੋ ਪੇਸ਼ੈਂਸ ਔਰ ਐਨਰਜੀ ਲੈਫਟ to counter these people anymore because it's like hitting your head against a wall। ਇੱਕ ਤੋਂ ਜਿਹੜਾ ਵੈਸੇ ਸੁੱਤਾ ਹੋਇਆ ਉਹਨੂੰ ਤਾਂ ਤੁਸੀਂ ਜਗਾ ਸਕਦੇ ਹੋ, ਪਰ ਜਿਹਨੇ ਘੇਸ ਵੱਟੀ ਹੈ ਉਹਨੂੰ ਤਾਂ ਤੁਸੀਂ ਨਹੀਂ ਜਗਾ ਸਕਦੇ। ਸੋ ਇਹ ਬੇਈਮਾਨਾਂ ਦਾ ਟੋਲਾ ਹੈ, ਬੇਈਮਾਨ ਨਫ਼ਰਤੀ ਲੋਕ ਨੇ। ਸੋ ਉਹਨੇ ਕਿਹਾ ਵੀ ਇਹ ਤਾਂ ਕੰਧ ਨਾਲ ਸਿਰ ਮਾਰਨਾ, ਇਹਨਾਂ ਨੂੰ ਕੀ ਤੁਸੀਂ ਸਮਝਾ ਸਕਦੇ ਹੋ। ਰਵਨੀਤ ਬਿੱਟੂ has gone crazy trying to bash this film or get it banned and defending Beyant Singh and KP Gill and blabbering about killings of 25,000 Hindus which never happened anyway। ਉਹ ਵੀ ਉਹ ਤਾਂ ਸ਼ਦਾਈ ਹੋ ਗਿਆ, ਉਹਨੂੰ ਆਪਣੇ ਦਾਦਾ ਤੇ ਕਦੇ ਆਪਣਾ ਦਾਦਾ ਕਹੀ ਜਾਂਦਾ, ਕਦੇ ਆਪਣਾ ਪੋਤਾ ਕਹੀ ਜਾਂਦਾ। ਉਹ ਇੰਨਾ ਕੁ ਉਹ ਜਿਹੜਾ ਰੈਟਲ ਹੋਇਆ ਹੋਇਆ ਤੇ ਉਹ ਕਹਿ ਰਿਹਾ ਜੀ 25,000 ਹਿੰਦੂ ਨੇ ਕੋਈ ਆਪਣੇ ਟਵਿੱਟਰ ਤੇ ਵੀ ਪਾਇਆ ਵੀਡੀਓਜ਼ ਕਿ ਜੀ ਉਹ
ਸਿਰ ਗੁੰਮ ਜਿਹੜੇ ਮਾਰੇ ਹੋਏ ਨੇ ਜਾਂ ਦੂਜੇ, ਤੇ ਉਹ ਦੂਜੇ ਪਾਸੇ ਕਹਿ ਰਿਹਾ ਮੈਨੂੰ ਕੋਈ ਸਾਬਤ ਕਰੇ ਕਿ 25,000 ਅਣਪਛਾਤੀਆਂ ਲਾਸ਼ਾਂ ਸੀ, ਮੈਂ ਫਿਰ ਮਾਫੀ ਮੰਗ ਲਾਂ। ਸੋ ਮਤਲਬ ਉਹ ਸਾਰੇ ਜਿਹੜੇ ਉਹਨਾਂ ਨੇ ਸਟੇਟ ਦੇ ਸੰਧ ਨੇ, ਇਹ ਪਗੜੀਧਾਰੀ ਕੁੱਤੇ, ਇਹ ਉਹਨਾਂ ਨੇ ਭੌਂਕੜ ਦੇ ਲਈ ਛੱਡ ਦਿੱਤੇ ਨੇ। ਇਹਨਾਂ ਦੇ ਮੂੰਹ ਚੋਂ ਜਿਹੜਾ ਉਹ ਨਫ਼ਰਤ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲ ਰਿਹਾ। ਹੀ ਇਜ਼ ਗਿਵਿੰਗ ਇੰਟਰਵਿਊਜ਼ ਟੂ ਚੈਨਲਸ ਐਵਰੀ ਡੇ, bashing Diljit for doing this film, bashing director Hani Train for making this film, calling it propaganda, and bashing Gurdwaras for screening this film, reopening old wounds। ਕਹਿ ਰਿਹਾ ਕਿ ਇਹ ਪੁਰਾਣੇ ਜ਼ਖਮਾਂ ਨੂੰ ਜਿਹੜਾ ਕਰਨਾ ਹੈ, ਔਰ ਗੁਰਦੁਆਰਿਆਂ ਨੂੰ ਵੀ ਉਹ ਜਿਹੜਾ ਉਹ ਕਰਸ ਕਰ ਰਿਹਾ ਜਿਹੜੇ ਇਹਨੂੰ ਦਿਖਾ ਰਹੇ ਨੇ। He keeps claiming his grandfather Beyant Singh is some shaheed and KP Gill was a hero। ਜੋ ਮਰਜ਼ੀ ਕਹੀ ਜੋ, ਹਰ ਇੱਕ ਨੂੰ ਪਤਾ, ਆਮ ਲੋਕਾਂ ਦੇ ਮੂੰਹ ਤੇ ਇਹ ਬੁੱਚੜ ਬੇਅੰਤਾ, ਬੁੱਚੜ KP Gill, ਬਿਲਕੁਲ ਇਹ ਕਿਸੇ ਨੂੰ ਕੋਈ ਭੁਲੇਖਾ ਨਹੀਂ। While Sikhs keep saying Beyant Singh and KP Gill are butchers of Punjab and are still making same comments on all social media apps, the so-called majority media influencers and YouTubers who were not even born and are not even Sikhs themselves are trying to spread propaganda that Beyant Singh and KP Gill are innocent। KP Gill ਨੂੰ ਤਾਂ ਸੁਪਰ ਕੌਪ, ਧਰਮਿੰਦਰ ਫਿਲਮ ਇੰਡਸਟਰੀ ਵਾਲਿਆਂ ਨੇ ਸੱਦ ਕੇ ਉਹਨੂੰ ਲਿਖਦਾ ਹੀ ਸੁਪਰ ਕੌਪ ਸੀ। ਅੱਛਾ। ਔਰ some are claiming are defaming police and maligning their image or harming their morale or calling it election gimmicks or claiming it is a ploy to polarize Hindus and Sikhs। ਕਿ ਕੁਛ ਜਿਹੜੇ ਨੇ ਉਹਨੂੰ ਇਹ ਕਹਿੰਦੇ ਨੇ ਕਿ ਜੀ ਇਹ ਹਿੰਦੂਆਂ ਤੇ ਸਿੱਖਾਂ ਵਿੱਚ ਪਾੜ ਪਾਉਣ ਦੇ ਲਈ ਹੈ, ਔਰ ਇਹ ਪੁਲਿਸ ਦੇ ਮੋਰਾਲ ਨੂੰ ਡਾਊਨ ਕਰ ਰਿਹਾ ਹੈ, ਔਰ ਇਹ ਚੋਣ ਸਟੰਟ ਹੈ। Some are trying to act all neutral and pretending police is corrupt and bad for everyone, not just Sikhs, and trying to minimize genocide of Sikhs। ਕੁਛ ਜਿਹੜੇ ਨਿਊਟਰਲ ਬਣ ਕੇ ਕਹਿੰਦੇ ਹਾਂ ਪੁਲਿਸ ਬਿਲਕੁਲ ਕਰਪਟ ਹੈ, ਪਰ ਕੱਲੀ ਸਿੱਖਾਂ ਲਈ ਥੋੜੀ ਹੈ, ਸਾਰਿਆਂ ਲਈ ਹੈ ਜੀ। ਉਹ ਸਭ ਦੇ ਨਾਲ ਹੀ ਕਿ ਤਾਂ ਕਿ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੈ ਉਹਦੇ ਪ੍ਰਭਾਵ ਨੂੰ ਘੱਟ ਕਰਕੇ ਦਿਖਾਇਆ ਜਾਏ। Others are trying to paint central government as innocent and shifting all blame on only Punjab state government and police of that time, claiming it was Sikhs killing Sikhs and government at center and Hindu majority at large had nothing to do with it। ਕਿਉਂਕਿ ਫਿਲਮ ਚੋਂ ਵੀ ਇਹ ਪ੍ਰਭਾਵ ਨਿਕਲਦਾ ਹੈ। ਸੈਂਟਰਲ ਦੀ CBI ਤਾਂ ਬੜੀ ਨਿਊਟਰਲ ਹੋ ਕੇ ਦੇਖੋ ਉਹਨਾਂ ਨੇ ਸੱਚ ਨੂੰ ਅਨਰਥ ਕੀਤਾ, ਸਾਹਮਣੇ ਲਿਆਂਦਾ। ਉਹ ਤਾਂ ਸਿੱਖ ਹੀ ਨੇ ਮਾਰਨ ਵਾਲੇ, ਸਿੱਖਾਂ ਨੂੰ ਮਾਰ ਰਹੇ ਨੇ। ਸੈਂਟਰ ਦਾ ਕੀ ਕਸੂਰ ਹੈ? ਉਹ ਤਾਂ ਦੇਖੋ ਬਿਲਕੁਲ ਜਿਹੜੀ ਹੈ ਉਹ ਬੇਕਸੂਰ ਹੈ। Gaslighting Sikhs to believe that our own people did all atrocities and it was all in fighting and Indian state has nothing to do with it। The discourse is the same old rinse and repeat cycle, with Hindus denying atrocities and invalidating Sikhs or claiming Sikhs are Hindus, branch of Hinduism। ਇੱਕ ਪਾਸੇ ਉਹ ਸਾਰੇ ਸੱਚ ਤੋਂ ਮੁਨਕਰ ਨੇ, ਪਰ ਨਾਲ ਇਹ ਵੀ ਤੋਤਾ ਰੱਟ ਲਾਣਗੇ ਕਿ ਦੇਖੋ ਜੀ ਸਿੱਖ ਤਾਂ ਜਿਹੜੇ ਨੇ ਉਹ ਹਿੰਦੂਆਂ ਦੀ ਬ੍ਰਾਂਚ ਹੈ। ਉਹ ਕਹਿ ਰਹੇ ਨੇ ਕਿ ਵੀ ਇੱਕ ਉਹ ਕਹਿੰਦਾ ਜਿਹੜਾ ਸਨਾਤਨ ਹੈ ਉਹ ਸਿੱਖਾਂ ਦੀ ਰੂਹ ਹੈ, ਔਰ ਜਿਹੜੀ ਸਿੱਖ ਤਲਵਾਰ ਹੈ ਉਹ ਹਿੰਦੂਆਂ ਦੀ ਤਲਵਾਰ ਹੈ, ਕਿ ਵੀ ਤੁਸੀਂ ਉਹਨੂੰ ਜਜ਼ਬ ਆਪਣੇ 'ਚ ਕਰ ਰਹੇ ਹੋ। ਔਰ ਉਹੀ ਓਲਡ ਜਿਹੜਾ ਜਿਹੜਾ ਉਹਨਾਂ ਦਾ ਡਿਸਕੋਰਸ ਹੈ ਉਹਨੂੰ ਹੀ ਰਿਪੀਟ ਕਰ ਰਹੇ ਨੇ। The lengths to which they go to silence Sikhs and censor our people is shameless। ਕਿਸ ਹੱਦ ਤੱਕ ਉਹ ਸਾਡੀ ਆਵਾਜ਼ ਨੂੰ ਕ੍ਰਸ਼ ਕਰ ਰਹੇ ਨੇ, ਹਰ ਚੀਜ਼ ਸੈਂਸਰ ਹੋ ਰਹੀ ਹੈ, ਇਹ ਸ਼ਰਮਨਾਕ ਹੈ। ਦਿਲਜੀਤ keeps getting bashed for doing films like Satluj, Punjab 1984, or referring to self as Punjabi even at international stage like Jimmy Fallon show, and not calling self Indian। ਉਹ ਕਹਿੰਦੇ ਦੇਖੋ ਇਹ ਸੈਪਰੇਟਿਸਟ ਹੈ। ਇਹ ਜਦੋਂ ਈਵਨ ਉਸ ਦੇ ਸ਼ੋਅ ਤੇ ਵੀ ਗਿਆ ਜਿਮੀ ਫੈਲਨ ਦੇ, ਜਿਹਨੂੰ ਮਿਲੀਅਨਸ ਐਂਡ ਮਿਲੀਅਨਸ ਫੋਲੋ ਕਰਦੇ ਨੇ, ਐਡਮਾਇਰ ਕਰਦੇ ਨੇ, ਉੱਥੇ ਉਹਨੇ ਆਪਣੇ ਆਪ ਨੂੰ ਪੰਜਾਬੀ ਕਿਹਾ। ਇਹ ਤਾਂ ਪੰਜਾਬੀ ਨੈਸ਼ਨਲਿਜ਼ਮ ਪ੍ਰਮੋਟ ਕਰ ਰਿਹਾ, ਇੰਡੀਅਨ ਨਹੀਂ। Though he has gone to Ambani wedding and met Modi and also gone to Mahakal Mandir, still Indian pseudo-nationalists need excuses to bash him। ਕਿ ਉਹ ਆਪਣੇ ਆਪ ਨੂੰ ਪ੍ਰੋ ਹਿੰਦੂ ਸਾਬਤ ਕਰਨ ਦੇ ਲਈ ਉਹਨੇ ਚਮਕੀਲੇ ਦੀ ਫਿਲਮ ਚਮਕੀਲਾ ਵੀ ਬਣ ਗਿਆ, ਉਵੇਂ ਹੀ ਜਿਹੜਾ ਉਹ ਉਸ ਕਿਸਮ ਦੇ ਰੋਲ ਦੇ ਵਿੱਚ। ਫਿਰ ਅੰਬਾਨੀ ਦੀ ਵੈਡਿੰਗ ਤੇ ਵੀ ਚਲਾ ਗਿਆ,
ਮੋਦੀ ਨੂੰ ਜਾ ਕੇ ਸਪੈਸ਼ਲੀ ਮਿਲਿਆ ਔਰ ਬਹੁਤ ਝੁਕ ਕੇ ਔਰ ਸਲਾਮਾਂ ਕੀਤੀਆਂ। ਅਮਿਤਾਭ ਬੱਚਨ ਦੇ ਵੀ ਪੈਰੀਂ ਹੱਥ ਲਾਇਆ ਔਰ ਮਹਾਕਾਲ ਮੰਦਿਰ ਜਾ ਕੇ ਓਮ ਨਮੋ ਸ਼ਿਵਾਏ ਕਰ ਰਹੇ। ਕਹਿੰਦੇ ਪਰ ਇਹਦੇ ਨਾਲ ਵੀ ਉਹਨੂੰ ਜਿਹੜਾ ਇਹਨਾਂ ਨੇ ਮਾਫ ਨਹੀਂ ਕੀਤਾ ਹੈ ਔਰ ਉਹ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਉਹਨੂੰ ਬੈਸ਼ ਕਰਨ ਲਈ। ਵੀ ਹੈਵ ਹਿੰਦੂਜ਼ ਟ੍ਰਾਈਂਗ ਟੂ ਐਕਸਪਲੇਨ ਅਸ ਹਾਊ ਸਿੱਖਿਜ਼ਮ ਵਾਜ਼ ਕ੍ਰੀਏਟਡ टू प्रोटेक्ट इंडिया एंड हिंदूज और टू सर्व एंड सैक्रिफाइस। सिख का काम है देना, मांगना नहीं। और नॉनसेंस लाइक फॉरगिव फॉरगेट एंड मूव ऑन। ਉਹ ਸਿੱਖਾਂ ਨੂੰ ਕਹਿੰਦੇ ਦੇਖੋ ਜੀ ਤੁਸੀਂ ਤਾਂ ਬਣੇ ਹੀ ਸਾਡੇ ਲਈ, ਤੁਸੀਂ ਮੂੰਹ ਚੋਂ ਕੁਝ ਮੰਗਣਾ ਨਹੀਂ ਹੈ, ਤੁਸੀਂ ਬਸ ਦੇਣ ਜੋਗੇ ਲੰਗਰ ਖਵਾਓ ਸਾਨੂੰ ਤੇ ਘਰ ਨੂੰ ਜਾਓ। ਔਰ ਆਈ ਹੋਪ ਮੋਰ ਫਿਲਮਸ ਲਾਈਕ ਸਤਲੁਜ ਆਰ ਮੇਡ ਐਂਡ ਮੋਰ ਬੁੱਕਸ ਆਰ ਰਿਟਨ ਔਨ ਹਿਊਮਨ ਰਾਈਟਸ ਵਾਇਓਲੇਸ਼ਨਸ ਆਫ ਪੰਜਾਬ ਐਂਡ ਸਿੱਖਸ ਕੰਟੀਨਿਊ देयर डिफाइंड ਸਟਾਂਸ। ਕਿ ਹੋਰ ਕਿਤਾਬਾਂ ਲਿਖੀਆਂ ਜਾਣ, ਹੋਰ ਫਿਲਮਾਂ ਬਣਨ ਤੇ ਸਿੱਖ ਕਿਵੇਂ ਇਹਨਾਂ ਨੂੰ ਚੈਲੰਜ ਕਰਦੇ ਰਹਿਣ। ਆਈ ਹੋਪ ਐਟ ਲੀਸਟ ਨਾਓ ਸਿੱਖਸ ਇਨ ਇੰਡੀਆ ਵੇਕ ਅਪ ਐਂਡ ਸਟਾਪ ਬੀਇੰਗ ਫੂਲਡ ਬਾਈ ਹਿੰਦੂ ਪ੍ਰੋਪੇਗੈਂਡਾ। ਕਿ ਹੁਣ ਇਹ ਸਾਰੇ ਨੂੰ ਦੇਖ ਕੇ ਵੀ ਭਾਰਤ 'ਚ ਵਸਦੇ ਜਿਹੜੇ ਗੁਲਾਮ ਜ਼ਹਿਨੀਅਤ ਸਿੱਖ ਨੇ ਉਹਨਾਂ ਨੂੰ ਬੀਬੀ ਅਮਨਜੋਤ ਕੌਰ ਝਟਕਾ ਦੇ ਕੇ ਪੁੱਛ ਰਹੇ ਨੇ ਕਿ ਕਦੋਂ ਜਾਗੋਗੇ ਤੁਸੀਂ, ਹੁਣ ਵੀ ਦੇਖੋ ਤੁਹਾਡੇ ਨਾਲ ਕੀ ਹੋ ਰਿਹਾ, ਜਾਗੋ। ਵਨ ਕੈਨ ਓਨਲੀ ਹੋਪ ਵੀ ਅਸੀਂ ਇਹ ਆਸ ਹੀ ਕਰ ਸਕਦੇ ਕਿ ਉਹ ਜਾਗਣਗੇ। ਵੀ ਆਲਸੋ ਹੋਪ। ਔਰ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਤੋਂ ਫਿਲਮ ਨੂੰ ਲੈ ਕੇ ਹਿੰਦੂ ਤਮੀਆਂ ਵੱਲੋਂ ਦਿੱਤਾ ਗਿਆ ਐਂਟੀ ਸਿੱਖ ਰਿਐਕਸ਼ਨ ਬੀਜੇਪੀ ਲਈ ਮਾਰੂ ਸਾਬਤ ਹੋ ਸਕਦਾ ਹੈ, ਕਿਉਂਕਿ ਬੀਜੇਪੀ 2027 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਰ ਹਾਲਤ ਵਿੱਚ ਜਿੱਤਣਾ ਚਾਹੁੰਦੀ ਹੈ। ਸੋ ਹੁਣ ਬੀਜੇਪੀ ਨੇ ਡੈਮੇਜ ਕੰਟਰੋਲ ਕਰਨ ਲਈ ਆਪਣੀ ਪਗੜੀਧਾਰੀ ਬ੍ਰਿਗੇਡ ਨੂੰ ਉਤਾਰਿਆ ਹੈ।
ਜਿਨ੍ਹਾਂ ਨੇ ਹਿੰਦੂ ਸਿੱਖ ਏਕਤਾ ਦਾ ਰਾਗ ਜਿਹੜਾ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਪਾੜੇ ਦੇ ਟਟੂਆਂ ਸਿੱਖਾਂ ਵਿੱਚ ਜਿਹੜੇ ਨੇ ਕੈਪਟਨ ਅਮਰਿੰਦਰ, ਫੂਲਕਾ ਅਤੇ ਇਕਬਾਲ ਲਾਲ ਜਿਹੜੇ ਨੇ ਪੂਰੇ ਪੇਸ਼ ਹਨ। ਲੱਖ ਦੀ ਲਾਹਨਤ ਹੈ ਇਹਨਾਂ ਪਗੜੀਧਾਰੀ ਗੱਦਾਰਾਂ ਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪੰਜਾਬੀ ਦਾ ਅਖਾਣ ਹੈ ਕਿ ਵੀ ਪਾਜ ਮਲੰਮਾ ਲੈ ਗਿਆ। ਹੁਣ ਜਿਸ ਅੰਦਾਜ਼ ਦੇ ਵਿੱਚ ਬੀਜੇਪੀ ਨੇ 2027 ਦੀਆਂ ਚੋਣਾਂ ਪੰਜਾਬ 'ਚ ਜਿੱਤਣ ਦੇ ਲਈ ਇੱਕ ਪੂਰੀ ਪਗੜੀਧਾਰੀ ਚੋਰਾਂ ਦੀ ਫੌਜ ਇਕੱਠੀ ਕੀਤੀ। ਚੋਰ ਇਸ ਲਈ ਕਿਉਂਕਿ ਇਹ ਸਾਰੇ ਉਹ ਨੇ ਜਿਨ੍ਹਾਂ ਨੇ ਰੱਜ ਕੇ ਕਰਪਸ਼ਨ ਕੀਤੀ ਹੋਈ ਹੈ। ਅਹੁਦੇ ਦੀ ਭੁੱਖ ਜਿਹੜੀ ਹੈ ਇਹਨਾਂ ਨੂੰ ਘਰੇ ਨਹੀਂ ਬਹਿਣ ਦਿੰਦੀ, ਔਰ ਬੀਜੇਪੀ ਔਰ ਉਹਨਾਂ ਦੀ ਹਕੂਮਤ ਦਿੱਲੀ ਦੇ ਵਿੱਚ ਏਜੰਸੀਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ। ਕੈਪਟਨ ਅਮਰਿੰਦਰ, ਜਿਹਦੀ ਘਰਵਾਲੀ ਪਰਨੀਤ ਕੌਰ ਦਾ ਨਾਂ ਜਦੋਂ ਸਵਿਸ ਬੈਂਕਾਂ ਦੀ ਉਸ ਕਾਲੀ ਲਿਸਟ 'ਚ ਆਇਆ, ਔਰ ਉਸ ਤੋਂ ਬਾਅਦ ਅਮਰਿੰਦਰ ਸਿੰਘ ਆਪਣੇ ਦੂਸਰੀ ਟਰਮ ਦੇ ਵੇਲੇ ਲਗਭਗ 4 ਸਾਲ ਜਿਹੜਾ ਉਹ ਬੀਜੇਪੀ ਦਾ ਹੀ ਚੀਫ ਮਿਨਿਸਟਰ ਹੈ। ਇਹ ਜਦੋਂ ਤੱਕ ਕਾਂਗਰਸ ਵਾਲਿਆਂ ਨੂੰ ਸਮਝ ਆਈ, ਇਹਨੂੰ ਹਟਾਇਆ, ਉਦੋਂ ਤੱਕ ਕਾਫੀ ਇਹ ਡੈਮੇਜ ਕਰ ਚੁੱਕਾ ਸੀ। ਇਹੀ ਪਾਰਟ ਇਸ ਵੇਲੇ ਭਗਵੰਤ ਮਾਨ ਦੇ ਹਵਾਲੇ ਨਾਲ ਵੀ ਹੈ। ਇਹ ਬਿਲਕੁਲ ਠੀਕ ਹੈ ਕਿ ਬਈ ਉਹ ਅਮਿਤ ਸ਼ਾਹ ਦੀ ਛਤਰ ਛਾਇਆ ਥੱਲੇ ਹੀ ਜਿਹੜਾ ਉਹ ਕੰਮ ਕਰ ਰਿਹਾ। ਪਰ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ 2027 ਜਿੱਤਣ ਦੇ ਲਈ ਉਹਨਾਂ ਨੇ ਈਵਨ ਸੁਨੀਲ ਜਾਖੜ ਨੂੰ ਪਾਸੇ ਕਰਕੇ ਅਸ਼ਵਨੀ ਕੁਮਾਰ ਔਰ ਤਰੁਣ ਚੁੱਗ ਜਿਹੜੇ ਸੀਨੀਅਰ ਲੀਡਰ, ਪ੍ਰੈਜ਼ੀਡੈਂਟ, ਸੈਕਟਰੀ ਦੂਜੇ ਸੀ, ਕੇਵਲ ਸਿੰਘ ਢਿੱਲੋਂ ਪਗੜੀਧਾਰੀ ਨੂੰ ਲਿਆਂਦਾ। ਕੈਪਟਨ ਅਮਰਿੰਦਰ ਪਹਿਲਾਂ ਹੀ ਹੈਵੀ ਵੇਟ ਨਾਲ ਸੀ। ਪ੍ਰੇਮ ਸਿੰਘ ਲਾਲਪੁਰ, ਇਕਬਾਲ ਸਿੰਘ ਲਾਲਪੁਰਾ ਜਿਹੜਾ ਪਹਿਲਾਂ ਹੀ ਬੀਜੇਪੀ ਦਾ ਝੋਲੀ ਚੁੱਕ ਜਿਹੜਾ ਉਹ ਰਾਜ ਸਭਾ ਜਿਹੜੀ ਉਹਨੂੰ ਉੱਥੋਂ ਰੋਪੜ ਤੋਂ ਉਹਨੇ ਚੋਣ ਵੀ ਲੜੀ ਜਿਹੜੀ ਹੈ ਪਾਰਲੀਮੈਂਟ ਦੀ। ਉਹਨੂੰ ਮਾਈਨੋਰਟੀ ਕਮਿਸ਼ਨ ਦਾ ਵੀ ਚੇਅਰਮੈਨ ਬਣਾਇਆ ਹੋਇਆ, ਸਾਬਕਾ ਪੁਲਸੀਆ। ਉਸ ਤੋਂ ਪਹਿਲਾਂ ਇੱਕ ਉਹਨੇ ਉਸ ਤੋਂ ਕਿਤਾਬ ਲਿਖਵਾਈ ਸੀ, ਭਲੋ ਭਲੋ ਰੇ ਬ੍ਰਾਹਮਣੋ, ਕਿ ਜੀ ਬ੍ਰਾਹਮਣਾਂ ਦਾ ਸਿੱਖ ਧਰਮ ਦੇ ਵਿੱਚ ਕੀ ਯੋਗਦਾਨ ਹੈ, ਔਰ ਕਿਵੇਂ ਇਸ ਨੇ ਹਰ ਉਸ ਗੱਲ ਨੂੰ ਜਿਹੜਾ ਉਹ ਜਸਟੀਫਾਈ ਕਰਨ ਦੇ ਲਈ ਜਿਹੜੀ ਇਹਨਾਂ ਦੇ ਖਿਲਾਫ ਜਾਂਦੀ ਹੈ। ਉਹ ਕਿਸੇ ਹੱਦ ਤੱਕ ਵੀ ਜਾਂਦੇ ਨੇ, ਇਤਿਹਾਸ ਦਾ ਤਰੋੜਦੇ ਮਰੋੜਦੇ ਹੀ ਨੇ ਸਾਹਮਣੇ ਫੈਕਟਸ ਨੂੰ ਦੇਖ ਕੇ ਵੀ। ਆ ਜੋ ਕੁਛ ਹੁਣ ਉੱਤਰਾਖੰਡ ਦੇ ਵਿੱਚ ਜਾਂਦੇ ਸਿੱਖਾਂ ਦੇ ਨਾਲ ਹੋਇਆ, ਦੂਜਾ ਹੋਇਆ। ਲੇਕਿਨ ਇਹ ਤੁਸੀਂ ਠੀਕ ਹੈ ਵੀ ਇੱਕ ਸਟੇਜ ਤੇ ਤੁਸੀਂ ਇਸ ਕਿਸਮ ਦਾ ਇੱਕ ਝੂਠ ਦਾ ਨੈਰੇਟਿਵ, ਝੂਠ ਦਾ ਬਿਰਤਾਂਤ ਕ੍ਰੀਏਟ ਕਰ ਲੈਂਦੇ ਹੋ, ਪਰ ਅਲਟੀਮੇਟਲੀ ਪਾਜ ਮਲੰਮਾ ਲੈ ਜਾਂਦਾ ਹੈ। ਹੁਣ ਸਤਲੁਜ ਫਿਲਮ ਜਿਹੜੀ 4 ਸਾਲ ਪਹਿਲਾਂ, ਲਗਭਗ 3.5 ਸਾਲ ਤੋਂ ਬਣੀ ਹੈ। ਪਹਿਲਾਂ ਘੱਲੂਘਾਰਾ ਦਾ ਇਹਦਾ ਨਾਂ ਸੀ, ਉਹਨਾਂ ਕਿਹਾ ਜੇ ਨਾਂ ਬਦਲੋ। ਉਹਨਾਂ ਨੇ ਘੱਲੂਘਾਰਾ ਬਦਲਿਆ, ਪੰਜਾਬ 1995 ਰੱਖਿਆ। ਉਹਨਾਂ ਕਹਿੰਦੇ ਨਹੀਂ ਇਹ ਵੀ ਬਦਲੋ। ਫਿਰ ਉਹਨਾਂ ਨੇ ਸਤਲੁਜ ਰੱਖਤਾ। ਇਹਦੇ ਬਾਵਜੂਦ ਕਿ ਸੈਂਸਰ ਬੋਰਡ ਨੇ 127 ਪਹਿਲਾਂ 63 ਤੋਂ ਸ਼ੁਰੂ ਹੋਇਆ, 127 ਕੱਟ ਲਾਏ, ਪਰ ਕਦੇ ਵੀ ਜਿਹੜਾ ਉਹ ਉਹਨਾਂ ਨੂੰ ਥੀਏਟਰਾਂ 'ਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਹੁਣ ਜਿਹੜੇ ਪਲੇਟਫਾਰਮ ਦੇ ਉੱਤੇ ਰਿਲੀਜ਼ ਕੀਤਾ ਉਹਦਾ ਵੀ ਮਾਲਕ ਜਿਹੜਾ ਉਸ ਪਲੇਟਫਾਰਮ ਦਾ ਬੀਜੇਪੀ ਦਾ MP ਹੈ। ਹੁਣ ਉਹ ਆਪਣੇ ਵੱਲੋਂ ਤਾਂ ਉਹਨਾਂ ਦਾ ਟਰਾਇਲ ਬੈਲੂਨ ਸੀ ਕਿ ਵੀ ਉਹਨਾਂ ਨੂੰ ਲੱਗਾ ਕਿ ਵੀ ਇਹ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਉਹ ਦੇਖਦੇ ਨੇ ਵੀ ਕਾਂਗਰਸ ਨੂੰ ਜੇ ਅਨਸੀਟ ਕਰਨਾ ਹੈ, ਜੇ 2027 ਦੀਆਂ ਤੁਸੀਂ ਚੋਣਾਂ ਜਿੱਤਣੀਆਂ ਨੇ, ਤੇ ਫਿਰ ਤੁਹਾਨੂੰ ਇਹ ਦੱਸਣਾ ਪਏਗਾ ਸਿੱਖਾਂ ਦੀ ਮੈਜੋਰਿਟੀ ਨੂੰ ਆਪਣੇ ਨਾਲ ਲਾਉਣ ਦੇ ਲਈ ਕਿ ਦੇਖੋ ਕਾਂਗਰਸ ਨੇ ਕਿੰਨੇ ਜ਼ੁਲਮ ਕੀਤੇ ਸਿੱਖਾਂ ਤੇ, ਜੂਨ 84 ਕੀਤਾ, ਨਵੰਬਰ 84, ਇਹ ਉਹ। ਸੋ ਉਹਦੇ ਲਈ ਕਿਉਂਕਿ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਬਾਇਓਪਿਕਸ ਹੈ ਜਾਂ ਉਹਦੇ 'ਚੋਂ ਕੋਈ ਖਾਲਿਸਤਾਨ ਦਾ ਨੈਰੇਟਿਵ ਤਾਂ ਨਹੀਂ ਨਿਕਲਦਾ, ਜ਼ੁਲਮਾਂ ਦੀ ਕਹਾਣੀ ਔਰ ਕਾਂਗਰਸ ਦੇ ਪੀਰੀਅਡ, ਕਾਂਗਰਸ ਦੇ ਰੂਲ ਦੇ ਦੌਰਾਨ। ਸੋ ਉਹਨਾਂ ਨੇ ਉਹਨੂੰ ਲਾ ਦਿੱਤਾ ਇਹ ਦੇਖਣ ਲਈ ਟਰਾਇਲ ਬੈਲੂਨ। ਪਰ 48 ਘੰਟੇ ਦੇ ਵਿੱਚ ਜਿਹੜਾ ਉਸ ਦੇ ਉੱਤੇ ਇੱਕਦਮ ਚਰਚਾ ਸ਼ੁਰੂ ਹੋਈ, ਉਹਨਾਂ ਨੇ ਹੇਸਟਲੀ ਉਹਨੂੰ ਉੱਥੋਂ ਹਟਾ ਦਿੱਤਾ। ਹੁਣ ਉਹਨਾਂ ਨੂੰ ਲੱਗਾ ਕਿ ਵੀ ਇਹ ਸਾਡੇ ਹੱਕ 'ਚ ਨਹੀਂ ਜਾਏਗਾ। ਪਰ ਵਾਕਿਆ ਹੀ ਇਹ ਹੁੰਦਾ ਵੀ ਕੁਦਰਤ ਨੇ ਆਪਣੇ ਢੰਗ ਦੇ ਨਾਲ ਜਿਹੜਾ ਹੈ ਉਹ ਪਾਜ ਮਲੰਮਾ ਲਾਉਣਾ ਹੁੰਦਾ ਕਿ ਵੀ ਜਿਉਂ ਹੀ ਉਹਦੇ ਤੋਂ ਪਲੇਟਫਾਰਮ ਤੋਂ ਵਿਦਡਰਾ ਹੋਈ, ਤੇ ਜੇ ਲੱਗੀ ਰਹਿੰਦੀ ਸ਼ਾਇਦ ਇਸ ਕਦਰ ਉਸ ਦੀ ਚਰਚਾ ਨਾ ਹੁੰਦੀ। ਉਹ ਵਿਦਨ ਜਿਹੜਾ ਇਸ ਕਦਰ ਇੱਕ ਪੂਰਾ ਰੋਹ ਫੈਲਿਆ ਕਿ ਅੱਜ ਹਾਲਾਤ ਪੰਜਾਬ ਦੇ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਉਸ ਨੂੰ ਦਿਖਾਇਆ ਜਾ ਰਿਹਾ। ਹਾਲਾਂ ਇੰਟਰਨੈਸ਼ਨਲ ਪਲੇਟਫਾਰਮਸ ਤੋਂ ਵੀ ਹਟਵਾ ਦਿੱਤੀ ਗਈ ਹੈ,
ਔਰ ਇਹ ਚਰਚਾ ਆਮ ਲੋਕਾਂ 'ਚ ਵੀ, ਆਮ ਸਿੱਖਾਂ 'ਚ ਵੀ ਉਹਨਾਂ ਨੂੰ ਲੱਗਾ ਕਿ ਭਾਈ ਅੱਛਾ ਉਹਨਾਂ ਨੇ ਤਾਂ ਜ਼ੁਲਮ ਕੀਤੇ ਤੁਸੀਂ, ਔਰ ਜਿਹੜੇ ਰਾਈਟਫੁਲੀ ਜਿਨ੍ਹਾਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਜਿਹੜੇ ਨੇ ਉਹ 31 ਸਾਲ ਬਾਅਦ ਫੇਰ ਅਗਵਾ ਹੋਏ ਕਿ ਵੀ ਨਾ ਜਿਉਂਦੇ ਨੂੰ ਸੱਚ ਤੱਕ ਪਹੁੰਚਣ ਦਿੱਤਾ ਗਿਆ, ਉਹਨਾਂ ਨੇ ਜੇ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਅਗਵਾ ਕਰਕੇ ਮਾਰ ਦਿੱਤਾ ਗਿਆ। ਔਰ 1995 ਤੋਂ ਬਾਅਦ ਹੁਣ ਜਦੋਂ ਕਿ 31 ਸਾਲ ਹੋ ਗਏ ਨੇ, ਇੱਕ ਫਿਲਮ ਦੇ ਰੂਪ ਦੇ ਵਿੱਚ ਉਹਨਾਂ ਦੇ ਕੀਤੇ ਕੰਮ ਨੂੰ ਜਦੋਂ ਸਾਹਮਣੇ ਲਿਆਂਦਾ ਗਿਆ, ਜਸਵੰਤ ਸਿੰਘ ਖਾਲੜਾ ਇੱਕ ਵਾਰ ਫੇਰ ਅਗਵਾ ਹੋਏ। ਹੁਣ ਇਸ ਸਾਰੇ 'ਚ ਬੀਜੇਪੀ ਨੂੰ ਲੱਗਾ ਵੀ ਇਹ ਤਾਂ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ, ਵੀ ਅਸੀਂ ਤਾਂ 7-8 ਮਹੀਨੇ ਰਹਿ ਗਏ ਨੇ, ਜਿੱਤਣਾ ਕਿਵੇਂ। ਹੁਣ ਉਹਨਾਂ ਨੇ ਇਹ ਜਿਹੜੇ ਆਪਣੇ ਪਗੜੀਧਾਰੀ ਬ੍ਰਿਗੇਡ, ਰੈਂਟਾ ਸਿੱਖ ਜਿਹਨਾਂ ਨੂੰ ਮੈਂ ਕਹਿੰਦਾ, ਉਹਨਾਂ ਦੀ ਫੌਜ ਉਤਾਰੀ ਹੈ। ਹੁਣ ਇੱਕ ਤਾਂ ਤਾਜ਼ਾ ਹਰਵਿੰਦਰ ਫੂਲਕਾ ਜਿਹੜਾ ਦਿੱਲੀ 'ਚ ਬੈਠਾ, ਜਿਹੜਾ ਉਹ ਸੱਜਣ ਕੁਮਾਰ ਔਰ ਦੂਜਿਆਂ ਨੂੰ ਜੀ ਮੈਂ ਇਹਨੂੰ ਇਹ ਕਰਤਾ ਉਹ ਕਰਤਾ, ਆਮ ਆਦਮੀ ਪਾਰਟੀ ਦਾ ਲੀਡਰ ਆਫ ਦਾ ਆਪੋਜੀਸ਼ਨ ਉੱਥੋਂ ਰਿਜ਼ਾਈਨ ਕਰਕੇ MLA ਤੋਂ, ਔਰ ਬੀਜੇਪੀ 'ਚ ਤਾਜ਼ਾ ਆਇਆ। ਹਾਲਾਂ ਜਿੰਨੀਆਂ ਲਾਹਨਤਾਂ ਉਹਨੂੰ ਪਈਆਂ ਸ਼ਾਇਦ ਹੀ ਕਿਸੇ ਨੂੰ ਇਸ ਪੀਰੀਅਡ 'ਚ ਪਈਆਂ ਹੋਣ। ਹੁਣ ਪਹਿਲਾਂ ਤਾਂ ਉਹਨੂੰ ਉਤਾਰਿਆ। ਮੈਂ ਉਹਦਾ TV ਦੇ ਉੱਤੇ ਇੰਟਰਵਿਊ ਦੇਖ ਰਿਹਾ ਸੀ, ਉਹ ਇਹ ਕਹਿ ਰਿਹਾ ਕਿ ਜੀ ਇਹ ਜਿਹੜਾ ਹੈ ਇਹ ਕੋਈ ਹਿੰਦੂ ਸਿੱਖ ਏਕਤਾ ਬੜੀ ਜ਼ਰੂਰੀ ਹੈ, ਸਾਰੇ ਪੀਰੀਅਡ 'ਚ ਰਹੀ ਹੈ। ਦੇਖੋ ਨਵੰਬਰ 84 'ਚ ਵੀ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ, ਮੇਰੇ ਮਾਲਕ ਮਕਾਨ ਨੇ ਮੈਨੂੰ ਬਚਾਇਆ, ਔਰ ਦੂਜਾ ਔਰ ਨਹੀਂ ਤਾਂ ਇੰਨਾ ਹੋਣਾ ਸੀ। ਨਹੀਂ ਤਾਂ ਇਹ ਜਿਹੜਾ ਨਵੰਬਰ 84 ਹੈ ਇਹ ਇੱਕ ਪਾਰਟੀ ਨੇ ਕੀਤਾ ਸੀ, ਪਾਰਟੀ ਦੇ ਵੀ ਗੁੰਡਿਆਂ ਨੇ ਕੀਤਾ ਸੀ, ਕਿਉਂਕਿ ਉਹੀ ਕਾਂਗਰਸ ਫੋਕਸ ਤੁਸੀਂ ਰੱਖਣਾ। ਪਰ ਜਿਹੜੇ ਹਿੰਦੂ ਸੀ ਉਹਨਾਂ ਨੇ ਤਾਂ ਸਾਨੂੰ ਬਚਾਇਆ। ਹੁਣ ਇਹ ਫੂਲਕਾ ਇੰਨਾ ਬੇਈਮਾਨ ਆਦਮੀ ਬਣਿਆ ਹੋਇਆ, ਪਹਿਲਾਂ ਹੀ ਹੋਏਗਾ। ਕਈ ਵਾਰੀ ਉਹ ਜਿਵੇਂ ਪਲੇਟੋ ਨੇ ਕਿਹਾ ਨਾ, ਜਦੋਂ ਕੋਈ ਲੋਕਾਂ ਨੂੰ ਤਾਕਤ ਮਿਲਦੀ ਹੈ ਜਾਂ ਕਈਆਂ ਦੀ ਭੁੱਖ ਹੁੰਦੀ ਹੈ ਤਾਕਤ ਤੱਕ ਪਹੁੰਚਣ ਲਈ, ਤਾਂ ਉਹ ਬਦਲ ਜਾਂਦੇ ਨੇ। ਤਾਂ ਉਹਨੇ ਸ਼ਾਇਦ ਕਿਹਾ ਵੀ ਉਹ ਬਦਲਦੇ ਨਹੀਂ, ਕਿਸੇ ਨੇ ਹੋਰ ਨੇ ਉਹਨੂੰ ਕਾਊਂਟਰ ਕੀਤਾ, ਉਹ ਆਪਣੇ ਆਪ ਨੂੰ ਰਿਵੀਲ ਕਰਦੇ ਨੇ, ਉਹ ਪਹਿਲਾਂ ਹੀ ਉਹ ਹੁੰਦੇ ਨੇ। ਜਦੋਂ ਉਹ ਕਿਸੇ ਸਿਚੁਏਸ਼ਨ ਜਾਂਦੇ ਨੇ ਉਹਨਾਂ ਦਾ ਅਸਲੀ ਰੰਗ ਬਾਹਰ ਆ ਜਾਂਦਾ ਹੈ। ਇਹਨੂੰ ਭੁੱਲ ਗਿਆ ਫੂਲਕੇ ਨੂੰ ਕਿ ਭਾਈ ਦਿੱਲੀ ਦੇ ਥਾਣਿਆਂ 'ਚ ਸੈਂਕੜਿਆਂ ਸ਼ਿਕਾਇਤਾਂ RSS ਦੇ ਵਰਕਰਾਂ ਦੇ ਖਿਲਾਫ ਸੀ, ਜਿਹੜੀਆਂ ਵਾਜਪਾਈ ਦੀ ਸਰਕਾਰ ਵੇਲੇ ਵਾਪਸ ਲਈਆਂ ਗਈਆਂ। ਉਹਨਾਂ ਦਾ ਨਾਨਾ ਜੀ ਦੇਸ਼ਮੁਖ ਆਈਡੀਅਲੋਗ RSS ਦਾ, ਜਿਹਨੂੰ ਭਾਰਤ ਰਤਨ ਦਾ ਖਿਤਾਬ ਮੋਦੀ ਨੇ ਦਿੱਤਾ ਹੈ, ਉਹ 8 ਕਿ 9 ਨਵੰਬਰ ਨੂੰ 84 ਨੂੰ ਚਿੱਠੀ ਸਰਕੂਲੇਟ ਕਰਦਾ ਸਾਰਿਆਂ ਕਿ ਸਿੱਖ ਚੁੱਪ ਕਰਕੇ ਬਹਿ ਜਾਣ, ਇਹ ਡਿਜ਼ਰਵ ਕਰਦੇ ਸੀ ਕਿ ਭਾਈ ਇਹਨਾਂ ਨਾਲ ਹੋਵੇ। ਬਿਲਕੁਲ ਇਹ ਹੁਣ ਟਿਕ ਕੇ ਬਹਿ ਜਾਣ, ਆਪਣੇ ਆਪ ਨੂੰ ਮਨਜ਼ੂਰ ਕਰਨ ਹਿੰਦੂਆਂ ਦਾ ਹਿੱਸਾ। ਅਟਲ ਬਿਹਾਰੀ ਵਾਜਪਾਈ ਔਰ ਅਡਵਾਨੀ ਵਰਗੇ ਦਿੱਲੀ ਦੇ ਵਿੱਚ ਜਿਹੜੇ ਨੇ ਉਹ ਪ੍ਰੋਟੈਸਟ ਲੀਡ ਕਰਦੇ ਰਹੇ ਕਿ ਦਰਬਾਰ ਸਾਹਿਬ 'ਚ ਫੌਜ ਭੇਜੋ। ਹੁਣ ਇਸ ਸਭ ਦੇ ਬਾਵਜੂਦ ਜੇ ਉਹ ਝੂਠ ਦੇ ਥੱਲੇ ਉਹ ਕਹਿ ਰਿਹਾ ਕਿ ਦੇਖੋ ਇੰਨੀ ਹਿੰਦੂ ਸਿੱਖ ਏਕਤਾ ਮਜ਼ਬੂਤ ਰਹੀ, ਮਜ਼ਬੂਤ ਇਸ ਲਈ ਰਹੀ ਕਿਉਂਕਿ ਸਿੱਖਾਂ ਨੇ ਕਦੇ ਹਿੰਦੂਆਂ ਦੇ ਨਾਲ ਨਫ਼ਰਤ ਦੇ ਥੱਲੇ, ਨਹੀਂ ਤਾਂ ਜੇ ਸਿੱਖ ਆਪਣੀ ਆਈ ਤੇ ਆ ਜਾਂਦੇ ਤੇ ਫਿਰ ਪੰਜਾਬ 'ਚ ਹਿੰਦੂ ਬਚ ਕਿਵੇਂ ਗਿਆ ਇਹਨਾਂ ਸਾਰੇ ਸਾਲਾਂ, ਜਦੋਂ ਕਿ ਪੰਜਾਬ 'ਚ ਮਿਲੀਟੈਂਸੀ ਸੀ, ਜਾਂ ਨਵੰਬਰ 84 'ਚ ਜਦੋਂ ਭਾਰਤ ਭਰ 'ਚ ਸਿੱਖਾਂ ਦਾ ਸ਼ਿਕਾਰ ਕੀਤਾ ਗਿਆ, ਪੰਜਾਬ 'ਚ ਕਿਉਂ ਨਹੀਂ ਸਿੱਖਾਂ ਨੇ ਜਿਹੜਾ ਉਹ ਰਿਐਕਟ, ਕਿਉਂਕਿ ਸਿੱਖਾਂ ਨੂੰ ਪਤਾ ਹੈ ਕਿ ਉਹਨਾਂ ਦੀ ਲੜਾਈ ਸਟੇਟ ਦੇ ਨਾਲ ਹੈ ਔਰ ਉਸ ਨਫ਼ਰਤ ਦੇ ਥੱਲੇ ਉਹ ਨਹੀਂ ਜਿਉਂਦੇ ਜਿਹਦੇ ਥੱਲੇ ਤੁਸੀਂ ਜਿਉਂਦੇ ਹੋ। ਪਰ ਹੁਣ ਇਹ ਕਹਿ ਰਹੇ ਨੇ ਕਿ ਜੀ ਇਹ ਸਾਨੂੰ ਬਹੁਤ ਹਿੰਦੂ ਸਿੱਖ ਏਕਤਾ ਬਣਾ ਕੇ ਰੱਖਣ ਦੀ ਲੋੜ ਹੈ। ਉਹੀ ਪਾਰਟ ਹੁਣ ਉਹ ਜਦੋਂ ਤੁਸੀਂ ਇਹਨਾਂ ਸਾਰਿਆਂ ਦਾ ਇੰਟਰਵਿਊ ਦੇਖਦੇ ਹੋ ਫਿਰ ਤੁਹਾਨੂੰ ਲੱਗਦਾ ਵੀ ਉਹ ਇਹਨਾਂ ਦੇ ਉਹ ਗੈਂਡੇ ਦਾ ਬੱਚਾ ਜਿਹੜਾ ਬੈਠਾ ਹੋਇਆ ਅਮਿਤ ਸ਼ਾਹ, ਉਹਦੀ ਸਕ੍ਰਿਪਟ ਦੇ ਉੱਤੇ ਕੰਮ ਕਰ ਰਹੇ ਨੇ। ਇਹ HS ਫੂਲਕੇ ਦੇ ਇੰਟਰਵਿਊ ਦੂਜੇ ਤੀਜੇ। ਹੁਣ ਜਦੋਂ ਜਿਹੜਾ ਲਾਲਪੁਰੇ ਦਾ ਮੈਂ ਜ਼ਿਕਰ ਕੀਤਾ, ਜਿਹੜਾ ਮਾਈਨੋਰਿਟੀ ਕਮਿਸ਼ਨ 'ਚ ਵੀ ਯਾਰ ਦੂਜਾ, ਉਹ ਕਹਿ ਰਿਹਾ ਸਤਲੁਜ ਸ਼ੁੱਡ ਨਾਟ ਬੀ ਪੋਲੀਟੀਸਾਈਜ਼ਡ, ਵੀ ਸ਼ੁੱਡ ਵਰਕ ਫਾਰ ਹਿੰਦੂ ਸਿੱਖ ਯੂਨਿਟੀ। ਲਾਲਪੁਰਾ ਕਿ ਦੇਖੋ ਇਹ ਸਤਲੁਜ ਫਿਲਮ ਦਾ ਸਿਆਸੀਕਰਨ ਕਿਹਨੇ ਕੀਤਾ? ਸਿਆਸੀਕਰਨ ਤੁਸੀਂ ਉਹਨੂੰ ਇੱਕ ਐਜ਼ ਏ ਫਿਲਮ ਜਿਵੇਂ ਬਾਕੀ ਚੱਲਦੀਆਂ ਨੇ, ਤੁਸੀਂ ਧੁਰੰਧਰ 1 ਧੁਰੰਧਰ 2 ਚਲਾਈ, ਤੁਸੀਂ ਕਸ਼ਮੀਰ ਫਾਈਲਸ, ਕੇਰਲਾ ਜਿਹੜੇ ਝੂਠਾ ਪ੍ਰੋਪੇਗੈਂਡਾ ਉਹਨੂੰ ਤੁਸੀਂ ਉਹ ਜਿਹੜਾ ਉਹ ਉਹਨਾਂ ਦੇ ਉੱਤੇ ਟੈਕਸ ਮਾਫ ਕੀਤਾ ਤਾਂ ਕਿ ਤੁਹਾਡਾ ਝੂਠ ਪਹੁੰਚੇ। ਇਹਦੇ ਤੇ ਤਾਂ ਤੁਸੀਂ ਜਿਹੜਾ ਉਹ ਪਾਬੰਦੀ ਹੈ, ਪੋਲੀਟੀਸਾਈਜ਼ ਕੌਣ ਕਰ ਰਿਹਾ? ਕਿਉਂਕਿ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਯੰਗ ਜਨਰੇਸ਼ਨ ਹੈ ਸਿੱਖਾਂ ਦੀ, ਜਿਹੜੇ ਖਾਲੜਾ ਸਾਹਿਬ ਦੀ ਸ਼ਹਾਦਤ ਤੋਂ 31 ਸਾਲ ਬਾਅਦ ਜਿਹੜੇ ਦੇਖ ਰਹੇ ਨੇ, ਉਹ ਤਾਂ ਬਿਲੀਵ ਹੀ ਨਹੀਂ ਕਰ ਰਿਹਾ ਕਿ ਵੀ ਇਸ ਕਿਸਮ ਦੇ ਵੀ ਜ਼ੁਲਮ ਹੋਏ ਨੇ ਸਾਡੇ ਉੱਤੇ। ਤੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਿੱਖਾਂ ਦੇ ਵਿੱਚ ਉਹ ਰੋਹ ਵਾਪਸ ਆ ਰਿਹਾ ਔਰ ਆਉਣਾ ਬਣਦਾ। ਤੁਸੀਂ ਜੇ ਆਪਣੇ ਜਦੋਂ ਅਸੀਂ ਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਣ ਇਹ ਪੜ੍ਹਦੇ ਆ ਜਾਂ ਕਹਿੰਦੇ ਆ, ਮਤਲਬ ਇਹ ਹੀ ਹੈ ਕਿ ਬਈ
ਕਈ ਵਾਰ ਤਾਂ ਪਤਾ ਹੀ ਨਹੀਂ ਹੁੰਦਾ ਕਿ ਵੀ ਤੁਹਾਡੇ ਨਾਲ ਕੀ ਹੋਇਆ। ਪੰਜਾਬ ਦੀ ਧਰਤੀ ਤੇ ਉਹ ਧਰਤੀ ਹੈ ਕਿ ਜਿੱਥੇ ਜਿਹੜਾ ਵੈਰ ਈਵਨ ਸ਼ਰੀਕੇ 'ਚ ਵੀ ਹੁੰਦਾ ਸੀ, ਉਹ ਉਹਨਾਂ ਦਾ ਜਿਹੜਾ ਮਾਰਤੇ ਇੱਕ ਸ਼ਰੀਕੇ ਵਾਲਿਆਂ ਨੇ ਟੱਬਰ ਸਾਰਾ, ਇੱਕ ਬੱਚਾ ਛੋਟਾ ਜਿਹੜਾ ਹੈ ਉਹ ਬਚ ਜਾਂਦਾ ਸੀ, ਉਹਨੂੰ ਮਾਂ ਕਿਤੇ ਦੂਰ ਲੈ ਜਾਂਦੀ ਸੀ, ਉਹਨੂੰ ਪਾਲਦੀ ਸੀ ਤਾਂ ਕਿ ਸ਼ਰੀਕਾਂ ਦੀ ਨਜ਼ਰਾਂ ਤੋਂ ਦੂਰ। ਪਰ ਉਹ ਵੀ ਜਦੋਂ 14-15 ਸਾਲ ਦਾ ਗੱਭਰੂ ਹੁੰਦਾ ਸੀ ਤਾਂ ਫਿਰ ਉਹਨੂੰ ਕਹਿੰਦੇ ਸੀ ਕਿ ਪੁੱਤਰ ਜਾ ਕੇ ਬਦਲਾ, ਹਾਂ ਹੁਣ ਮੈਂ ਤੈਨੂੰ ਦੱਸਣ, ਜੇ ਤੂੰ ਮੇਰਾ ਦੁੱਧ ਚੁੰਘਿਆ ਆ ਬਦਲਾ ਲੈਣਾ ਸ਼ਰੀਕਾਂ ਨੇ। ਸੋ ਉਸ ਧਰਤੀ ਦੇ ਉੱਤੇ ਔਰ ਜਿੱਥੇ ਸਿੱਖੀ ਦੇ ਵਿੱਚ ਮੂਲ ਤੌਰ ਦੇ ਉੱਤੇ ਜਿਹੜਾ ਇਹ ਪਾਰਟ ਹੈ ਕਿ ਭਾਈ ਦੁਸ਼ਮਣ ਨੂੰ ਜਿਹੜਾ ਹੈ ਔਰ ਜ਼ਾਲਮ ਨੂੰ ਖਾਸ ਤੌਰ ਦੇ ਉੱਤੇ ਸੰਤ ਉਬਾਰਨ, ਦੁਸ਼ਟ ਸੰਘਾਰਨ, ਇਹ ਸਾਡਾ ਮਿਸ਼ਨ ਰਿਹਾ ਕਿ ਭਾਈ ਉਹ ਸਿਸਟਮ ਜਿਹਦੇ 'ਚ ਭਲੇ ਲੋਕ ਉੱਭਰ ਕੇ ਅੱਗੇ ਆਉਣ ਔਰ ਦੁਸ਼ਟਾਂ ਦਾ ਸੰਘਾਰ ਕਰਨਾ। ਸੋ ਉਹਨਾਂ ਨੂੰ ਇਹ ਇੰਨੇ ਕੁ ਖੌਫਜ਼ਦਾ ਹੋਏ, ਇਹ ਆਪਣੇ ਥਾਂ ਤੇ ਜਿਹੜਾ ਇਸ ਤੇ ਲੱਗ ਰਿਹਾ। ਹੁਣ ਦਿੱਲੀ ਕਮੇਟੀ ਜਿਨ੍ਹਾਂ ਨੇ ਜਿਹੜਾ ਉਹ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਫਿਲਮ ਸਕਰੀਨ ਕਰਨੀ ਸੀ, ਉਹ ਦੌੜ ਗਏ, ਦਿੱਲੀ ਗਵਰਨਮੈਂਟ ਦਾ ਪ੍ਰੈਸ਼ਰ ਪਿਆ। ਹੁਣ ਉਹ ਮੰਗ ਕਰ ਰਹੇ ਨੇ ਕਿ ਜੀ ਇਹ ਜਿਹੜੇ ਜਿਨ੍ਹਾਂ ਪੁਲਸੀਆਂ ਨੇ ਖਾਲੜੇ ਨੂੰ ਮਾਰਿਆ ਉਹਨਾਂ ਨੂੰ ਜਿਹੜੇ ਬਹਾਦਰੀ ਅਵਾਰਡ ਦਿੱਤੇ ਗਏ ਉਹ ਵਾਪਸ ਲੈ ਲਓ। ਉਹ ਤਾਂ ਜੇਲ੍ਹ 'ਚ ਦੌੜਾਏ ਹੋਏ ਨੇ ਉਹਨਾਂ ਨੇ, ਉਹ ਆਮ ਆਦਮੀ ਪਾਰਟੀ ਸਰਕਾਰ ਨੇ ਜਸਪਾਲ ਸਿੰਘ ਨਾਂ ਦਾ ਔਰ ਦੂਜਾ ਜਿਹੜੇ ਨੇ ਸਾਰੇ ਬਾਹਰ ਕੱਢੇ ਹੋਏ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜੇ ਕੈਪਟਨ ਅਮਰਿੰਦਰ ਉਹਨੇ ਟ੍ਰਿਬਿਊਨ ਨੂੰ ਇੰਟਰਵਿਊ ਦਿੱਤਾ ਤੇ ਜਿੱਥੇ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਬਿੱਟੂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਇਸ ਕਿਸਮ ਦਾ ਜਿਹੜਾ ਇਹ ਡਿਬੇਟ ਨਹੀਂ ਹੋਣੀ ਚਾਹੀਦੀ ਜਾਂ ਉਹਨੇ ਜਿਹੜਾ ਇਹ ਕੀਤਾ। ਪਰ ਜਦੋਂ ਤੁਸੀਂ ਇੰਟਰਵਿਊ ਦੀ ਡੀਟੇਲ ਦੇਖਦੇ ਹੋ ਉਹਦੇ 'ਚੋਂ ਫਿਰ ਜਸਟੀਫਾਈ ਕਰਦਾ ਕਿ ਭਾਈ ਜੇ ਜਿਹੜਾ ਜੇ 25,000 ਮਾਰੇ ਗਏ ਸੀ ਉਹਨਾਂ 'ਚ 1800 ਪੁਲਿਸਮੈਨ ਵੀ, ਉਹ 1800 ਪੁਲਿਸਮੈਨ ਤਾਂ ਤੁਸੀਂ ਬੈਂਡ ਬਾਜੇ ਵਜਾ ਕੇ ਉਹਨਾਂ ਨੂੰ ਸਟੇਟ ਫਿਊਨਰਲ ਦਿੱਤੇ ਨੇ। ਉਹਨਾਂ ਦੇ ਮੁੰਡਿਆਂ ਨੂੰ ਤੁਸੀਂ ਜਿਹੜਾ ਸਿੱਧੇ ਡੀਐਸਪੀ ਭਰਤੀ ਕੀਤਾ, ਉਹ ਤਾਂ 25,000 ਦਾ ਹਿੱਸਾ ਨਹੀਂ ਹੈਗੇ। ਪਰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਇਹ ਕਹਿ ਰਿਹਾ ਕਿ ਜੇ 25,000 ਮਰੇ ਸੀ ਤੇ 1800 ਪੁਲਿਸਮੈਨ ਵੀ ਸੀ ਜਿਨ੍ਹਾਂ ਨੇ ਦਹਿਸ਼ਤਗਰਦਾਂ ਦੇ ਨਾਲ ਲੜਦੇ ਮਰੇ ਔਰ ਬਾਕੀ ਹਜ਼ਾਰਾਂ ਹੋਰ ਇਨੋਸੈਂਟ ਵੀ ਮਰੇ। ਔਰ ਇਹ ਜਿਹੜੇ ਨੇ ਇਹ ਨਾ ਬਾਹਰ ਆਣੇ ਲਿਆਓ ਬਾਹਰ। ਤੂੰ 2 ਵਾਰ ਚੀਫ ਮਿਨਿਸਟਰ ਹੈ, ਤੈਨੂੰ ਸ਼ਰਮ ਨਹੀਂ ਆਉਂਦੀ ਕਿ ਬਈ ਤੂੰ ਪਹਿਲਾਂ ਬਰਨਾਲੇ ਦੀ ਮਿਨਿਸਟਰੀ ਦੇ ਵਿੱਚ ਵੀ ਮਿਨਿਸਟਰ ਸੀ, ਉਦੋਂ ਤੁਹਾਨੂੰ ਨਹੀਂ ਲਿਆਇਆ ਵੀ ਇਹਨਾਂ ਦੇ ਨਾਂ ਬਾਹਰ ਲਿਆਂਦੇ ਜਾਣ? ਜੇ ਤੁਸੀਂ ਨਾਂ ਬਾਹਰ ਲਿਆਂਦੇ ਤਾਂ ਖਾਲੜੇ ਨੂੰ ਕੀ ਲੋੜ ਸੀ ਆਪਣਾ ਆਪਾ ਕੁਰਬਾਨ ਕਰਨ ਦੀ? ਫਿਰ ਉਹ ਇਹ ਕਹਿ ਰਿਹਾ, ਇਹ ਹੈ ਉਹਦੀ ਸਿਆਸੀ ਐਕੂਮੈਨ। ਉਹ ਕਹਿੰਦਾ ਇਹਨੂੰ ਬੰਦ ਕਰੋ ਇਸ ਇਸ਼ੂ ਨੂੰ, ਇਹਦਾ ਫਾਇਦਾ ਨਾ ਕਾਂਗਰਸ ਨੂੰ ਹੋਣਾ ਨਾ ਬੀਜੇਪੀ ਨੂੰ ਹੋਣਾ, ਇਹਦਾ ਫਾਇਦਾ ਵਾਰਿਸ ਪੰਜਾਬ ਦੇ ਨੂੰ ਹੋਣਾ ਹੈ, ਇਹਦਾ ਫਾਇਦਾ ਅਕਾਲੀ ਦਲ ਨੂੰ ਹੋਣਾ ਹੈ। ਉਹ ਇਹਦੇ ਚੋਂ ਜਾਂ ਪੁਨਰ ਸੁਰਜੀਤ ਅਕਾਲੀ ਦਲ ਨੂੰ ਇਹਦੇ ਚੋਂ ਗੇਨ ਹੋਏਗਾ। ਔਰ ਇਹ ਜਿਹੜਾ ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਜੇ ਨਾ ਹੀ ਲਾਈ ਜਾਂਦੀ ਪਲੇਟਫਾਰਮ ਤੇ ਤਾਂ ਬਿਹਤਰ ਹੁੰਦਾ। ਹੁਣ ਇਹਦੇ ਨਾਲ ਜ਼ਿਆਦਾ ਪ੍ਰੋਪੇਗੈਂਡਾ ਹੋ ਗਿਆ, ਜ਼ਿਆਦਾ ਨੁਕਸਾਨ ਹੋ ਗਿਆ। ਫਿਰ ਇੱਥੇ ਹੀ ਨਹੀਂ ਰੁਕਦਾ ਹੈ, ਉਹ ਬਿਲਕੁਲ ਝੂਠ ਦੇ ਉੱਤੇ ਕੇਪੀ ਗਿੱਲ ਨੂੰ ਕਹਿੰਦਾ ਜੀ ਉਹ ਠੀਕ ਹੈ ਜੇ ਜੂਨੀਅਰ ਅਫਸਰਾਂ ਨੇ ਕੁਝ ਕੀਤਾ ਹੋਏਗਾ ਉਹਦਾ ਹੁਣ ਉਹਨੂੰ ਡੀਜੀਪੀ ਨੂੰ ਪਤਾ ਹੈ, ਉਹਨੂੰ ਤਾਂ ਪੰਜਾਬ 'ਚ ਲਿਆਂਦਾ, ਉਹਨੂੰ ਟਾਸਕ ਦਿੱਤੀ ਗਈ, ਉਹਨੇ ਆਪਣੇ ਜੂਨੀਅਰ ਅਫਸਰਾਂ ਨੂੰ ਇਹ ਅੱਤਵਾਦ ਨਾਲ ਲੜਨ ਦੀ ਲੜਾਈ ਦਿੱਤੀ। ਔਰ ਇਫ ਸਮ ਆਫ ਹਿਸ ਜੂਨੀਅਰਸ ਡਿਡ ਥਿੰਗਸ that were uncalled for, he cannot be blamed for it। ਕਿ ਜੇ ਜੂਨੀਅਰ ਅਫਸਰਾਂ ਨੇ ਕਿਸੇ ਐਸਐਸਪੀ ਦੂਜੇ ਨੇ ਕੋਈ ਕੇਪੀ ਗਿੱਲ ਨੂੰ ਥੋੜੀ ਬਲੇਮ ਕੀਤਾ ਜਾ ਸਕਦਾ ਹੈ। ਔਰ ਹਿਸ ਰੋਲ ਇਨ ਐਲੀਮੀਨੇਟਿੰਗ ਟੈਰਰਿਜ਼ਮ should not be undermined ਕਿ ਜੀ ਜਿਹੜਾ ਉਹਨੇ ਇੰਨਾ ਵੱਡਾ ਰੋਲ ਅਦਾ ਕੀਤਾ ਕਿ ਉਹਨੇ ਦਹਿਸ਼ਤਗਰਦੀ ਨੂੰ ਖਤਮ ਕੀਤਾ, ਉਸ ਨੂੰ ਜਿਹੜਾ ਉਹ ਕਰਨਾ ਚਾਹੀਦਾ। ਔਰ ਹੁਣ ਦੂਜਾ ਝੂਠ ਉਹ ਬੋਲ ਰਿਹਾ ਅਗੇਨ ਹਿੰਦੂ ਸਿੱਖ ਏਕਤਾ ਦੇ ਨਾਂ ਥੱਲੇ। ਕਹਿੰਦੇ ਜਦੋਂ ਮੈਂ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਣ ਜਾਂਦਾ ਸੀ ਸਵੇਰ ਦੇ ਵੇਲੇ, ਮੈਂ ਜਾਣਾ 1 ਵਜੇ 3 ਵਜੇ ਵਾਪਸ ਆਣਾ, ਗੁਰੂ ਨਾਨਕ ਨਿਵਾਸ ਮੀਟਿੰਗ ਜਿਹੜੀ ਚੱਲ ਰਹੀ ਸੀ, ਤੇ ਮੈਂ ਉੱਥੇ ਦੇਖਿਆ ਆਈ ਵੁੱਡ ਗੋ ਟੂ ਮੀਟ ਹਿਮ ਐਟ ਗੁਰੂ ਨਾਨਕ ਨਿਵਾਸ ਐਟ 1 AM and come out at 3 AM। About 80% of those cleaning ਦਾ ਦਰਬਾਰ ਸਾਹਿਬ ਪਰਿਕਰਮਾ ਵਰ ਹਿੰਦੂਸ। ਕਿ ਮੈਂ ਸਵੇਰੇ ਦੇਖਦਾ ਸੀ 1:30 ਵਜੇ ਸ਼ਰਾਬ ਦੇ ਨਸ਼ੇ 'ਚ ਰੱਜਿਆ ਹੋਇਆ ਕਿ ਮੈਂ 80% ਜਿਹੜੇ ਪਰਿਕਰਮਾ ਸਾਫ਼ ਕਰ ਰਹੇ ਨੇ ਉਹ ਹਿੰਦੂ ਨੇ। ਦੱਸੋ ਇਹਦੇ ਨੇ ਆਈਡੈਂਟੀਟੀ ਕਾਰਡ ਚੈੱਕ ਕੀਤੇ, ਉੱਥੇ ਸੈਂਸਸ ਕਰਵਾਈ, ਇਹਨੂੰ ਕੀ ਉਹਦੀ ਜਿਹੜੀ ਹੈ ਉਹ। ਪਰ ਇਹ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜੇ ਰੈਂਟਾ ਸਿੱਖ ਨੇ ਉਹਨਾਂ ਤੋਂ ਕਿਸ ਕਿਸਮ ਦਾ ਕੰਮ ਲੈ ਰਹੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖਦੇ ਹਾਂ ਕਿ ਭਾਈ ਇੱਕ ਮੈਂ ਉਹਦੇ 'ਚ ਲੱਭ ਰਿਹਾ ਸੀ ਕਿ ਤਰਲੋਚਨ ਸਿੰਘ ਜਿਹੜਾ ਬਿਲਕੁਲ ਉਹਨਾਂ ਦਾ ਸਰਕਾਰੀ ਟੱਟੂ ਪੱਕੇ ਤੌਰ ਦੇ ਉੱਤੇ ਉਸ ਦਾ ਪਾਰਟ ਹੈ, ਉਹਨੇ ਇੱਕ ਜਿਹੜਾ ਆਰਟੀਕਲ ਦੇ ਵਿੱਚ ਜਾਂ ਇੱਕ ਇੰਟਰਵਿਊ ਦੇ ਵਿੱਚ ਉਹਨੇ ਕਿਹਾ
ਕਿ ਜਦੋਂ ਪਹਿਲੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਪੈਪਸੂ ਦੇ ਵਿੱਚ ਅਕਾਲੀਆਂ ਦੀ, ਗਿਆਨ ਸਿੰਘ ਰਾੜੇਵਾਲਾ ਚੀਫ ਮਿਨਿਸਟਰ ਔਰ ਦੂਜਾ, ਤੇ ਉਦੋਂ ਜਿਹੜਾ ਉਹਨਾਂ ਨੂੰ ਐਮਐਲਏਆਂ ਦੀ ਲੋੜ ਸੀ। 2 ਐਮਐਲਏ ਭਾਰਤੀ ਜਨਸੰਘ ਦੇ ਸੀ ਔਰ ਅਸੈਂਬਲੀ 'ਚ ਉਹਨਾਂ ਦਾ ਜਿਹੜਾ ਉਹ ਉਹਨਾਂ ਨੂੰ ਮੈਜੋਰਟੀ ਸਾਬਤ ਕਰਨੀ ਸੀ। ਤੇ ਮੈਨੂੰ ਗਿਆਨ ਸਿੰਘ ਮੈਂ ਸਟੂਡੈਂਟ ਸੀ ਤੇ ਮੈਨੂੰ ਭੇਜਿਆ ਰਾੜੇਵਾੜਾ ਨੇ ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਭਾਰਤੀ ਜਨਸੰਘ ਦਾ ਪ੍ਰੈਜ਼ੀਡੈਂਟ ਸੀ ਉਸੇ ਦਿੱਲੀ, ਉਹਨੂੰ ਕਿਹਾ ਜੀ ਤੁਸੀਂ ਜਿਹੜੇ 2 ਐਮਐਲਏ ਨੇ ਉਹ ਸਾਨੂੰ ਦਿਓ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ, ਉਹਨੇ ਲਿਖ ਦਿੱਤੀ ਚਿੱਠੀ ਔਰ ਉਹਨਾਂ ਨੇ ਹਮਾਇਤ ਕੀਤੀ। ਔਰ ਉਹਦੇ ਤੇ ਉਹ ਕਹਿ ਰਿਹਾ ਕਿ ਦੇਖੋ ਸ਼ਾਮਾ ਪ੍ਰਸਾਦ ਮੁਖਰਜੀ ਨੇ 1950ਵਿਆਂ ਦੇ ਵਿੱਚ ਪੈਪਸੂ ਦੇ ਵਿੱਚ ਅਕਾਲੀ ਗਵਰਨਮੈਂਟ ਦੀ ਮਦਦ ਕੀਤੀ ਸੀ ਤੇ ਆਰਐਸਐਸ ਜਾਂ ਬੀਜੇਪੀ ਜਿਹੜੀ ਅੱਜ ਹੈ ਇਹ ਸਿੱਖ ਵਿਰੋਧੀ ਕਿਵੇਂ ਹੋ ਸਕਦੀ ਹੈ? ਇਹ ਹੈ ਇੱਕ ਪਾਸੇ ਸਿੱਖਾਂ ਦੇ ਖਿਲਾਫ ਨਫ਼ਰਤੀ ਨੈਰੇਟਿਵ ਜਿਹਦਾ ਜ਼ਿਕਰ ਭੈਣ ਅਮਨਜੋਤ ਕੌਰ ਨੇ ਡਿਟੇਲ ਦੇ ਵਿੱਚ ਕੀਤਾ। ਇਹ ਹੁਣ ਜਿਹੜੇ ਰੈਂਟਾ ਸਿੱਖ ਨੇ ਇਹਨਾਂ ਦਾ ਨੈਰੇਟਿਵ ਸੁਣ ਲਓ ਤੇ ਫਿਰ ਇਸ ਨੂੰ ਹੀ ਇਹਨਾਂ ਦੇ ਉੱਤੇ ਉਹੀ ਅਲਾਮਾ ਇਕਬਾਲ ਦਾ ਸ਼ੇਅਰ ਕਿ ਬਈ ਐ ਤਾਹਿਰੇ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ में आती हो परवाज में कोताही। ਕਿ ਇਹ ਡਿਵਾਈਨ ਬਰਡ ਤਾਹਿਰੇ ਲਾਹੂਤੀ ਉਹ ਰਿਜ਼ਕ ਨਾ ਖਾਈ, ਉਹਦੇ ਨਾਲੋਂ ਮਰਨਾ ਕਬੂਲ ਕਰ ਲਈ ਜਿਹੜੇ ਰਿਜ਼ਕ ਦੇ ਨਾਲ ਤੇਰੀ ਪਰਵਾਜ਼ ਤੇਰੀ ਉਡਾਨ ਦੇ ਨਾਲ ਤੈਨੂੰ ਸਮਝੌਤਾ ਕਰਨਾ ਪਏ। ਇਹਨਾਂ ਨੇ ਸਮਝੌਤਾ ਹੀ ਨਹੀਂ ਕੀਤਾ ਹੋਇਆ, ਇਹਨਾਂ ਨੇ ਆਪਣੇ ਖੰਭ ਕੱਟ ਕੇ ਦੁਸ਼ਮਣ ਦੇ ਪੈਰਾਂ 'ਚ ਰੱਖੇ ਹੋਏ ਨੇ ਔਰ ਗੁਟਕੂ ਕਰਦੇ ਜਿਹੜੇ ਨੇ ਉਹ ਉਹਨਾਂ ਦਾ ਨਾਮ ਹੀ ਜਪ ਰਹੇ ਨੇ। ਤੇ ਹੁਣ ਅੱਜ ਕੱਲ੍ਹ ਜਿਹੜਾ ਉਸ 'ਚੋਂ ਇੱਕ ਨਵਾਂ ਰਾਗ ਹੈ ਹਿੰਦੂ ਸਿੱਖ ਏਕਤਾ ਜਿੰਦਾਬਾਦ, ਹਿੰਦੂ ਸਿੱਖ ਏਕਤਾ, ਇਹ ਹੈ ਇਹਨਾਂ ਰੈਂਟਾ ਸਿੱਖਾਂ ਦੀ ਕਰਤੂਤ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ FBI ਅਤੇ ਹੋਰ ਏਜੰਸੀਆਂ ਵੱਲੋਂ ਆਪਣੇ ਇੰਟਰਨੈਸ਼ਨਲ ਹਾਰਡਬਾਲ ਆਪਰੇਸ਼ਨ ਰਾਹੀਂ ਜੋ ਤੱਥ ਉਜਾਗਰ ਕੀਤੇ ਗਏ ਹਨ ਉਹ ਭਾਰਤੀ ਏਜੰਸੀਆਂ ਦੀ ਗੰਦੀ ਖੇਡ ਨੂੰ ਉਜਾਗਰ ਕਰਦੇ ਹਨ। ਸੋ ਭਾਰਤੀ ਏਜੰਸੀਆਂ ਵੱਲੋਂ ਟ੍ਰਾਂਸਨੈਸ਼ਨਲ ਕ੍ਰਾਈਮ ਰਾਹੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ। ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਵੱਲੋਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਇਹ ਮੰਗ ਕੀਤੀ ਗਈ ਹੈ ਕਿ ਇਹਨਾਂ ਕਾਨੂੰਨੀ ਅਪਰਾਧਾਂ ਪਿੱਛੇ ਲੁਕੇ ਭਾਰਤੀ ਚਿਹਰਿਆਂ ਨੂੰ ਐਕਸਟ੍ਰੈਡਾਈਟ ਕਰਕੇ ਅਮਰੀਕਾ ਲਿਆਂਦਾ ਜਾਵੇ ਅਤੇ ਜਵਾਬਦੇਹ ਬਣਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਸ਼ਾਇਦ ਅਸੀਂ ਆਪਣਾ ਉਹ ਫਰਜ਼ ਨਾ ਵੀ ਪੂਰਾ ਕਰ ਰਹੇ ਹੋਈਏ, ਡਾਇਸਪੋਰਾ ਸਿੱਖ ਕਮਿਊਨਿਟੀ ਜਿਹੜੀ ਕਿ ਉਹ ਕਰ ਸਕਦੀ ਹੈ, ਪਰ ਜਦੋਂ ਅਸੀਂ ਅਕਾਲ ਪੁਰਖ ਦੀ ਕਲਾ, ਗੁਰੂ ਦੀ ਕਲਾ, ਸਿੱਖ ਕੌਮ ਦੇ ਉੱਤੇ 10ਵੇਂ ਪਾਤਸ਼ਾਹ ਦੀ ਰਹਿਮਤ ਇਹਨਾਂ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਔਰ ਸਮਝਦੇ ਹਾਂ ਕਿ ਸਮੇਂ-ਸਮੇਂ ਇਸ ਕਿਸਮ ਦਾ ਕੁਝ ਵਾਪਰ ਜਾਂਦਾ ਹੈ ਜਿੱਥੇ ਜੇ ਸਾਡੇ ਕਦਮਾਂ ਦੇ ਵਿੱਚ ਕੋਈ ਕਮਜ਼ੋਰੀ ਵੀ ਹੈ ਜਾਂ ਉਸ ਦੇ ਵਿੱਚ ਕੋਈ ਢਿੱਲ-ਮੱਠ ਵੀ ਹੈ ਤੇ ਉਹ ਅਕਾਲ ਪੁਰਖ ਦੀ ਕਲਾ ਰਾਹੀਂ ਵਾਪਰਿਆ ਕੋਈ ਵਾਕਿਆ ਉਸ
ਚਾਲ ਨੂੰ ਹੋਰ ਤਿੱਖਿਆਂ ਕਰ ਦਿੰਦਾ। ਅਸੀਂ ਦੇਖਿਆ ਕਿ ਕਿਵੇਂ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਲਗਭਗ 3 ਵਰ੍ਹੇ ਪਹਿਲਾਂ ਜੋ ਇਹਨਾਂ ਨੇ ਕਾਰਾ 7 ਮਈ ਨੂੰ 6 ਮਈ 2023 ਨੂੰ ਲਾਹੌਰ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, ਫਿਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਔਰ ਆਲਮੋਸਟ ਉਹਨਾਂ ਦਿਨਾਂ ਦੇ ਵਿੱਚ ਹੀ ਗੁਰਪਤਵੰਤ ਪੰਨੂ ਮਰਡਰ ਜਿਹੜਾ ਇਹਨਾਂ ਦਾ ਪਲਾਟ ਸੀ, ਜਿਹੜੀ ਕਹਾਣੀ ਹੁਣ ਜਗਜ਼ਾਰ ਹੈ ਇੰਟਰਨੈਸ਼ਨਲ ਮੀਡੀਆ ਦਾ, ਇਹਨਾਂ 3 ਵਰ੍ਹਿਆਂ ਦੇ ਵਿੱਚ ਜਿਹੜਾ ਉਹ ਸ਼ਿੰਗਾਰ ਬਣੀ ਰਹੀ ਹੈ। ਔਰ ਇਵੈਂਚੁਅਲੀ ਉਹ ਨਿਖਲ ਗੁਪਤਾ ਜਿਸ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ ਗਿਆ ਅਮਰੀਕਾ, ਨਿਊਯਾਰਕ ਟਰਾਇਲ ਚੱਲਿਆ, ਉਹਦਾ ਕਬੂਲਨਾਮਾ ਉਹਦਾ ਸਾਹਮਣੇ ਆਇਆ ਕਿ ਕਿਵੇਂ ਇਸ ਦੇ ਵਿੱਚ ਰਾਜ ਸਿੱਧੇ ਤੌਰ ਦੇ ਉੱਤੇ ਇਨਵੋਲਵ ਸੀ। ਲੇਕਿਨ ਇਹ ਕੈਨੇਡਾ ਦੇ ਵਿੱਚ ਹਕੂਮਤ ਬਦਲੀ, ਜਸਟਿਨ ਟਰੂਡੋ ਦੀ ਥਾਂ ਮਾਰਕ ਕਾਰਨੀ ਨੇ ਲਈ, ਭਾਵੇਂ ਸਰਕਾਰ ਲਿਬਰਲ ਦੀ ਬਣੀ। ਉਹਨਾਂ ਨੇ ਟੋਟਲ ਯੂ ਟਰਨ ਮਾਰਦਿਆਂ ਆਲਮੋਸਟ ਆਪਣੇ ਹੱਥ ਧੋ ਲਏ। ਜੋ ਵੀ ਭਾਰਤੀ ਪਾਪ ਸੀ ਉਹਨਾਂ ਨੂੰ ਉਜਾਗਰ ਕਰਨ ਦੀ ਥਾਂ ਟ੍ਰੇਡ ਡੀਲ ਜਿਹਦੀ ਹੁਣ ਦੂਸਰੀ ਤੀਸਰੀ ਸਟੇਜ ਦੇ ਉੱਤੇ ਗੱਲਬਾਤ ਚੱਲ ਰਹੀ ਹੈ, ਔਰ ਟੋਟਲ ਡਿਨਾਈਲ ਦੇ ਵਿੱਚ। ਇਹਦੇ ਬਾਵਜੂਦ ਕਿ RCMP ਜਾਂ ਸੀਸਸ ਦੀਆਂ ਰਿਪੋਰਟਸ ਟੋਟਲੀ ਅੱਜ ਵੀ ਉਸ ਲਾਈਨ ਦੇ ਉੱਤੇ ਹੀ ਰਹੀਆਂ ਨੇ। ਹੁਣ ਤੱਕ ਜਨਵਰੀ 2026 ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਭਾਈ ਵਧਿਆ, ਔਰ ਉਹਨਾਂ ਦੇ ਆਪਣੇ ਕਮਿਸ਼ਨ ਜਸਟਿਸ ਹੌਕ ਕਮਿਸ਼ਨ ਕਿੰਨੀਆਂ ਰਿਪੋਰਟ। ਲੇਕਿਨ ਪਿਛਲੇ ਹਫਤੇ ਜਿਹਦੇ ਤੇ ਅਸੀਂ ਡੀਟੇਲ 2 ਪ੍ਰੋਗਰਾਮ ਕੀਤੇ ਔਰ ਸਾਡੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ, ਹਾਰਡਬਾਲ ਆਪਰੇਸ਼ਨ ਹਾਰਡਬਾਲ, ਜਿਹੜਾ ਇੰਟਰਕੰਟੀਨੈਂਟਲ ਆਪਰੇਸ਼ਨ ਸੀ, ਜਿਹਨੂੰ ਲੀਡ ਅਮਰੀਕਾ ਦੀ FBI ਨੇ, ਜ਼ਾਹਰ ਹੈ ਉਹਦੇ ਵਿੱਚ ਨਾਰਕੋਟਿਕ ਔਰ ਡਰੱਗਸ ਔਰ ਦੂਸਰੀਆਂ ਤੀਸਰੀਆਂ ਐਨਫੋਰਸਮੈਂਟ ਏਜੰਸੀਜ਼ ਵੀ ਇਨਵੋਲਵ, ਕੈਨੇਡਾ ਦੀ RCMP ਵੀ ਐਕਟਿਵਲੀ ਇਨਵੋਲਵਡ, ਔਰ ਜ਼ਾਹਰ ਹੈ ਕਿ ਜੇ ਸਪੇਨ 'ਚੋਂ ਵੀ ਇਹ ਗ੍ਰਿਫਤਾਰੀ ਹੁੰਦੀ ਹੈ, ਯੂਰਪ ਦੀਆਂ ਏਜੰਸੀਜ਼ ਵੀ ਇਨਵੋਲਵ। ਔਰ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਨੇ ਬਾਂਹ ਮਰੋੜ ਕੇ ਇੰਡੀਅਨ ਏਜੰਸੀਆਂ ਤੋਂ ਵੀ ਜਿਹੜੇ ਇਹਨਾਂ ਦੇ ਕ੍ਰਿਮੀਨਲਸ, ਜਿਸ ਨੂੰ ਇਹਨਾਂ ਨੇ ਜਿਹੜਾ ਇੰਡੀਆ ਦਾ ਇਹ ਯਤਨ ਰਿਹਾ ਕਿ ਵੀ ਇਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਜੋੜਨ ਦੀ ਥਾਂ ਟਰਾਂਸਨੈਸ਼ਨਲ ਕ੍ਰਾਈਮ ਦੇ ਤੌਰ 'ਤੇ ਹੀ ਰੱਖਿਆ ਜਾਏ, ਔਰ ਇਹੀ ਦੋਨੋਂ ਸਾਈਮਲਟੇਨੀਅਸਲੀ ਚੱਲ ਰਹੇ ਸੀ। ਹੈਡ ਉਹਨਾਂ ਨੂੰ ਜਿਵੇਂ ਡਿਪਟੀ ਪ੍ਰਾਈਮ ਮਿਨਿਸਟਰ ਕੈਨੇਡਾ ਨੇ ਕਿਹਾ ਸੀ ਖੁਦ ਕਿ ਅਮਿਤ ਸ਼ਾਹ ਕਰ ਰਿਹਾ, ਔਰ ਹੁਣ ਵੀ ਜਦੋਂ ਇਹ ਹਕੀਕਤ ਸਾਹਮਣੇ ਆਈ ਕਿ ਭਾਈ ਇਹ 3 ਬੰਦਿਆਂ ਦੀ ਜਿਹੜੀ ਐਕਸਟ੍ਰੈਡੀਸ਼ਨ ਅਮਰੀਕਾ ਆਉਣ ਵਾਲੇ ਦਿਨਾਂ ਦੇ ਵਿੱਚ ਮੰਗ ਰਿਹਾ ਭਾਰਤ ਤੋਂ, ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ, ਜਿਹਨੂੰ ਕੈਨੇਡਾ ਦੀ ਫੈਡਰਲ ਗਵਰਨਮੈਂਟ ਆਲਰੇਡੀ ਟੈਰਰਿਸਟ ਡਿਕਲੇਅਰ ਕਰ ਚੁੱਕੀ ਹੈ ਉਹਦੇ ਗਰੁੱਪ ਨੂੰ, ਉਹ ਸਾਬਰਮਤੀ ਗੁਜਰਾਤ 'ਚ ਬੈਠਾ ਹੈ, ਉੱਥੇ ਕਿਸੇ ਹੋਰ ਦੀ ਪਹੁੰਚ ਨਹੀਂ, BJP ਦੀ ਸਰਕਾਰ ਹੈ। ਜੱਗੂ ਭਗਵਾਨਪੁਰੀਆ ਜਿਹੜਾ ਮੈਨੂੰ ਲੱਗਦਾ ਸੀ ਕਿ ਸ਼ਾਇਦ ਤਿਹਾੜ 'ਚ ਹੈ ਜਾਂ ਪੰਜਾਬ ਦੀ, ਉਹ ਅਸਾਮ ਦੀ ਜੇਲ੍ਹ 'ਚ ਹੈ, ਜਿਹੜਾ ਅਗੇਨ BJP ਗਵਰਨਡ ਹੈ ਹੁਣ। ਔਰ ਤੀਸਰਾ ਸਿਟਿੰਗ ਪੁਲਿਸ ਇੰਸਪੈਕਟਰ ਟਾਂਡਾ ਉੜਮੜ ਥਾਣੇ ਦਾ ਜਿਹੜਾ ਗੁਰਿੰਦਰਜੀਤ ਨਾਗਰਾ, ਹੁਣ ਇਹਨਾਂ ਦੀ ਐਕਸਟ੍ਰੈਡੀਸ਼ਨ ਇਹ ਆਪਣੇ ਆਪ ਦੇ ਵਿੱਚ ਜਿਹਨੂੰ ਇਹ ਹੈ ਕਿ ਵੀ ਅਮਰੀਕਾ ਨੇ ਫੰਦਾ ਹੋਰ ਕੱਸ ਦਿੱਤਾ ਹੈ। ਪਹਿਲਾਂ ਤਾਂ ਮਰਡਰ ਪਲਾਟ ਤੱਕ ਹੀ ਮਹਿਦੂਦ ਸੀ ਅਨਫਾਈਲ ਕਰਨ, ਔਰ ਉਹ ਨਿਖਲ ਗੁਪਤਾ ਸੀ, ਹੁਣ ਐਡੀਸ਼ਨਲ ਪਾਰਟ ਆ ਗਿਆ। ਸੋ ਇਹ ਆਪਣੇ ਆਪ ਦੇ ਵਿੱਚ, ਔਰ ਜਿਸ ਲੈਵਲ ਦੇ ਉੱਤੇ ਇਸ ਆਪਰੇਸ਼ਨ ਦੇ ਵਿੱਚ ਜਿਹੜੀ ਇਨਵੋਲਵਮੈਂਟ ਹੈ, ਔਰ ਜਿਸ ਲੈਵਲ ਦੇ ਉੱਤੇ ਕ੍ਰਿਮੀਨਲਸ ਨੂੰ ਉਹਨਾਂ ਨੇ ਜਿਹੜਾ ਉਹ ਅੱਗੇ ਰੱਖਿਆ, ਔਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਭਾਈ 99.9% ਕੇਸ ਸਿੱਖਾਂ ਦੇ ਖਿਲਾਫ ਨੇ, ਜਿਨ੍ਹਾਂ ਤੋਂ ਐਕਸਟੋਰਸ਼ਨ ਵੀ ਉਹਨਾਂ ਦੀ, ਕਿਲਿੰਗ ਵੀ ਉਹਨਾਂ ਦੀ, ਔਰ ਉਹਨਾਂ ਤੋਂ ਕਈ ਗੁਣਾ ਵੱਡੇ ਵਪਾਰੀ ਗੁਜਰਾਤੀ, ਸਿੰਧੀ, ਤੇਲਗੂ ਸਪੀਕਿੰਗ, ਤਮਿਲ ਸਪੀਕਿੰਗ ਕਿੰਨੇ ਲੋਕ ਨੇ, ਜਿਹਨਾਂ ਮਾਰਵਾੜੀ, ਉਹ ਅਮਰੀਕਾ ਕੈਨੇਡਾ 'ਚ ਨਹੀਂ ਰਹਿੰਦੇ ਜਾਂ ਯੂਰਪ 'ਚ ਨਹੀਂ ਰਹਿੰਦੇ। ਸੋ ਜ਼ਾਹਰ ਹੈ ਕਿ ਵੀ ਇਹ ਸਾਰਾ ਪਾਰਟ ਮਾਰਨ ਵਾਲਾ ਵੀ ਸਿੱਖ, ਮਰਨ ਵਾਲਾ ਵੀ ਸਿੱਖ, ਲੁੱਟਿਆ ਜਾਣ ਵਾਲਾ ਵੀ ਸਿੱਖ, ਔਰ ਫਿਰ ਤੁਸੀਂ ਇੰਟਰਨੈਸ਼ਨਲੀ ਬਦਨਾਮ ਕਰ ਰਹੇ ਹੋ ਸਿੱਖਾਂ ਨੂੰ। ਜੋ ਕੰਮ ਇਹਨਾਂ ਨੇ ਅਕਤੂਬਰ 1947 ਕ੍ਰਿਮੀਨਲ ਟ੍ਰਾਈਬ ਕਹਿ ਕੇ ਕੀਤਾ ਸੀ, ਉਹ ਪ੍ਰੂਵ ਕਰਨ ਦੀ ਲਾਈਨ ਹੈ। ਔਰ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਤੁਸੀਂ ਕਰ ਰਹੇ ਹੋ, ਉਹਨੂੰ ਤੁਸੀਂ ਟਰਾਂਸਨੈਸ਼ਨਲ ਕ੍ਰਾਈਮ ਦੇ ਨਾਲ ਜੋੜ ਕੇ ਔਰ ਇਹ ਕਰੋ ਜੇ ਅਸੀਂ ਬਹੁਤ ਕੋਆਪਰੇਟ ਕਰ ਰਹੇ। ਪਰ ਅਸੀਂ ਸਮਝਦੇ ਹਾਂ ਵੀ ਸੱਚ ਜਿਹੜਾ ਉਹ ਉਜਾਗਰ ਹੁੰਦਾ ਹੀ ਹੁੰਦਾ, ਸਲੋ ਪ੍ਰੋਸੈਸ ਹੈ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਠੀਕ ਹੈ ਕਿ ਕਈ ਵਾਰ ਫਾਈਨਲ ਸਟੇਜ 'ਤੇ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈ ਉਹ ਲਾਅ ਐਨਫੋਰਸਮੈਂਟ ਵਾਲਿਆਂ ਨੂੰ ਪਾਸੇ ਰੱਖ ਦਿੰਦੀ ਹੈ। ਜਿਵੇਂ ਕੈਨੇਡਾ ਦੇ ਮਾਮਲੇ ਦੇ ਵਿੱਚ ਮਾਰਕ ਕਾਰਨੀ ਦੀ ਸਰਕਾਰ ਨੇ ਜਿਸ ਕਿਸਮ ਦੀ ਬਿਟਰੇਲ ਕੀਤੀ ਆਪਣੇ ਸਿਟੀਜ਼ਨਸ ਦੇ ਨਾਲ, ਲੇਕਿਨ ਇਹ ਜ਼ਰੂਰੀ ਨਹੀਂ ਕਿ ਮਾਰਕ ਕਾਰਨੀ ਨੇ ਕੋਈ ਪਟਾ ਲਿਖਾਇਆ ਹੋਇਆ ਵੀ ਉਹਨੇ ਹੀ ਉੱਥੇ ਰਹਿਣਾ। ਅਗੇਨ ਕਿਉਂਕਿ ਜਿਹੜੀਆਂ ਰਿਪੋਰਟਸ ਨੇ, ਰਿਕਾਰਡ ਨੇ, ਜਿਹੜੀ ਉਹਨਾਂ ਦੀਆਂ ਆਪਣੀਆਂ RCMP ਔਰ ਉਹਨਾਂ ਦੀਆਂ ਇਨਵੈਸਟੀਗੇਸ਼ਨਸ ਨੇ,
ਇਹਨਾਂ ਨੇ ਅਲਟੀਮੇਟਲੀ ਸਾਹਮਣੇ ਆਉਣਾ ਹੀ ਹੈ। ਅਮਰੀਕਾ ਦਾ ਮਜ਼ਬੂਤ ਸਿਸਟਮ ਹੈ, ਇਹਦੇ ਬਾਵਜੂਦ ਕਿ ਵਾਈਟ ਹਾਊਸ ਦਾ ਗਾਰਡ ਕੌਣ ਹੈ ਜਾਂ ਸਟੇਟ ਡਿਪਾਰਟਮੈਂਟ ਕੀ ਕਹਿੰਦਾ ਹੈ, ਲਾ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਨੇ ਉਹ ਆਪਣਾ ਉਸ ਕੋਰਸ ਨੂੰ ਫੋਲੋ ਕਰਦੀਆਂ ਨੇ ਔਰ ਥੋੜ੍ਹਾ ਕੀਤੇ ਗਿਵ ਅਪ ਨਹੀਂ ਕਰਦੀਆਂ ਕਿ ਕਿਸੇ ਪੋਲੀਟੀਕਲ ਪ੍ਰੈਸ਼ਰ 'ਚ ਡਾਇਰੈਕਟ ਲੈਵਲ ਦੇ ਉੱਤੇ ਜਿਹੜਾ ਉਸ ਕਿਸਮ ਦਾ ਨਹੀਂ ਹੁੰਦਾ। ਔਰ ਇਹਦਾ ਹੀ ਨਤੀਜਾ ਹੈ ਕਿ ਅਮਰੀਕਾ ਦੇ ਵਿੱਚ ਇਹ ਜਿਹੜਾ, ਜੇ ਅਸੀਂ ਰਿਲੇਟਿਵਲੀ ਸੇਫਰ ਮੁਲਕ ਦੇਖਦੇ ਹਾਂ, ਅਮਰੀਕਨ ਸਿਟੀਜ਼ਨ ਦੀ ਹਿਫਾਜ਼ਤ ਲਈ ਕਿਸੇ ਹੱਦ ਤੱਕ ਵੀ ਜਾਣਾ ਹੈ, ਇਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਇਹ ਸਿੱਖ ਮਾਮਲਿਆਂ ਦੇ ਵਿੱਚ ਵੀ ਇਸ ਕੇਸ ਨੂੰ ਕਿ ਭਾਈ ਅਮਰੀਕਨ ਸ਼ਹਿਰੀ ਸਿੱਖ ਜਾਂ ਨਾਨ ਸਿੱਖ ਕੋਈ ਵੀ ਹੋਏ ਉਹਨੂੰ ਇੰਟੀਮੀਡੇਟ ਨਾ ਕੀਤਾ ਜਾਏ, ਉਹਦੀ ਲੁੱਟਮਾਰ ਨਾ ਹੋਏ, ਉਹਦਾ ਬੇਵਜ੍ਹਾ ਹਰਾਸਮੈਂਟ ਨਾ ਹੋਏ। ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜੇ FBI ਦੀ ਐਡ ਸਾਡੇ ਵੀ ਚੱਲਦੀ ਹੈ ਕਿ ਭਾਈ ਜੇ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਪਿੱਛੇ ਕੋਈ ਤੰਗ ਕਰਦਾ ਜਾਂ ਕੁਝ ਕਹਿੰਦਾ ਤਾਂ ਉਹਦੇ ਲਈ ਤੁਹਾਡੀ ਜਵਾਬਦੇਹੀ ਹੈ। ਹੁਣ ਆਉਣ ਵਾਲੇ ਪੀਰੀਅਡ ਦੇ ਵਿੱਚ ਜੁਲਾਈ ਮਹੀਨੇ 'ਚ ਇੱਕ ਬਰੀਫਿੰਗ ਜਿਹੜੀ ਹੈ ਉਹ ਇਸ ਦੇ ਉੱਤੇ ਹੋ ਰਹੀ ਹੈ। ਬਹੁਤ ਸਾਰੇ ਉਹਦੇ ਕੋ ਸਪਾਂਸਰ ਨੇ ਜੀ ਇਸ ਜਥੇਬੰਦੀ ਦਾ, ਕਾਂਗਰੈਸ਼ਨਲ ਸ਼ਾਇਦ ਟਾਮਸ ਲੈਂਟਸ ਕਮਿਸ਼ਨ ਦੀ ਹੈ ਜਾਂ ਓਵਰਆਲ ਹੈ, ਇਸ ਦੇ ਉੱਤੇ ਹੀ ਹੁਣ ਉਹਨੂੰ ਲੈ ਕੇ ਕੁਛ ਜਿਹੜੇ ਨੇ ਉਹ ਆਪਣੇ ਨਾਲ ਹੀ ਜਿਹੜਾ ਉਹ ਗੁੱਡਾ ਬੰਨ੍ਹ ਕੇ ਸਾਬਤ ਕਰਨਾ ਚਾਹੁੰਦੇ ਨੇ, ਦੇਖੋ ਜੀ ਅਸੀਂ ਹੀ ਇਹ ਕਰਾ ਰਹੇ ਹਾਂ ਜਾਂ ਅਸੀਂ ਇਹ ਕਰ ਰਹੇ ਹਾਂ। ਹਾਲਾਂਕਿ ਮੈਂ ਇਹ ਸਮਝਦਾ ਹਾਂ ਵੀ ਕੁਛ ਚੀਜ਼ਾਂ ਜੇ ਕੁਛ ਨੇ ਸੰਸਥਾਵਾਂ, ਕੁਛ ਇੰਡੀਵਿਜੂਅਲ ਜਿਨ੍ਹਾਂ ਨੂੰ ਪ੍ਰੋਪੇਗੈਂਡੇ ਦੀ ਲੱਤ ਵੀ ਹੁੰਦੀ ਹੈ ਤੇ ਜਾਂਚ ਵੀ ਹੁੰਦੀ ਹੈ, ਪਰ ਜਿਹੜੇ ਸਾਇਲੈਂਟ ਕੰਮ ਕਰਨ ਵਾਲੇ ਹੁੰਦੇ ਨੇ ਜਾਂ ਜਿਹੜੇ ਸਿੰਸੀਅਰਲੀ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਬਹੁਤ ਵਾਰ ਇਸ ਗੱਲ ਦੀ ਭੁੱਖ ਨਹੀਂ ਹੁੰਦੀ ਕਿ ਵੀ ਜੀ ਉਹਨਾਂ ਨੇ ਜਿਹੜਾ ਉਹ ਗੁੱਡਾ ਬੰਨ੍ਹਣਾ ਹੈ ਜਾਂ ਉਹਨਾਂ ਨੇ ਢੋਲ ਵਜਾਉਣਾ ਹੈ। ਹੁਣ ਜਦੋਂ ਅਸੀਂ ਅਮਰੀਕਨ ਸਿੱਖ ਕਾਕਸ ਕਮੇਟੀ ਦਾ ਜ਼ਿਕਰ ਕਰਦੇ ਹਾਂ, ਲਗਭਗ ਇਸ 10 ਸਾਲ ਦੇ ਪੀਰੀਅਡ 'ਚ 9-10 ਸਾਲ 'ਚ ਜਦੋਂ ਤੋਂ ਇਹ ਹੋਂਦ ਦੇ ਵਿੱਚ ਆਈ, ਕਿਵੇਂ ਉਸ ਵੇਲੇ ਅਨੁਪਮਾ ਰਾਓ ਜਿਹੜੀ ਇੱਥੇ ਐਂਬੈਸਡਰ ਸੀ ਇੰਡੀਆ ਦੀ, ਉਹਨੇ ਅਪੋਜ਼ ਕੀਤਾ ਜਾ ਕੇ ਕਾਂਗਰੈਸ਼ਨਲ ਦਫ਼ਤਰਾਂ 'ਚ ਕਿ ਜੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਇਹਦੀ ਕੀ ਲੋੜ ਹੈ। ਆਪਣੀ ਇੱਕ ਧਿਰ ਜਿਹੜੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਵੀ ਕੋਈ ਕੰਮ ਕਰਕੇ ਅੱਗੇ ਨਾ ਨਿਕਲ ਜਾਏ, ਉਹ ਅੱਜ ਤੱਕ ਵੀ ਪੇਸ਼ ਪਏ ਹੋਏ ਨੇ ਸਿੱਖ ਕਾਕਸ ਦੇ। ਕਿਵੇਂ ਉਹ ਇੱਕ ਜਿਹੜਾ ਤਨਖਾਹਦਾਰ ਬੰਦਾ ਰੱਖਿਆ ਹੋਇਆ ਉਹਦੇ ਤੋਂ ਸਿੱਖ ਕਾਕਸ ਦੇ ਖਿਲਾਫ ਕਿਤਾਬ ਵੀ ਲਿਖਵਾਈ ਜਾਂ ਦੂਸਰਾ। ਲੇਕਿਨ ਮੈਂ ਸਮਝਦਾ ਵੀ ਇਹ ਜਿਹੜਾ ਪੰਜਾਬੀ ਦਾ ਅਖਾਣ ਹੈ ਇਹ ਬਹੁਤ ਢੁਕਵਾਂ ਕਿ ਕੁੱਤੇ ਭੌਂਕਦੇ ਰਹਿੰਦੇ ਨੇ, ਕਾਫਲੇ ਤੁਰਦੇ ਰਹਿੰਦੇ ਨੇ, ਉਹਨਾਂ ਦਾ ਕੰਮ ਹੈ। ਔਰ ਉਹ ਵੀ ਕੁੱਤੇ ਭੌਂਕ ਕੇ ਆਪਣੀ ਹੱਦ ਤੋਂ ਤੱਕ ਜਾ ਕੇ ਫਿਰ ਵਾਪਸ ਮੁੜ ਆਉਂਦੇ ਨੇ ਜੇਤੂ ਅੰਦਾਜ਼ ਕਿ ਅਸੀਂ ਦੌੜਾਤਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਕਾਫਲੇ ਨੇ ਰੁਕਣਾ ਨਹੀਂ ਸੀ ਉੱਥੇ, ਉਹਨੇ ਤਾਂ ਅੱਗੇ ਹੀ ਵਧਣਾ। ਸੋ ਅਸੀਂ ਸਮਝਦੇ ਹਾਂ ਕਿ ਜਿਹੜੀ ਇਹ ਅਮਰੀਕਨ ਸਿੱਖ ਕਾਕਸ ਕਮੇਟੀ ਹੈ ਉਹਨਾਂ ਨੇ ਆਪਣੇ ਐਫਰਟ ਦੇ ਨਾਲ ਇਹਨਾਂ 8-10 ਸਾਲ ਦੇ ਪੀਰੀਅਡ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਉਹਨਾਂ ਨੂੰ ਜਿਹੜਾ ਉਹ ਸਿੱਖ ਕੌਜ਼ ਤੋਂ ਜਾਣੂ ਕਰਵਾਇਆ, ਸਿੱਖਾਂ ਦੇ ਹਿੱਤਾਂ ਹੱਕਾਂ ਲਈ ਉਸ ਦੇ ਉੱਤੇ ਜਿਹੜੀਆਂ ਨੇ ਉਹ ਬਰੀਫਿੰਗ ਵੀ ਹੋਈ ਹੈ ਆਲਰੇਡੀ, ਔਰ ਉਸ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਵੀ ਔਰ ਸਮੇਂ-ਸਮੇਂ ਜਿਹੜੇ ਇਸ਼ੂ ਨੇ ਉਹਨਾਂ ਨੂੰ ਹਾਈਲਾਈਟ ਵੀ ਕੀਤਾ ਗਿਆ। ਹੁਣੇ ਹੀ ਪਿੱਛੇ 4 ਜੂਨ ਨੂੰ ਜਦੋਂ ਘੱਲੂਘਾਰਾ ਦਿਵਸ ਦੀ ਯਾਦ ਵੀ ਸੀ, 250 ਸਾਲਾ ਅਮਰੀਕਨ ਫਾਊਂਡੇਸ਼ਨ ਦੇ ਨਾਲ ਜੁੜਿਆ ਹੋਇਆ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ 250ਵੀਂ ਵਰ੍ਹੇਗੰਢ ਵੀ US ਸੈਨੇਟ ਦੇ ਵਿੱਚ ਅਰਦਾਸ, ਬਾਹਰ ਬਾਈ ਪਾਰਟੀਸਨ ਸਪੋਰਟ ਰਹੀ ਹੈ। ਔਰ ਹੁਣ ਵੀ ਇਹ ਜਿਹੜਾ ਸਾਰਾ ਲਾਰੈਂਸ ਬਿਸ਼ਨੋਈ ਔਰ ਇਹ ਸਾਰੇ ਨੂੰ ਜਿਹੜਾ ਐਕਸਪੋਜ਼ਰ ਹੈ ਇਹਦਾ ਇੰਡੀਅਨ ਸਟੇਟ ਦਾ, ਇਸ ਦੇ ਉੱਤੇ ਜਿਹੜਾ ਪਿਛਲੇ ਦਿਨੀ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਇਸ ਅਮਰੀਕਨ ਸਿੱਖ ਕਾਕਸ ਕਮੇਟੀ ਦੇ, ਉਹ ਜਿਹੜੇ ਹਾਊਸ ਸਪੀਕਰ ਨੇ US ਸਪੀਕਰ ਜੌਨਸਨ, ਉਹ ਉਹਨਾਂ ਨੂੰ ਕਿਉਂਕਿ ਇਹ ਇਲੈਕਸ਼ਨ ਈਅਰ ਹੈ, ਮਿਡ ਟਰਮ ਹੋਣੀ ਹੈ, ਜਿਹੜੇ ਮਿਸਟਰ ਵੈਲਾਡੇਹੋ ਜਿਹੜੇ ਕਿ ਰਿਪਬਲਿਕਨ ਸਾਈਡ ਤੋਂ ਇਸ ਜਿਹੜੀ ਹੈ ਕਾਕਸ ਦੇ ਚੇਅਰਪਰਸਨ ਨੇ, ਫਰੈਜ਼ਨੋ ਬੈਲਟ ਤੋਂ ਉਹ ਖਲੋਤੇ ਨੇ ਔਰ ਉਹਨਾਂ ਦੀ ਹਮਾਇਤ ਦੇ ਵਿੱਚ ਸਪੀਕਰ ਜੌਨਸਨ ਗਏ ਉੱਥੇ। ਉਹਨਾਂ ਦੇ ਜਿਹੜਾ ਵੈਲਾਡੇਹੋ ਦੇ ਹੱਕ ਦੇ ਵਿੱਚ ਜਿਹੜਾ ਉਹ ਫੰਡ ਰੇਜ਼ਿੰਗ ਵੀ ਸੀ ਔਰ ਸਪੀਕਰ ਨਾਲ ਮੁਲਾਕਾਤ ਵੀ ਸੀ। ਡਾਕਟਰ ਪ੍ਰਿਤਪਾਲ ਸਿੰਘ 1-to-1 ਵੀ ਮਿਲੇ, ਉਹਨਾਂ ਨੇ ਥੈਂਕ ਯੂ ਕੀਤਾ ਕਿਉਂਕਿ ਜ਼ਾਹਰ ਹੈ ਕਿ ਰਿਪਬਲਿਕਨ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਦਾ ਐਡਮਿਨਿਸਟ੍ਰੇਸ਼ਨ ਹੈ ਔਰ ਉਹਨਾਂ ਨੇ ਜਿਹੜੀ ਟਵੀਟ ਵੀ ਕੀਤਾ ਔਰ ਉਹਨਾਂ ਦੀ ਪਿਕਚਰ ਵੀ ਜਿਹੜੀ ਡਾਕਟਰ ਪ੍ਰਿਤਪਾਲ ਸਿੰਘ ਦੀ ਸਪੀਕਰ ਜੌਨਸਨ ਦੇ ਨਾਲ ਹੈ। ਉਹਨਾਂ ਨੇ ਉਹਨਾਂ ਦਾ ਥੈਂਕਸ ਕਰਦਾ ਕਿਹਾ ਫॉर ਸਿਕਿਉਰਿੰਗ ਆਵਰ ਬਾਰਡਰਸ ਐਂਡ ਕਨਫਰੰਟਿੰਗ what many of us call India's invisible invaders।
ਇਨਵਿਜ਼ੀਬਲ ਇਨਵੇਡ ਕੀਤਾ ਜਦੋਂ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਰਾ ਇਨਵੇਜਨ ਹੈ, ਤੁਸੀਂ ਕਿਸੇ ਦੂਸਰੇ ਮੁਲਕ ਦੀ ਸੋਇਲ ਦੇ ਉੱਤੇ ਉਹਨਾਂ ਦੇ ਸਿਟੀਜ਼ਨ ਨੂੰ ਹਾਰਮ ਕਰ ਰਹੇ ਹੋ, ਇਹ ਹਮਲਾ ਹੈ। ਉਹਨਾਂ ਨੇ ਥੈਂਕ ਯੂ ਕੀਤਾ ਕਿ ਭਾਈ ਤੁਸੀਂ ਜਿਹੜੇ ਇਨਵਿਜ਼ੀਬਲ ਨੇ ਪਰ ਹੈ ਇੰਡੀਆ ਦੇ ਇਨਵੇਡਰ ਨੇ, ਉਹਨਾਂ ਨੂੰ ਐਕਸਪੋਜ਼ ਕੀਤਾ। ਇੰਡੀਆ ਬੇਸਡ ਐਂਡ ਸਟੇਟ ਲਿੰਕਡ ਕ੍ਰਿਮੀਨਲ ਨੈਟਵਰਕਸ operating in the shadows, threatening families and testing American sovereignty। ਇਹ ਕਿਉਂਕਿ ਅਮਰੀਕਨ ਪ੍ਰਭੂ ਸੱਤਾ, ਅਮਰੀਕਨ ਸੋਵਰਨਿਟੀ ਨੂੰ ਵੀ ਚੈਲੰਜ ਹੈ, ਪਰਿਵਾਰਾਂ ਨੂੰ ਵੀ ਉਹਨਾਂ ਦਾ ਤੁਸੀਂ ਜੀਵਨ ਦੂਬਰ ਬਣਾਇਆ ਹੋਇਆ ਔਰ ਇਹ ਜਿਹੜਾ ਤੁਸੀਂ ਪਰਛਾਵਾਂ ਬਣ ਕੇ ਜਿਸ ਕਿਸਮ ਦਾ ਇੰਡੀਅਨ ਸਟੇਟ ਦੀ ਗੱਲ ਨੂੰ ਜਿਹੜਾ ਇੱਥੇ ਰਿਪਰੈਸ਼ਨ ਰਾਹੀਂ ਜਿਹੜੀ ਉਹਨਾਂ ਦੀਆਂ ਨੀਤੀਆਂ ਲਾਗੂ ਕਰ ਰਹੇ ਹੋ। ਫਿਰ ਡਾਕਟਰ ਸਾਹਿਬ ਨੇ ਕਿਹਾ ਅੰਡਰ ਪ੍ਰੈਜ਼ੀਡੈਂਟ ਟਰੰਪਸ ਲੀਡਰਸ਼ਿਪ federal and local law enforcement have protected our community and saved lives। ਜ਼ਾਹਰ ਹੈ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਰਿਲੇਟਿਵਲੀ ਭਾਵੇਂ ਜਿਹੜਾ ਪੰਨੂ ਮਰਡਰ ਪਲਾਟ ਐਕਸਪੋਜ਼ ਹੋਇਆ ਉਸ ਪੀਰੀਅਡ ਦੇ ਵਿੱਚ ਅਜੇ ਬਾਈਡਨ ਸੀ, ਲੇਕਿਨ ਕੋਈ ਵੀ ਉਸ ਕਿਸਮ ਦਾ ਖੁੱਲ੍ਹ ਕੇ ਇੰਡੀਆ ਨੂੰ ਜਾਂ ਦੂਜਾ ਅਕਾਊਂਟੇਬਲ ਆਨਸਰੇਬਲ ਨਹੀਂ ਸੀ ਬਣਾਇਆ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਨੇ। ਇਹਦੇ ਬਾਵਜੂਦ ਉਹ ਮੋਦੀ ਨੂੰ ਫਰੈਂਡ ਇਹ ਉਹ ਕਹਿੰਦੇ, ਲੇਕਿਨ ਇਵੈਂਚੁਅਲੀ ਉਹਨਾਂ ਦੀ ਬਾਂਹ ਮਰੋੜੀ ਹੋਈ ਹੈ। ਟ੍ਰੇਡ ਡੀਲ ਵੀ ਕੱਲ੍ਹ ਨੂੰ ਕਿਸੇ ਡੀਲ ਦੇ ਥੱਲੇ ਸਿੱਖ ਇਸ਼ੂ ਸੈਕਰੀਫਾਈਸ ਹੋ ਜਾਏ, ਉਹ ਵੀ ਹੋ ਸਕਦਾ ਕਿਉਂਕਿ ਇਨ ਦਾ ਐਂਡ ਆਫ ਦਾ ਡੇ ਬਹੁਤ ਸਾਰੀਆਂ ਚੀਜ਼ਾਂ ਅਲਟੀਮੇਟਲੀ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਜਾਂ ਟ੍ਰੇਡ ਇੰਟਰਸਟ ਨਾਲ ਜੁੜੀਆਂ ਹੁੰਦੀਆਂ ਨੇ। ਪਰ ਅੱਜ ਦੀ ਡੇਟ 'ਚ ਇਹ ਜਿਹੜਾ ਆਪਰੇਸ਼ਨ ਹਾਰਡ ਬਾਲ ਹੈ, ਇਹ ਆਪਣੇ ਆਪ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੀ ਸੀਰੀਅਸਨੈਸ ਦਿਖਾਉਂਦਾ ਹੈ ਕਿ ਕਿਵੇਂ ਇਹ ਜਿਹੜੀ ਕ੍ਰਿਮੀਨਲ ਔਰ ਇਹ ਪੋਲੀਟੀਕਲ ਇੰਟਰਫੇਅਰੈਂਸ ਹੈ, ਇਹਨੂੰ ਕਿਵੇਂ ਜਿਹੜਾ ਹੈ ਉਹ ਥਵਾਟ ਉਹਨਾਂ ਨੇ ਕੀਤਾ ਹੈ। ਸੋ ਉਹਨਾਂ ਨੇ ਉਹਨਾਂ ਦੀ ਅੰਡਰ ਪ੍ਰੈਜ਼ੀਡੈਂਟ ਟਰੰਪਸ ਲੀਡਰਸ਼ਿਪ ਫੈਡਰਲ ਐਂਡ ਲੋਕਲ ਲਾਅ ਐਨਫੋਰਸਮੈਂਟ ਹੈਵ ਪ੍ਰੋਟੈਕਟਡ ਆਵਰ ਕਮਿਊਨਿਟੀ ਐਂਡ ਸੇਵਡ ਲਾਈਵਸ। ਇਹ ਡਾਕਟਰ ਸਾਹਿਬ ਕਹਿ ਰਹੇ ਨੇ the work is not finished. The United States must bring every charged actor to justice। ਅਜੇ ਕੰਮ ਮੁੱਕਿਆ ਨਹੀਂ ਹੈ, ਤਾਂ ਵਾਕਿਆ ਹੀ ਅਜੇ ਤਾਂ ਗੋੜੇ ਚੋਂ ਪੌਣੀ ਛੋਈ ਹੈ ਕਿ ਭਾਈ including then Indian government employee Vikas Yadav and anyone else accused of plotting violence against Americans on American soil। ਵਿਕਾਸ ਯਾਦਵ ਤਾਂ ਹੁਣ ਪੁਰਾਣੀ ਕਹਾਣੀ ਹੋ ਗਈ। ਹੁਣ ਤਾਂ ਜਦੋਂ ਅਸੀਂ ਮੰਗ ਕਰਦੇ ਹਾਂ ਕਿ ਭਾਈ ਇਹਨਾਂ ਦਾ ਸਰਗਣਾ ਜਿਹੜਾ ਹੈ ਉਹ ਅਜੀਤ ਡੋਵਾਲ ਜਿਹਦੀ ਕਮਾਂਡ ਥੱਲੇ ਸਾਰਾ ਹੈ, ਔਰ ਅਜੀਤ ਡੋਵਾਲ ਜਿਹਨੂੰ ਆਨਸਰੇਬਲ ਹੈ ਅਮਿਤ ਸ਼ਾਹ, ਜਿਹੜਾ ਇਹ ਸਾਰਿਆਂ ਨੂੰ ਜਿਹੜਾ ਇੱਥੇ ਐਕਸਟ੍ਰਾਡਾਈਟ ਕਰਕੇ ਲਿਆਂਦਾ ਜਾਏ ਔਰ ਇਹਨਾਂ ਨੂੰ ਅਮਰੀਕਨ ਜਸਟਿਸ ਸਿਸਟਮ ਦੇ ਸਾਹਮਣੇ ਪੇਸ਼ ਕੀਤਾ ਜਾਏ। ਔਰ ਇਸ ਦੇ ਨਾਲ ਨਾਲ ਅਸੀਂ ਇਹ ਵੀ ਦੇਖਦੇ ਹਾਂ, ਉਹਨਾਂ ਨੇ ਇਸ ਤੋਂ ਪਹਿਲਾਂ ਵੀ ਜਿਹੜਾ ਇੱਕ ਟਵੀਟ ਦੇ ਵਿੱਚ ਇਹ ਕਿਹਾ ਸੀ ਕਿ ਥੈਂਕਫੁਲ ਟੂ US officials for their vigilance in protecting Sikh Americans। We will hold them to their assurances to do more in safeguarding our community, freedom and justice must prevail। ਸੋ ਅਸੀਂ ਇਹ ਸਮਝਦੇ ਹਾਂ ਕਿਉਂਕਿ ਉਹਨਾਂ ਦੇ ਇੰਨੇ ਕੁ ਜਿਹੜੀ ਹੈ ਸਿੱਖ ਕਾਕਸ ਕਮੇਟੀ ਦੇ ਰਾਹੀਂ ਜਿਹੜਾ ਉਹ ਲੌਬੀ ਕਰਦੇ ਨੇ ਔਰ ਜਿਵੇਂ ਸਿੱਖ ਕਾਕਸ ਨੇ ਕੰਮ ਕੀਤੇ ਨੇ ਔਰ ਇਸ ਦੇ ਉੱਤੇ ਉਹਨਾਂ ਦੀਆਂ ਡੀਟੇਲਸ ਈਵਨ ਸਪਟੈਂਬਰ 19 2023 'ਚ ਜਦੋਂ ਕਿ ਇਹ ਪਹਿਲੇ ਜੂਨ ਦੇ ਵਾਕਿਆ ਸਾਹਮਣੇ ਆਏ ਸੀ, ਕਾਫੀ ਡੀਟੇਲਡ ਲੈਟਰ ਜਿਹੜਾ ਉਹਨਾਂ ਵੱਲੋਂ ਡਾਕਟਰ ਸਾਹਿਬ ਵੱਲੋਂ ਲਿਖਿਆ ਗਿਆ ਸੀ। ਵਕਤ ਦੀ ਕਮੀ ਕਰਕੇ ਮੈਂ ਉਹ ਸਾਂਝਾ ਨਹੀਂ ਕਰ ਸਕਦਾ। ਔਰ ਇਸੇ ਤਰ੍ਹਾਂ ਵਾਈਟ ਹਾਊਸ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਨਾਲ ਸਿੱਖ ਆਗੂਆਂ ਦੀ ਇੱਕ ਅਹਿਮ ਮੀਟਿੰਗ ਜਿਹੜੀ ਕਿ ਖਾਸ ਤੌਰ 'ਤੇ 2024 ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਇਹ ਹੋਈ ਸੀ ਔਰ ਇਹ ਬੜੀ ਕਰੂਸ਼ਲ ਸੀ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਮੋਦੀ ਦੀ ਆਮਦ ਔਰ ਉਸ ਨਾਲ ਜੁੜੀਆਂ ਹੋਈਆਂ ਗੱਲਾਂ ਜ਼ਿਆਦਾ ਚੱਲ ਰਹੀਆਂ ਸੀ ਔਰ ਸਡਨਲੀ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ ਸਿੱਖ ਆਗੂਆਂ ਦੇ ਨਾਲ ਜਿਹੜੀ ਮੀਟਿੰਗ ਹੈ ਉਸ ਦੀ ਪ੍ਰੈਸ ਰਿਲੀਜ਼ ਵੀ ਦਿੱਤੀ ਔਰ ਉਹਦੇ 'ਚ ਵੀ ਡਾਕਟਰ ਪ੍ਰਿਤਪਾਲ ਸਿੰਘ ਸ਼ਾਮਲ ਸੀ ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਕਿਹਾ ਸੀ ਕਿ ਕੱਲ੍ਹ ਸਾਡੇ ਕੋਲ ਸਿੱਖ ਅਮਰੀਕਨਾਂ ਦੀਆਂ ਜਾਨਾਂ ਬਚਾਉਣ ਅਤੇ ਸਾਡੇ ਭਾਈਚਾਰੇ ਦੀ ਸੁਰੱਖਿਆ ਲਈ ਚੌਕਸੀ ਲਈ ਸੰਘੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਨ ਦਾ ਮੌਕਾ ਸੀ। ਅਸੀਂ ਉਹਨਾਂ ਨੂੰ ਸਿੱਖਾਂ ਦੀ ਸੁਰੱਖਿਆ ਲਈ ਹੋਰ ਪੁਖਤਾ ਯਤਨ ਕਰਨ ਲਈ ਕਿਹਾ ਅਤੇ ਅਸੀਂ ਉਹਨਾਂ ਨੂੰ ਉਹਨਾਂ ਦੁਆਰਾ ਦਿੱਤੇ ਭਰੋਸੇ ਅਤੇ ਵਾਅਦੇ ਉੱਤੇ ਕਾਇਮ ਰੱਖਾਂਗੇ ਕਿ ਉਹ ਗੰਭੀਰ ਯਤਨ ਕਰਨਗੇ। ਇਹ ਜੋ ਉਹਨਾਂ ਨੇ ਸ਼ੋਰ ਕੀਤਾ ਔਰ ਮੈਨੂੰ ਯਾਦ ਹੈ ਕਿ ਉਸ ਪੀਰੀਅਡ 'ਚ ਇੰਡੀਅਨ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਾਇਆ ਗਿਆ ਸੀ ਕਿ ਜੀ ਇਹ ਸਿੱਖ ਲੀਡਰਸ ਦੇ ਨਾਲ ਜਿਹੜੇ ਵੱਖਵਾਦੀ ਨੇ ਇਹ ਜਿਹੜੀ ਮੀਟਿੰਗ ਹੈ ਇਹ ਆਪਣੇ ਆਪ 'ਚ ਦੱਸਦੀ ਹੈ
ਕਿ ਭਾਈ ਅਮਰੀਕਾ ਜਿਹੜਾ ਉਹ ਮੁਲਵਸ ਹੈ ਖਾਲਿਸਤਾਨ ਦੀ ਇਹ ਸਾਰੀ ਤਹਿਰੀਕ ਦੇ ਮਾਮਲੇ 'ਚ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਆਲਰੇਡੀ FBI ਨੇ ਜਿਨ੍ਹਾਂ ਨੂੰ ਫੜਿਆ ਵੀ ਆ, ਅਜੇ ਵੀ ਕੁਛ ਦੀ ਫੜੀ ਜਾ ਰਹੀ ਹੈ। ਔਰ ਜਿਹੜਾ ਇੱਕ ਭਗੌੜਾ ਹੈ ਗੋਲਡੀ ਬਰਾੜ, ਉਹਦਾ ਪੂਰਾ $50,000 ਦਾ ਉਹਦੇ ਤੇ ਇਨਾਮ ਵੀ ਰੱਖਿਆ ਹੈ, ਉਹਦੇ ਪੋਸਟਰ ਵੀ ਨੇ। ਇਸੇ ਤਰ੍ਹਾਂ ਵਿਕਾਸ ਯਾਦਵ ਵੀ, ਉਹਨਾਂ ਨੇ ਈਵਨ ਪੰਜਾਬੀ ਦੇ ਵਿੱਚ ਵੀ FBI ਨੇ ਐਡਵਰਟਾਈਜ਼ ਕੀਤਾ FBI ਦੁਆਰਾ ਲੜਿੰਦਾ ਵਿਕਾਸ ਯਾਦਵ। ਔਰ ਇਹ ਜਿਹੜੀ ਮਨੀ ਲਾਂਡਰਿੰਗ ਦੀ ਔਰ ਭਾੜੇ ਦੇ ਕਤਲ ਬਾਰੇ ਪੂਰੀ ਸਾਜ਼ਿਸ਼ ਔਰ ਉਸ ਦੀ ਪੂਰੀ ਡਿਟੇਲ ਦਿੱਤੀ ਹੋਈ ਹੈ। ਇਹ ਮੈਂ ਦਿਖਾ ਸਕਦਾ ਕਿ ਭਾਈ ਇਹ ਜਿਹੜਾ ਸਾਰਾ ਪਾਰਟ ਹੈ ਇਹ ਆਪਣੇ ਆਪ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਕਿ ਵੀ ਆਪਣੇ ਲੋਕ ਬਹੁਤ ਵਾਰ ਜਿਹੜੀਆਂ ਚੱਕਵੀਆਂ ਜਿਹੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਮਗਰ ਜਾ ਕੇ ਅਸੀਂ ਕਈ ਵਾਰ ਜਿਹੜੇ ਗੰਭੀਰ ਸੀਰੀਅਸ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਇਗਨੋਰ ਕਰਦੇ ਹਾਂ ਜਾਂ ਉਹਨਾਂ ਦੀ ਬਦਖੋਈ ਕਰਦੇ ਹਾਂ ਜਾਂ ਉਹਨਾਂ ਦੀ ਬਦਖੋਈ ਕਰਨ ਵਾਲਿਆਂ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਆ। ਮੈਂ ਸਮਝਦਾ ਵੀ ਅਮਰੀਕਾ ਦੇ ਵਿੱਚ ਸਿੱਖ ਕਾਂਗਰੈਸ਼ਨਲ ਕਾਕਸ ਦੀ ਐਗਜ਼ਿਸਟੈਂਸ ਹੀ ਆਪਣੇ ਆਪ ਦੇ ਵਿੱਚ ਸਾਡੀ ਆਜ਼ਾਦੀ ਦੇ ਰਾਹ ਦੇ ਉੱਤੇ ਇੱਕ ਵੱਡੀ ਜਿਹੜੀ ਹੈ ਉਹ ਪੇਸ਼ਕਦਮੀ ਹੈ, ਕਾਮਯਾਬੀ ਹੈ। ਇੱਕ ਵਕਤ ਆਏਗਾ ਜਦੋਂ ਕਿ ਇਸ ਕਾਕਸ ਜਿਹੜੀ ਸਿੱਖ ਕਾਕਸ ਰਾਹੀਂ ਹੀ ਸਾਡਾ ਖਾਲਿਸਤਾਨ ਦਾ ਕੇਸ ਵੀ ਫਾਈਨਲੀ ਜਿਹੜਾ ਉਹ ਡਿਸਾਈਡਿੰਗ ਫੇਜ਼ ਦੇ ਵਿੱਚ ਜਾਏਗਾ। ਸੋ ਅਸੀਂ ਜਿਹੜਾ ਇਸ ਜ਼ਬਰਦਸਤ ਕੰਮ ਦੇ ਲਈ ਜਿਹੜਾ ਅਮਰੀਕਨ ਸਿੱਖ ਕਾਕਸ ਕਮੇਟੀ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸਾਥੀਆਂ ਨੂੰ ਬ੍ਰੇਕ ਵਿਊਅਰਸ ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਫੌਜ ਦੇ ਸਾਬਕਾ ਫੌਜੀ ਮੁਖੀ ਜਨਰਲ JJ ਸਿੰਘ ਨੇ ਆਪਣੀ ਹਿੰਦੂ ਪ੍ਰਸਤ ਜਰਨੀ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਬ੍ਰਹਮੋਸ ਮਿਜ਼ਾਈਲ ਭਾਰਤੀ ਫੌਜ ਵਿੱਚ ਸ਼ਾਮਲ ਕੀਤੀ ਗਈ ਸੀ। ਇਸ ਮਿਜ਼ਾਈਲ ਦੇ ਟੈਸਟ ਦੌਰਾਨ ਹੀ ਇਹ ਸਾਹਮਣੇ ਆਇਆ ਸੀ ਕਿ ਇਹ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੀ ਵਿੰਡੋ ਤੇ ਵੀ ਸਟੀਕ ਨਿਸ਼ਾਨਾ ਲਗਾ ਸਕਦੀ ਹੈ। ਪਰ ਜਨਰਲ ਸਾਹਿਬ ਇਹ ਦੱਸਣਾ ਭੁੱਲ ਗਏ ਨੇ ਕਿ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਨੂੰ ਕਿਉਂ ਨਮੋਸ਼ੀ ਭਰੀ ਹਾਰ ਹੋਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਇਹ ਇੱਕ ਰਿਵਾਜ ਵੀ ਹੈ ਕਿ ਜਿਹੜੇ ਲੋਕ ਉੱਚ ਅਹੁਦਿਆਂ 'ਤੇ ਰਹੇ ਹੁੰਦੇ ਨੇ, ਖਾਸ ਤੌਰ 'ਤੇ ਕੋਈ ਸਿਵਲ ਐਡਮਿਨਿਸਟ੍ਰੇਸ਼ਨ 'ਚ ਕੋਈ ਜਿਹੜਾ ਉਹ ਹਾਇਰ ਅਪ ਹੈ, ਬਿਊਰੋਕਰੈਟ ਹੈ, ਜਾਂ ਕਈ ਵਾਰ ਫੌਜੀ ਚੀਫ ਔਰ ਦੂਸਰੇ ਲੋਕ, ਉਹ ਰਿਟਾਇਰਮੈਂਟ ਤੋਂ ਬਾਅਦ ਕੋਈ ਨਾ ਕੋਈ ਕਿਤਾਬ ਲਿਖਦੇ ਨੇ, ਕੁਛ ਆਪਣੀ ਜਿਹੜੀਆਂ ਉਹਦੇ 'ਚ ਪ੍ਰਾਪਤੀਆਂ ਦੱਸਣਾ ਚਾਹੁੰਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਹਰ ਜਦੋਂ ਕੋਈ ਇਸ ਕਿਸਮ ਦੀਆਂ ਲਿਖਤਾਂ ਜਾਂ ਕੋਈ ਇੰਟਰਵਿਊ ਵੀ ਜਿਹੜੇ ਦਿੰਦੇ ਨੇ ਆਫਟਰ ਰਿਟਾਇਰਮੈਂਟ, ਉਹਨਾਂ ਨੂੰ ਸੀਰੀਅਸਲੀ ਵੀ ਲਿਆ ਜਾਂਦਾ ਹੈ ਕਿ ਭਾਈ ਇਹ ਆਪਣੇ ਐਕਸਪੀਰੀਅੰਸ ਦੇ ਆਧਾਰ 'ਤੇ ਗੱਲ ਕਰਦੇ ਨੇ। ਪਰ ਭਾਰਤ ਦੇ ਹਵਾਲੇ ਨਾਲ ਜੇ ਅਸੀਂ ਦੇਖੀਏ ਕਿ ਵੀ ਉੱਥੇ ਤਾਂ ਈਵਨ ਜਿਉਂਦੇ ਜੀ ਤਾਂ ਕਿਸੇ ਨੇ ਕੀ ਸੱਚ ਲਿਖਣਾ ਹੈ, ਜਿਵੇਂ ਮੌਲਾਨਾ ਅਬੁਲ ਕਲਾਮ ਆਜ਼ਾਦ, ਉਹਨੇ ਆਪਣੀ ਆਟੋਬਾਇਓਗ੍ਰਾਫੀ ਔਰ ਉਹਦੇ 'ਚ ਉਹਨੇ ਕੁਛ ਪੇਜ ਜਿਹੜੇ ਨੇ ਉਹਨੇ ਕਿਹਾ ਕਿ ਜੀ
ਇਹ ਜਿਹੜੇ ਨੇ ਇਹ ਮੇਰੇ ਮਰਨ ਤੋਂ ਬਾਅਦ ਛਾਪਣਾ। ਔਰ ਇਹੀ ਕਾਰਨ ਜਿਹੜਾ ਈਵਨ ਜਿਹੜਾ ਪੰਜਾਬ ਦਾ ਗਵਰਨਰ ਪਾਂਡੇ ਰਿਹਾ, ਜਿਹਨੂੰ ਜੂਨ 84 ਤੋਂ ਬਾਅਦ ਲਿਆਂਦਾ ਗਿਆ ਸੀ, ਬਾਅਦ ਦੇ ਵਿੱਚ ਕਿੰਨੇ ਸਾਲਾਂ ਬਾਅਦ ਉਹਦੀ ਧੀ ਨੇ ਜਾਂ ਪੋਤੀ ਨੇ ਉਹਦੀ ਹਕੀਕਤ ਵੀ ਉਹਨੇ ਕਿਵੇਂ ਇੰਦਰਾ ਗਾਂਧੀ ਨੇ ਕੰਟਰਾਈਵ ਕੀਤੀ ਸਿਚੁਏਸ਼ਨ ਪੰਜਾਬ ਦੇ ਵਿੱਚ, ਉਹ ਸੱਚ ਸਾਹਮਣੇ ਆ ਗਿਆ। ਅਦਰਵਾਈਜ਼ ਮੌਲਾਨਾ ਆਜ਼ਾਦ ਵਾਲੀ ਵੀ ਜਿਹੜੀ ਲਿਖਤ ਸੀ ਉਸ 'ਚੋਂ ਕੁਝ ਵੀ ਨਹੀਂ ਨਿਕਲਿਆ, ਕਿਉਂਕਿ ਉਹ ਅਲਟੀਮੇਟਲੀ ਜਿਹੜੇ ਉਹਦੇ ਡਿਸੈਂਡੈਂਟ ਸੀ ਉਹਨਾਂ ਨੇ ਵੀ ਉਹ ਪੇਜ ਗਾਇਬ ਕਰਤੇ, ਜਾਂ ਜਿੱਥੇ ਵੀ ਉਹ ਰੱਖੇ ਸੀ ਕਿ ਉਹਨਾਂ ਨੂੰ ਲੱਗਾ ਵੀ ਇਹ ਤਾਂ ਹਿੰਦੂ ਤਵੀਆਂ ਦਾ ਜਿਹੜਾ ਖਾਸ ਤੌਰ 'ਤੇ ਨਹਿਰੂ ਔਰ ਪਟੇਲ ਵਰਗਿਆਂ ਦਾ ਸੱਚ ਸਾਹਮਣੇ ਆਏਗਾ। ਹੁਣ ਈਵਨ ਆ ਮੌਜੂਦਾ ਦੌਰ ਦੇ ਵਿੱਚ ਅਸੀਂ ਦੇਖਿਆ ਕਿ ਨਰਵਾਣੇ ਜਿਹੜਾ ਭਾਰਤੀ ਫੌਜ ਦਾ ਬੜਾ ਚਹੀਤਾ ਇਹਨਾਂ ਦਾ ਜਨਰਲ ਸੀ, ਉਹਨੇ ਇੱਕ ਕਿਤਾਬ ਲਿਖੀ ਜਿਹਦੇ 'ਚ ਉਹਨੇ ਜਿਹੜਾ ਉਹ ਕੁਛ ਹਕੀਕਤ ਬਿਆਨਣ ਦੀ ਕੋਸ਼ਿਸ਼ ਕੀਤੀ ਕਿ ਭਾਈ ਕੀ ਹੈ ਔਰ ਕਿਵੇਂ ਜਿਹੜਾ ਉਹ ਗਲਵਾਨ ਵੈਲੀ ਨਾਲ ਸੰਬੰਧਿਤ ਜਿਹੜਾ ਜਦੋਂ ਫੌਜਾਂ ਵੀ ਆਈਆਂ ਤੇ ਉਹਨਾਂ ਨੇ ਕਿਵੇਂ ਉਹ ਆਰਡਰ ਮੰਗ ਰਹੇ ਨੇ ਉਹਨਾਂ ਤੋਂ ਤਾਂ ਕੁਝ ਨਹੀਂ ਦੇ ਰਹੇ। ਉਹ ਕਿਤਾਬ ਜਿਹੜੀ ਆਲਰੇਡੀ ਪਬਲਿਸਾਈਜ਼ ਵੀ ਹੋ ਗਿਆ ਸੀ ਕਿ ਵੀ ਛਪ ਕੇ ਜਾ ਆ ਰਹੀ ਹੈ, ਦੂਜੀ ਤੀਜੀ ਹੈ, ਉਹੀ ਅੱਜ ਤੱਕ ਬਲੌਕ ਕਰ ਦਿੱਤੀ ਗਈ, ਕਿਉਂਕਿ ਉੱਥੇ ਇਸ ਹਕੀਕਤ ਨੂੰ ਵੀ ਕਿ ਭਾਈ ਗਲਵਾਨ ਵੈਲੀ ਤਾਂ ਜੁੱਤੀਆਂ ਪਈਆਂ ਆ ਕੇ ਚਾਈਨਾ ਨੇ ਕਿਵੇਂ ਕੀਤਾ ਔਰ ਕਿਵੇਂ ਇਹ ਡਰੇ ਹੋਏ ਔਰ ਖੌਫਜ਼ਦਾ ਸੀ ਦਿੱਲੀ ਦੀ ਲੀਡਰਸ਼ਿਪ। ਹਾਂ, ਇਹ ਜ਼ਰੂਰ ਹੈ ਕਿ ਜਿਹੜੇ ਉਹ ਜਰਨੈਲ ਜਾਂ ਉਹ ਜਿਹੜੇ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਜੁੱਤੀਆਂ ਚੱਟਣਾ ਪਸੰਦ ਕਰਦੇ ਨੇ, ਹਾਕਮਾਂ ਦੀਆਂ ਖਬਰਾਂ 'ਚ ਵੀ ਰਹਿਣਾ ਚਾਹੁੰਦੇ ਨੇ, ਮਾੜਾ ਮੋਟਾ ਰੈਕਗਨੀਸ਼ਨ ਵੀ ਮੰਗਦੇ ਨੇ, ਉਹ ਉਸੇ ਲਿਹਾਜ਼ ਨਾਲ ਹੀ ਉਹਨਾਂ ਦੀ ਰੈਕਗਨੀਸ਼ਨ ਹੁੰਦੀ ਹੈ ਕਿ ਵੀ ਜਿਹਨੂੰ ਚਾਟੂਕਾਰ ਕਹਿੰਦੇ ਨੇ ਕਿ ਉਹ ਜਿਹੜੇ ਹਾਕਮਾਂ ਦੀ ਜ਼ੁਬਾਨ ਹੈ ਉਹਨੂੰ ਬੋਲਣ, ਉਹਨਾਂ ਦੇ ਸਿਫਤ ਗੁਣ ਗਾਇਨ ਕਰਨ, ਉਹਨਾਂ ਦੀ ਸਿਫਤ ਕਰਨ। ਉਹਨਾਂ 'ਚੋਂ ਇੱਕ ਪਗੜੀਧਾਰੀ ਜਿਹੜਾ ਹਿੰਦੂ ਪ੍ਰਸਤ ਜਨਰਲ ਜੇ ਸਿੰਘ, ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਗਰੋ ਹੋ ਰਹੇ ਸੀ ਸਾਡੇ ਪੇਰੈਂਟਸ ਦੀ ਜਨਰੇਸ਼ਨ ਜਾਂ ਦੂਜੀ, ਹਮੇਸ਼ਾ ਉਹ ਕਹਿੰਦੇ ਸੀ ਵੀ ਇਹਨਾਂ ਨੇ ਕਦੇ ਕੋਈ ਸਿੱਖ ਜਰਨਲ ਨਹੀਂ ਬਣਨ ਦਿੱਤਾ 47 ਤੋਂ ਬਾਅਦ। ਹਾਲਾਂ ਕਿਉਂਕਿ ਸੈਕੰਡ ਵਰਲਡ ਵਾਰ ਵੇਲੇ ਬਹੁਤ ਵੱਡੀ ਗਿਣਤੀ 'ਚ ਸਿੱਖ ਭਰਤੀ ਹੋਏ ਬ੍ਰਿਟਿਸ਼ ਆਰਮੀ ਦੇ ਵਿੱਚ, ਔਰ ਜਦੋਂ ਅੰਗਰੇਜ਼ਾਂ ਨੇ ਛੱਡਿਆ ਮੁਲਕ 47 ਦੇ ਵਿੱਚ ਪਾਰਟੀਸ਼ਨ ਵੇਲੇ, ਭਾਰਤੀ ਫੌਜ ਦੀ ਕੁੱਲ ਜਿਹੜੀ ਨਫਰੀ ਸੀ ਉਹਦਾ 19% ਫੌਜੀ ਸਿੱਖ ਸੀ ਤੇ 35% ਜਿਹੜੇ ਅਫਸਰ ਨੇ ਉਹ ਸਿੱਖ ਸੀ ਜੀ। ਔਰ ਇਹ ਸੀ ਕਿ ਵੀ ਇਹੀ ਕਾਰਨ ਸੀ ਅਗਲੇ 20-25-30 ਸਾਲ ਬਹੁਤੇ ਲੈਫਟੀਨੈਂਟ ਜਨਰਲ ਮੇਜਰ ਜਨਰਲ ਸਿੱਖ ਹੀ ਹੁੰਦੇ ਸੀ। ਲੇਕਿਨ ਨਹਿਰੂ ਈਰਾ ਦੇ ਵਿੱਚ ਵੀ ਉਹਨਾਂ ਨੇ ਸਿੱਖ ਨੂੰ ਤਾਂ ਜਨਰਲ ਕੀ ਬਣਾਉਣਾ ਸੀ, ਈਵਨ ਮੇਰਠ ਛਾਉਣੀ ਜਿਹੜੀ ਕਿ ਸਿੱਖ ਰੈਜੀਮੈਂਟ ਦਾ ਹੈੱਡਕੁਆਰਟਰ ਸੀ, ਉਹਨੂੰ ਨਹਿਰੂ ਦੇ ਜ਼ਮਾਨੇ 'ਚ ਚੁੱਕ ਕੇ ਉੱਥੋਂ ਰਾਮਪੁਰ ਲੈ ਗਏ ਸੀ ਬਿਹਾਰ ਦੇ ਵਿੱਚ। ਹੁਣ ਤੁਸੀਂ ਅੰਦਾਜ਼ਾ, ਉਦੋਂ ਵੀ ਉਹਨਾਂ ਨੂੰ ਡਰ ਸੀ ਕਿ ਵੀ ਕਿਸੇ ਵੇਲੇ ਸਿੱਖ ਫੌਜ ਜਿਹੜੀ ਆ ਇੱਥੋਂ ਮੇਰਠ ਤੋਂ ਉੱਠ ਕੇ, ਮੇਰਠ ਤੇ ਤਾਂ ਨਾਲ ਦਿੱਲੀ ਲੱਗਦਾ ਕਿ ਬਈ ਇਹ ਜਿਹੜਾ ਉਹ ਰਾਜ ਪਲਟਾ ਨਾ ਕਰ ਦੇਣ। ਔਰ ਖ਼ਾਸ ਤੌਰ 'ਤੇ ਜਦੋਂ ਅਯੂਬ ਖਾਨ ਨੇ ਪਾਕਿਸਤਾਨ ਦੇ ਵਿੱਚ ਰਾਜ ਸੱਤਾ ਹਥਿਆਈ 50s ਦੇ ਵਿੱਚ, ਲੇਟ 50s, ਉਦੋਂ ਇਹ ਹੋਰ ਵੀ ਘਬਰਾਏ। ਔਰ ਇਹੀ ਗੱਲ ਹੈ ਕਿ ਰਾਮਗੜ੍ਹ ਜਿਹੜਾ ਉਹਨਾਂ ਨੇ ਸਿੱਖ ਰੈਜੀਮੈਂਟ ਸੈਂਟਰ ਬਣਾ ਦਿੱਤਾ ਹਜ਼ਾਰਾਂ ਮੀਲ ਦੂਰ ਪੰਜਾਬ ਤੋਂ। ਹੁਣ ਉਹੀ ਨਵੰਬਰ 84 ਜੇ ਸਿੱਖ ਫੌਜ ਮੇਰਠ 'ਚ ਬੈਠੀ ਹੁੰਦੀ ਤਾਂ ਉਹ ਤਾਂ ਦਿੱਲੀ ਘੇਰੀ ਹੋਣੀ ਸੀ, ਉਹਨਾਂ ਨੇ ਆ ਕੇ ਅੰਮ੍ਰਿਤਸਰ ਪਹੁੰਚੇ ਹੋਣਾ ਸੀ, ਤੇ ਰਾਮਗੜ੍ਹ ਤੋਂ ਵਿਚਾਰਾ 4-5 ਹਜ਼ਾਰ ਸਿੱਖ ਫੌਜੀ ਤੁਰੇ, ਉਹਨਾਂ ਨੂੰ ਪਹੁੰਚਣ ਕਿਹਨੇ ਦੇਣਾ ਸੀ। ਇਹ ਮੈਂ ਇਸ ਲਈ ਬੈਕਗਰਾਊਂਡ ਦੇ ਰਿਹਾ ਕਿ ਭਾਈ ਇਹ ਜਨਰਲ ਜੇ ਸਿੰਘ ਜਿਹੜਾ ਪਹਿਲਾ ਟਰਬਨਡ ਦਾੜੀ ਕੱਟਾ ਸਿੱਖ ਜਨਰਲ ਬਣਿਆ, ਇਹਨੂੰ ਇਹ ਠੀਕ ਹੈ ਕਿ ਉਹਦੇ ਨਾਂ ਨਾਲ ਸਿੱਖ ਲੱਗਾ ਹੋਇਆ ਹੈ, ਉਹਦੇ ਸਿਰ ਤੇ ਪੱਗ ਹੈ, ਪਰ ਇਹ ਟੂ ਦਾ ਬੂਟ ਹਿੰਦੂ ਪ੍ਰਸਤ ਰਿਹਾ ਡਿਊਰਿੰਗ ਜਨਰਲ ਦੇ ਹੁੰਦਿਆਂ ਵੀ। ਇਹਨੇ ਹੀ ਉਹ ਡਾਕਟਰੀਨ ਡਬਲ ਇਹੀ ਬਿਆਨਬਾਜ਼ੀਆਂ ਕਰਦਾ ਸੀ ਕਿ 2 pronged ਵਾਰ ਅਸੀਂ ਇੱਕੋ ਵੇਲੇ ਲੜ ਸਕਦੇ ਹਾਂ, ਅਸੀਂ ਚੀਨ ਨੂੰ ਵੀ ਸ਼ਿਕਸਤ ਦੇ ਸਕਦੇ ਹਾਂ, ਅਸੀਂ ਪਾਕਿਸਤਾਨ ਨੂੰ ਵੀ ਦੇ ਸਕਦੇ। ਦੋਨਾਂ ਮੁੱਦਿਆਂ ਦੇ ਉੱਤੇ ਚੀਨ ਤੋਂ ਜੁੱਤੀਆਂ ਵੀ ਜਿਹੜਾ ਉਹ 2020 ਦੇ ਵਿੱਚ ਗਲਵਾਨ ਵੈਲੀ 'ਚ ਖਾਧੀਆਂ, 4000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਉਹਨਾਂ ਨੂੰ ਦਿੱਤੀ। ਔਰ 5-6-7 ਮਈ ਨੂੰ ਪਿਛਲੇ ਸਾਲ ਦੇ ਜਿਹੜਾ ਉਹ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਜੁੱਤੀਆਂ ਖਾਧੀਆਂ। 7-8-9 ਮਈ 3 ਦਿਨਾਂ 'ਚ ਮਿਸਾਈਲ ਔਰ ਜਿਹੜੀ ਹੈ ਉਹ ਦੂਸਰੀ ਵਾਰਫੇਅਰ ਜਿਹੜੀ ਮਿਸਲ ਐਂਡ ਡਰੋਨ ਉਸ ਦੇ ਵਿੱਚ। ਪਰ ਹੁਣ ਔਰ ਫਿਰ ਇਹ ਰਿਟਾਇਰਮੈਂਟ ਤੋਂ ਬਾਅਦ ਪਟਿਆਲੇ ਸੈਟਲ ਹੋਇਆ, ਅਮਰਿੰਦਰ ਦੇ ਨੇੜੇ ਆਇਆ, ਉਹਨੂੰ ਲੱਗਾ ਕਿ ਜੀ ਮੈਂ ਹੁਣ ਅਕਾਲੀ ਵੀ ਬਣ ਕੇ ਦਿਖਾਵਾਂ। ਨਹੀਂ, ਅਕਾਲੀਆਂ ਦੀ ਟਿਕਟ ਦੇ ਉੱਤੇ ਇਹਨੇ ਜਿਹੜਾ ਪਟਿਆਲੇ ਦੇ ਵਿੱਚ ਪਾਰਲੀਮੈਂਟ ਦੀ ਚੋਣ ਵੀ ਲੜੀ, ਜ਼ਮਾਨਤ ਜ਼ਬਤ, ਫਿਰ ਗਾਇਬ ਹੋ ਗਿਆ। ਫਿਰ ਕਿੰਨੇ ਸਾਲ, ਇਹ ਗੱਲ ਨੂੰ ਵੀ 10 ਸਾਲ ਹੋ ਗਏ ਹੋਣੇ ਨੇ ਜਾਂ ਜ਼ਿਆਦਾ ਹੋ ਗਏ। ਹੁਣ ਆਲ ਆਫ ਅ ਸਡਨ ਅੱਜ ਮੈਂ ਜਦੋਂ ਇਹ ਖਬਰ ਦੇਖੀ ਟ੍ਰਿਬਿਊਨ ਦੇ ਵਿੱਚ ਉਹਦਾ ਇੰਟਰਵਿਊ ਹੈ ਜਾਂ ਕਿਤੇ ਬੋਲਦੇ ਆ ਕਿ
ਉਹਦੇ 'ਚੋਂ ਕਹਿੰਦਾ ਈਵਨ ਇਨ ਟੈਸਟਿੰਗ ਫੇਸ BrahMos had precision to go through window of Pakistan Prime Minister's office, ex Army Chief J.J. Singh। ਹੁਣ ਉਹ ਇੰਟਰਵਿਊ 'ਚ ਕਹਿ ਰਿਹਾ ਕਿ ਇਹ ਜਿਹੜੀਆਂ BrahMos ਮਿਸਲ, ਕਿਉਂਕਿ ਪਿਛਲੇ ਦਿਨਾਂ 'ਚ ਮੋਦੀ ਜਿਹੜਾ ਕਿ ਇੰਡੋਨੇਸ਼ੀਆ ਗਿਆ, ਉੱਥੇ ਵੀ BrahMos ਦੀ ਡੀਲ ਹੋਈ ਹੈ, ਉਹ UAE ਨੇ ਵੀ ਲਈਆਂ ਨੇ BrahMos ਮਿਸਲਸ ਜਾਂ ਦੂਜਾ। ਸੋ ਇਹ ਉਹਨੂੰ ਪ੍ਰੋਜੈਕਟ ਕਰ ਰਹੇ ਨੇ ਕਿ ਜੀ ਦੇਖੋ ਸਾਡੀਆਂ BrahMos ਇੰਨੀਆਂ ਪ੍ਰੀਸੀਜ਼ਨ ਦੇ ਨਾਲ ਔਰ ਇੰਨਾ ਸਟੀਕ, ਪ੍ਰੀਸੀਜ਼ਨ ਦਾ ਮਤਲਬ ਵੀ ਸਟੀਕ ਨਿਸ਼ਾਨਾ ਲਾਉਂਦੀਆਂ ਨੇ। ਹੁਣ ਇਹ J.J. ਸਿੰਘ ਇਹਦੇ 'ਚ ਨਾ ਤਾਂ ਇਹਨੇ ਬਣਾਈ ਹੈ ਮਿਸਾਈਲ, ਨਾ ਇਹਨੂੰ ਪਤਾ ਹੈ, ਨਾ ਕੋਈ ਇਹ ਆਪਰੇਸ਼ਨ ਸੰਦੂਰ ਵੇਲੇ ਕੰਮ ਆਈ, ਕਹਿਣ ਨੂੰ ਜੋ ਮਰਜ਼ੀ ਕਲੇਮ ਕਰੋ। ਅੱਛਾ। ਲੇਕਿਨ ਉਹ ਹੁਣ ਇਹ ਕਲੇਮ ਕਰਨ ਦੇ ਲਈ ਕਿ ਮੇਰੇ ਪੀਰੀਅਡ ਦੇ ਵਿੱਚ ਜਦੋਂ ਮੈਂ ਜਰਨਲ ਸੀ, ਫੌਜ ਦਾ ਚੀਫ ਸੀ, ਤਾਂ ਮੈਂ ਰਿਕਮੈਂਡ ਕੀਤਾ ਸੀ ਕਿ BrahMos ਨੂੰ ਜਿਹੜਾ ਉਹ ਫੌਜੀ ਹਥਿਆਰਾਂ ਦਾ ਹਿੱਸਾ ਬਣਾਇਆ ਜਾਏ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਮੈਨੂੰ ਜਿਹੜਾ ਹੈ ਈਵਨ 2007 ਦੇ ਵਿੱਚ ਮੈਂ ਪ੍ਰੂਵ ਕੀਤੀ ਸੀ ਇੰਡਕਸ਼ਨ ਆਫ BrahMos ਇਨ 2007। ਔਰ ਕਿਉਂਕਿ ਇਹਦੀ ਬੜੀ ਜਦੋਂ ਇਹਦੀ ਟੈਸਟਿੰਗ ਪੋਖਰਾਨ ਦੇ ਵਿੱਚ ਹੋ ਰਹੀ ਸੀ, ਉਦੋਂ ਵੀ ਜਿਹੜੀ ਪ੍ਰੀਸੀਜ਼ਨ ਹੈ ਉਹ ਇੰਨੀ ਸੀ ਕਿ ਅਸੀਂ ਇਹ ਕਿਹਾ ਕਿ ਭਾਈ ਇਹ ਤਾਂ ਜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੀ ਵਿੰਡੋ ਨੂੰ ਵੀ ਹਿੱਟ ਕਰਨਾ ਹੋਏ ਤੇ ਇਹ ਬਹੁਤ ਸਟੀਕ ਨਿਸ਼ਾਨੇ ਦੇ ਨਾਲ ਇਹ ਕਰ ਸਕਦੀ ਹੈ। ਔਰ ਉਹਨੇ ਕਿਹਾ ਦੇਖੋ ਹੁਣ ਮੈਂ ਕਿਉਂਕਿ 2007 'ਚ ਇੰਟਰੋਡਿਊਸ ਕਰਵਾਈ ਸੀ, ਇਹਦੀ ਕਾਮਯਾਬੀ ਇੰਨੀ ਕੁ ਹੋਈ ਹੈ ਕਿ ਹੁਣ ਜਿਹੜਾ ਹੈ ਉਹ ਇਸ ਦੀ ਮੰਗ ਵੱਧ ਗਈ ਹੈ। ਔਰ ਇਸ ਦੇ ਉੱਤੇ ਉਹਨੇ ਪ੍ਰੈਜ਼ੀਡੈਂਟ ਕਲਾਮ ਨੇ ਨੂੰ ਕੋਟ ਕੀਤਾ ਹੈ ਕਿ ਉਹਨੇ ਹੀ ਹੈਂਡਡ ਓਵਰ ਦਾ ਰਿਪਲਾਈ ਆਫ BrahMos ਟੂ ਆਰਮੀ ਚੀਫ ਜਨਰਲ J.J. ਸਿੰਘ symbolizing the commencement of delivery of the supersonic cruise missiles to the Indian Army। ਉਹ ਪਹਿਲੀ ਵਾਰ ਇਹ ਜਿਹੜੀਆਂ ਨੇ ਸੁਪਰਸੋਨਿਕ ਕਰੂਜ਼ ਮਿਸਲ ਇੰਡੀਅਨ ਆਰਮੀ ਨੂੰ ਮਿਲੀ ਸੀ। ਔਰ ਇਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਇਹਦੀ ਇੰਡਕਸ਼ਨ 3 ਰੈਜੀਮੈਂਟਸ ਜਿਹੜੀਆਂ BrahMos ਦੇ ਉਹਦੇ 'ਚ ਉਹਨੂੰ ਅਪਰੂਵ ਕੀਤਾ ਸੀ। ਔਰ ਹੁਣ ਇਹ ਬਹੁਤ ਵਰਲਡ ਕਲਾਸ ਪ੍ਰੋਡਕਟ ਬਣ ਗਿਆ। We have to aggressively market this world class produce. BrahMos will be the market leader in hypersonic cruise में बनी जाओ, हाइपर लीडर बन जाओ, हाइपरसोनिक BrahMos ਦਾ ਵਿਸ਼ਵ ਗੁਰੂ ਬਣ ਜਾਓ, ਜਿਹੜੀ ਮਰਜ਼ੀ ਜਿੱਤ ਆਪਣੀ ਆਪ ਨੂੰ ਜਿਹੜੀ ਆ ਉਹ ਸਾਬਤ ਕਰਨੀ ਸ਼ੁਰੂ ਕਰ ਦਿਓ। ਪਰ ਇੱਕ ਸਵਾਲ ਆਮ ਕਿਸੇ ਵੱਲੋਂ ਵੀ ਜੇ 2007 ਦੀਆਂ BrahMos ਮਿਸਲ ਇੰਡਕਟ ਹੋਈਆਂ ਤੇ ਤੁਹਾਡੀਆਂ BrahMos ਮਿਸਲ ਕਿੱਥੇ ਗਈਆਂ ਜਦੋਂ ਗਲਵਾਨ ਵੈਲੀ ਦੇ ਵਿੱਚ ਚੀਨ ਨੇ ਤੁਹਾਨੂੰ ਝੰਬਿਆ? ਉਹਨਾਂ ਨੇ ਤਾਂ ਜਿਹੜਾ ਉਹ ਡੰਡਿਆਂ ਦੇ ਨਾਲ ਹੀ ਤੁਹਾਡੇ 20 ਫੌਜੀ ਮਾਰੇ ਵੀ, 4000 ਸਕੁਅਰ ਮਾਈਲ ਟੈਰੀਟਰੀ ਵੀ, ਉਤੋਂ ਤੁਹਾਡੀ ਮਿਸਲ ਕਿੱਥੇ ਗਈ? ਇਹ J.J. ਸਿੰਘ ਜਿਹੜਾ 2 prong ਵਾਰ ਦੀ ਗੱਲ ਕਰਦਾ ਸੀ, ਕੱਲਾ ਚੀਨ ਦੇ ਸਾਹਮਣੇ ਹੀ ਨਹੀਂ, ਫਿਰ ਆਪਰੇਸ਼ਨ ਸੰਦੂਰ ਦੇ ਵੇਲੇ ਜਦੋਂ ਕਿ ਕੱਲਾ ਪਾਕਿਸਤਾਨ ਜਿਹੜਾ ਉਸ ਨੂੰ ਇਹਨਾਂ ਨੇ ਟਾਰਗੇਟ ਬਣਾਇਆ, ਪਹਿਲਾਂ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ 'ਚ ਕੀਤਾ। ਲੇਕਿਨ ਵਿਦਨ 3 ਡੇਜ਼ ਇਹਨਾਂ ਦਾ ਨੱਕ ਜਿਹੜਾ ਉਹ ਰਗੜਿਆ ਗਿਆ ਥੱਲੇ, ਟਰੰਪ ਦੇ ਤਰਲੇ ਕਰਕੇ, ਜਿਹਨੇ ਟਰੰਪ ਨੇ ਖੁਦ ਕਲੇਮ ਕੀਤਾ ਕਿ 83 ਵਾਰ ਉਹਨੇ ਕਲੇਮ ਕੀਤਾ ਕਿ ਵੀ ਮੈਂ ਜਿਹੜਾ ਇਹਨਾਂ ਦਾ ਕਰਵਾਇਆ। ਆਲ ਆਫ ਏ ਸਡਨ ਜਿੱਥੇ ਕਿ ਇਹਨਾਂ ਦਾ ਦਰਬਾਰੀ ਮੀਡੀਆ ਜਿਨ੍ਹਾਂ ਨੂੰ ਤਾਂ ਹਦਾਇਤਾਂ ਸੀ ਕਿ ਜੀ ਫੌਜ ਜਿਹੜੀ ਆ ਲਾਹੌਰ ਪਹੁੰਚ ਗਈ, ਕਰਾਚੀ 'ਚ ਅਸੀਂ ਬਲੌਕ ਕਰਤਾ, ਉਹਨੂੰ ਇਸਲਾਮਾਬਾਦ 'ਚ ਇਹ ਹੋ ਰਿਹਾ, ਤੇ ਲੋਕਾਂ ਨੇ ਤਾਂ ਬਾਅਦ ਦੇ ਵਿੱਚ ਇਹਨਾਂ ਦਾ ਫੋਰਨ ਅਫੇਅਰਸ ਦਾ ਜਿਹੜਾ ਸੈਕਟਰੀ ਆ ਉਹ ਤਾਂ ਆਪਣਾ ਟਵਿੱਟਰ ਅਕਾਊਂਟ ਬੰਦ ਕਰਕੇ ਦੌੜ ਗਿਆ। ਲੋਕਾਂ ਨੇ ਇੰਨੀਆਂ ਕਿ ਗਾੜਾਂ ਹੁਣ ਲੋਕਾਂ ਦੀ ਨੂੰ ਤੁਸੀਂ ਇਹ ਕਰ ਰਹੇ ਹੋ ਕਿ ਜੇ ਅਸੀਂ ਜਿੱਤ ਗਏ, ਅਸੀਂ ਹੁਣ ਤਾਂ ਪਾਕਿਸਤਾਨ ਨੂੰ ਜਿਹੜਾ ਭੂਟਾਨ ਬਣਾ ਦਿੱਤਾ। ਪਰ ਜਦੋਂ ਹਕੀਕਤ ਸਾਹਮਣੇ ਆਈ ਕਿ ਭਾਈ ਇਹ ਤਾਂ ਰਫਾਲ ਇੱਕ ਤੋਂ ਬਾਅਦ ਇੱਕ ਐਂਡ ਗਏ ਨੇ ਜਿਵੇਂ ਉਹ ਛੱਲੀਆਂ ਭੰਨੀ ਦਾ ਟਾਂਡਿਆਂ ਨਾਲੋਂ, ਔਰ ਉਸ ਸਾਰੇ ਤੋਂ ਬਾਅਦ ਕਹੀ ਜਾਓ ਕਿ ਜੀ ਅਸੀਂ ਪੌਜ਼ ਤੇ ਕਰਤਾ ਆਪਰੇਸ਼ਨ ਸੰਦੂਰ, ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਧਮਕੀਆਂ, ਬਿਆਨ, ਰਾਜਨਾਥ ਸਿੰਘ ਨੇ ਕੀ ਕਿਹਾ, ਮੋਦੀ ਨੇ ਕੀ ਕਿਹਾ, ਪਰ ਜ਼ਰੂਰਤ ਤਾਂ ਤੁਹਾਡੀ ਪੈਂਦੀ ਨਹੀਂ ਹੈ ਕਿ ਵੀ ਤੁਸੀਂ ਜਿਹੜਾ ਉਹ ਇੱਕ ਕਦਮ ਵੀ ਅੱਗੇ ਜਾਓ। ਸੋ ਇਹ ਹੈ ਜਦੋਂ ਤੁਸੀਂ ਇੱਕ ਫਾਲਸ ਇੱਕ ਪ੍ਰੀਟੈਂਸ ਦੇ ਥੱਲੇ ਕੁਝ ਕ੍ਰੀਏਟ ਕਰਦੇ ਹੋ, ਇਵੈਂਚੁਅਲੀ ਉਹ ਵਾਪਸ ਤੁਹਾਨੂੰ ਆ ਕੇ ਹੌਂਟ ਕਰਦਾ। ਲੇਕਿਨ ਜਿਨ੍ਹਾਂ ਬ੍ਰਾਹਮਣਵਾਦੀਆਂ ਦੇ ਨਾਲ ਸਾਡੀ ਟੱਕਰ ਹੈ ਔਰ ਜਿਨ੍ਹਾਂ ਦੇ ਕੋਲ ਹਕੂਮਤ ਹੈ, ਉਹਨਾਂ ਦਾ ਤਾਂ ਫਾਰਮੂਲਾ ਹੀ ਇਸ ਦੇ ਉੱਤੇ ਟਿਕਿਆ ਹੋਇਆ ਹੈ ਕਿ ਜਿੰਨਾ ਵੱਡਾ ਝੂਠ ਤੁਸੀਂ ਬੋਲੋਗੇ ਉਨਾ ਜ਼ਿਆਦਾ ਲੋਕ ਯਕੀਨ ਕਰਨਗੇ। ਸੋ ਇਹ ਇੱਕ ਪਰ ਇਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਵੀ ਅਲਟੀਮੇਟਲੀ ਝੂਠ ਦਾ ਗਬਾਰਾ ਜਿਹੜਾ ਹੈ ਉਹ ਬਹੁਤ ਵਾਰ ਆਪਣੇ ਸਿਰ ਦੇ ਉੱਤੇ ਹੀ ਆ ਕੇ ਫੁੱਟਦਾ ਹੈ। ਉਹ ਚੀਨ ਦੇ ਮਾਮਲੇ 'ਚ ਵੀ ਫੁੱਟਿਆ ਹੈ, ਪਾਕਿਸਤਾਨ ਦੇ ਮਾਮਲੇ 'ਚ ਵੀ ਫੁੱਟਿਆ। ਔਰ ਠੀਕ ਪਾਕਿਸਤਾਨ ਦੀ ਫੌਜੀ
ਲੀਡਰਸ਼ਿਪ ਜਾਂ ਉਹਨਾਂ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨਸ ਉਹ ਇਹਨਾਂ ਨੂੰ ਭਾਰਤ ਨੂੰ ਕਹਿੰਦੇ ਨੇ ਵੀ ਟਿਕ ਕੇ ਬਹਿ ਜਾਓ, ਮੁੜ ਕੇ ਤੁਸੀਂ ਤਾਂ ਇਹ ਧਮਕੀਆਂ ਦਿੰਦੇ ਹੋ ਕਿ ਅਸੀਂ ਪਾਕਿਸਤਾਨ ਦਾ ਵਜੂਦ ਬਟਾ ਦੇਵਾਂਗੇ, ਮੁੜ ਕੇ ਨਾ ਤੁਹਾਡੀਆਂ ਧੋਤੀਆਂ ਵੱਜੀਆਂ ਰਹਿ ਜਾਣੀਆਂ ਨੇ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈ ਵੀ ਕਿੱਧਰੋਂ ਕੀ ਆਇਆ ਤੇ ਕਿੱਧਰ ਕੀ ਗਿਆ। ਔਰ ਜ਼ਾਹਿਰ ਹੈ ਕਿ ਭਾਈ ਇਸ ਦੇ ਲਈ ਜਿਹੜਾ ਪਾਕਿਸਤਾਨ ਦਾ ਰੁਤਬਾ ਇਸ ਪੀਰੀਅਡ ਦੇ ਵਿੱਚ ਇਹਨਾਂ ਦੇ ਇਸ ਕਿਸਮ ਦੇ ਜਿਹੜਾ ਜੰਗਜੂ ਮਾਹੌਲ ਕ੍ਰੀਏਟ ਕਰਨ ਦੀ ਵਜ੍ਹਾ ਕਰਕੇ ਹੀ ਪਾਕਿਸਤਾਨ ਇਸ ਵੇਲੇ ਇੱਕ ਰੀਜਨਲ ਪਾਵਰ ਦੇ ਤੌਰ ਤੇ ਵੀ, ਮਿਲਟਰੀ ਪਾਵਰ ਦੇ ਤੌਰ ਤੇ ਵੀ ਔਰ ਡਿਪਲੋਮੇਸੀ ਦੀ ਦੁਨੀਆ 'ਚ ਜਿਹੜਾ ਉਸ ਨੈਗੋਸ਼ੀਏਸ਼ਨ ਨੂੰ ਅਮਰੀਕਾ ਔਰ ਈਰਾਨ ਬੇਸ਼ੱਕ ਉਹ ਟਰਮਾਇਲ 'ਚ ਜਾ ਰਿਹਾ ਕਿ ਕੁਛ ਅਪ ਐਂਡ ਡਾਊਨ ਚੱਲ ਰਿਹਾ ਹੈ, ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਦਾ ਰੁਤਬਾ ਕਿਤੇ ਦਾ ਕਿਤੇ ਪਹੁੰਚ ਗਿਆ ਤੇ ਇਹ ਅਜੇ 2007 ਦੀਆਂ ਬ੍ਰਹਮੋਸ ਮਿਸਲ ਨੂੰ ਲੈ ਕੇ ਆਪਣੀ ਪਿੱਠ ਦੇ ਉੱਤੇ ਆਪ ਹੀ ਥਾਪ, ਇਨਫੈਕਟ ਹਿੰਦੂ ਤਵੀਆਂ ਨੂੰ ਖੁਸ਼ ਕਰ ਰਿਹਾ, ਉਹਨਾਂ ਦਾ ਜਿਹੜਾ ਨੈਰੇਟਿਵ ਹੈ ਉਸ ਦੇ ਉੱਤੇ ਮੋਹਰ ਲਾ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਅੰਡਰਵਰਲਡ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਵਿਚਾਲੇ ਫਿਰ ਟਕਰਾਅ ਵੱਧਦਾ ਨਜ਼ਰ ਆ ਰਿਹਾ ਹੈ। ਕੀ ਇਹ ਇੱਕ ਪੋਸਟਰਿੰਗ ਹੈ ਜਾਂ ਦੋਵੇਂ ਮੁਲਕ ਖਤਰਨਾਕ ਜੰਗ ਵੱਲ ਵੱਧ ਰਹੇ ਹਨ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੱਕ ਪਾਸੇ ਤਾਂ US ਈਰਾਨ ਦੋਨੋਂ ਇੱਕ ਵਾਰ ਫੇਰ ਟਕਰਾਅ ਵੱਲ ਵੱਧਦੇ ਨਜ਼ਰ ਆ ਰਹੇ ਨੇ। ਬੀਤੇ ਦਿਨਾਂ 'ਚ ਦੂਸਰੇ ਪਾਸਿਓਂ ਓਮਾਨ ਵਾਲੇ ਪਾਸਿਓਂ ਅਮਰੀਕਾ ਦੀ ਫੌਜ ਨੇ ਜਿਹੜੀਆਂ ਸ਼ਿਪਸ ਲਗਾਉਣ ਦੀ ਕੋਸ਼ਿਸ਼ ਕੀਤੀ, ਈਰਾਨ ਨੇ ਉਸ ਨੂੰ ਨਿਸ਼ਾਨਾ ਬਣਾਇਆ ਆਪਣੇ ਡਰੋਨ ਦਾ ਜਾਂ ਮਿਸਾਈਲ ਦਾ। ਅਮਰੀਕਾ ਨੇ ਤਾਬੜਤੋੜ ਜਵਾਬੀ ਕੀਤਾ, ਫਿਰ ਈਰਾਨ ਨੇ ਕੀਤਾ, ਫਿਰ ਅਮਰੀਕਾ ਨੇ ਪਿਛਲੇ ਦਿਨਾਂ 'ਚ 70 ਤੋਂ ਜ਼ਿਆਦਾ ਜਿਹੜੀਆਂ ਉਹਨਾਂ ਦੇ ਟਾਰਗੇਟ ਸੀ ਵਿਦਨ ਈਰਾਨ, ਸਾਊਦਰਨ ਈਰਾਨ ਦੇ ਵਿੱਚ ਵੀ ਉਹਨਾਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਕੋਈ ਜਾਨੀ ਨੁਕਸਾਨ ਦੀਆਂ ਬਹੁਤੀਆਂ ਖਬਰਾਂ ਨਹੀਂ ਹੈ, ਕਿਤੇ 2 ਮੌਤਾਂ ਕਿਤੇ 3। ਈਰਾਨ ਨੇ ਜਵਾਬੀ ਅਗੇਨ ਜਿਹੜਾ ਹੈ ਉਹ ਜਿਹੜੇ ਅਰਬ ਮੁਲਕਾਂ ਦੇ ਵਿੱਚ ਇਹਨਾਂ ਦੇ ਟਿਕਾਣੇ ਨੇ ਸਣੇ, ਜਾਰਡਨ ਦੇ ਔਰ ਦੂਜੇ, ਉਹਨਾਂ ਨੂੰ ਨਿਸ਼ਾਨਾ ਬਣਾਇਆ। ਹੁਣ ਇਹ ਪਾਰਟ ਤਾਂ ਚੱਲ ਹੀ ਰਿਹਾ ਔਰ ਇਹ ਕਿੱਧਰ ਨੂੰ ਜਾਏਗਾ ਇਸ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੀ ਡਿਵੈਲਪਮੈਂਟ ਪਿਛਲੇ ਦਿਨਾਂ 'ਚ ਹੋਈ ਜਿਹਨੇ ਇੱਕ ਸ਼ੌਕ ਵੀ ਪੈਦਾ ਕੀਤਾ। ਸਾਊਥ ਕੈਰੋਲਾਈਨਾ ਦੇ ਸੈਨੇਟਰ ਲਿੰਡਜ਼ੀ ਗ੍ਰੈਮ, ਆਲਮੋਸਟ 70-71 ਸਾਲ ਦੀ ਉਮਰ, ਜਿਹੜੇ ਜ਼ਾਓਨਿਸਟ ਅਮਰੀਕਾ ਦੇ ਵਿੱਚ ਇਜ਼ਰਾਈਲ ਦੇ ਸਭ ਤੋਂ ਵੱਡੇ ਹਮਾਇਤੀ, ਇੱਕ ਜ਼ਮਾਨੇ ਦੇ ਵਿੱਚ ਟਰੰਪ ਦੇ ਬਹੁਤ ਵੱਡੇ ਵਿਰੋਧੀ ਸੀ ਐਟ ਵਨ ਸਟੇਜ। ਬਾਅਦ ਜੇ ਇਹ ਕਹਿਣਾ ਹੋਏ ਕਿ ਸਾਰੀ ਜਿਹੜੀ ਐਂਟੀ ਈਰਾਨ ਪਾਲਿਸੀ ਹੈ ਅਮਰੀਕਾ ਦੀ, ਉਹਦੀ ਜਿਹੜੀ ਬਿਲਕੁਲ ਮੁਕੰਮਲ ਹਮਾਇਤ ਵੀ, ਔਰ ਜੇ ਈਵਨ ਈਰਾਨ ਨਾਲ ਸਮਝੌਤੇ ਵੱਲ ਗੱਲ ਵੱਧ ਰਹੀ ਸੀ ਜਾਂ ਵੱਧਦੀ ਹੈ ਤਾਂ ਉਸ ਨੂੰ ਵੀ ਲਿੰਡਜ਼ੀ ਗ੍ਰਾਮ ਜਿਹੜੇ ਨੇ ਵਿਦ ਦ ਪਿੰਚ ਆਫ ਸਾਲਟ ਹੀ ਲੈਂਦੇ ਸੀ। ਔਰ ਇਹ ਜੇ ਇਉਂ ਕਿਹਾ ਜਾਏ ਕਿ ਅਮਰੀਕਨ ਸੈਨੇਟ ਦੇ ਵਿੱਚ ਔਰ ਵਾਈਟ ਹਾਊਸ 'ਤੇ ਪ੍ਰਭਾਵ ਪਾਉਣ 'ਚ ਇਜ਼ਰਾਈਲ ਦੀ ਸਭ ਤੋਂ ਪਾਵਰਫੁਲ
ਮੁਖਰ ਆਵਾਜ਼ ਲਿੰਡਸੀ ਗ੍ਰੈਮ ਉਹਨਾਂ ਦੀ ਸਡਨ ਡੈਥ ਹੋਈ। ਹੁਣ ਸਡਨ ਡੈਥ ਨੂੰ ਲੈ ਕੇ ਵੀ ਕਿਉਂਕਿ ਪਿਛਲੇ ਦਿਨਾਂ 'ਚ ਉਹਨਾਂ ਨੇ ਕਿਉਂਕਿ ਉਹ ਰਸ਼ੀਆ ਦੇ ਵੀ ਪੂਰੀ ਤਰ੍ਹਾਂ ਖੁੱਲ੍ਹ ਕੇ ਖਿਲਾਫ ਸੀ ਔਰ ਇਹ ਉਹਨਾਂ 'ਚ ਰਹੇ ਨੇ ਜਿਹੜੇ ਹਮੇਸ਼ਾ ਇਸ ਗੱਲ ਦੀ ਹਮਾਇਤ ਕਰਦੇ ਰਹੇ ਵੀ ਯੂਕਰੇਨ ਨੂੰ ਸਾਨੂੰ ਪੈਟਰੀਓਟ ਮਿਸਲ, ਡਿਫੈਂਸ ਸਿਸਟਮ, ਵੱਧ ਤੋਂ ਵੱਧ ਹਥਿਆਰ ਔਰ ਦੂਸਰੇ ਦੇਣੇ ਚਾਹੀਦੇ ਨੇ ਕਿਉਂਕਿ ਰਸ਼ੀਆ ਨੂੰ ਰੋਕਣਾ ਬੜਾ ਜ਼ਰੂਰੀ ਹੈ। ਐਂਟੀ ਰਸ਼ੀਆ ਲਾਈਨ ਰਹੀ ਹੈ ਔਰ ਇਹੀ ਕਾਰਨ ਹੈ ਕਿ ਵੀ ਜਿਹੜੇ ਇਹਦੇ ਬਾਵਜੂਦ ਕਿ ਪ੍ਰੈਜ਼ੀਡੈਂਟ ਟਰੰਪ ਯੂਕਰੇਨ ਵਾਰ ਨੂੰ ਰੁਕਵਾਉਣਾ ਚਾਹੁੰਦੇ ਨੇ ਜਾਂ ਦੂਸਰਾ, ਲੇਕਿਨ ਲਿੰਡਜ਼ੀ ਗ੍ਰੈਮ ਦਾ ਇਹ ਸੀ ਕਿ ਨਹੀਂ, ਰਸ਼ੀਆ ਨੂੰ ਥਾਂ 'ਤੇ ਰੱਖਣ ਦੇ ਲਈ ਜ਼ਰੂਰੀ ਹੈ ਵੀ ਅਸੀਂ ਯੂਕਰੇਨ ਦੀ ਮਦਦ ਕਰਦੇ ਰਹੀਏ। ਹਾਲਾਂ ਜ਼ੈਲੈਂਸਕੀ ਨੂੰ ਕਈ ਵਾਰੀ ਟਰੰਪ ਨੇ ਝਾੜ ਕੇ ਵੀ ਬਿਠਾਇਆ। ਹਾਲਾਂ ਹੁਣ ਨੈਟੋ ਮੀਟ ਜਿਹੜੀ ਅੰਕਰਾ ਟਰਕੀ ਦੇ ਵਿੱਚ ਹੋਈ ਉਹਦੇ 'ਚ ਜ਼ੈਲੈਂਸਕੀ ਨਾਲ ਮੁਲਾਕਾਤ ਵੀ ਹੋਈ, ਪਰ ਲਿੰਡਜ਼ੀ ਗ੍ਰੈਮ ਜਿਹੜੇ ਨੇ ਉਹ ਪਿਛਲੇ ਦਿਨਾਂ ਜਿੱਥੇ ਉਹਨਾਂ ਨੇ ਰਸ਼ੀਆ ਦੇ ਅਗੇਂਸਟ ਯੂਕਰੇਨ ਦੀ ਮਦਦ ਦੇ ਲਈ ਜਿਹੜਾ ਹੈ ਉਹ ਆਲਰੇਡੀ ਜਿਹੜਾ ਕੁਛ ਅਪਰੂਵ ਵੀ ਕੀਤਾ, ਉਹ ਜ਼ੈਲੈਂਸਕੀ ਨੂੰ ਵੀ ਮਿਲੇ ਔਰ ਜਦੋਂ ਵਾਪਸ ਆਏ ਤਾਂ ਆਉਂਦਿਆਂ ਜਿਹੜਾ ਕਿਹਾ ਜਾਂਦਾ ਕਿ ਉਹਨਾਂ ਦਾ ਐਓਰਟਾ ਜਿਹੜਾ ਉਹ ਬਸਟ ਹੋਇਆ, ਮੈਡੀਕਲ ਐਮਰਜੈਂਸੀ ਔਰ ਦੂਸਰਾ ਵਿਦਨ ਨੋ ਟਾਈਮ ਉਹਨਾਂ ਦੀ ਡੈਥ ਹੋਈ। ਹਾਲਾਂਕਿ ਇਸ ਨੂੰ ਕੰਸਪੀਰੇਸੀ ਥਿਊਰੀ ਦੇ ਨਾਲ ਵੀ ਦੇਖਿਆ ਜਾ ਰਿਹਾ ਕਿ ਵੀ ਕੀ ਜਦੋਂ ਜ਼ੈਲੈਂਸਕੀ ਨੂੰ ਮਿਲੇ ਜਾਂ ਯੂਕਰੇਨ ਦੇ ਦੌਰੇ 'ਤੇ ਗਏ ਕੀ ਰਸ਼ੀਅਨ ਇੰਟੈਲੀਜੈਂਸ ਏਜੰਸੀਆਂ ਨੇ ਐਸਾ ਕੁਝ ਕੀਤਾ ਕਿ ਉਹਨਾਂ ਦੀ ਮੌਤ ਹੋਈ ਹੈ ਜਾਂ ਕੁਝ ਈਰਾਨ ਦੇ ਹਵਾਲੇ ਨਾਲ ਵੀ, ਕਿਉਂਕਿ ਉਹਨਾਂ 'ਚੋਂ ਹੀ ਸੀ ਜਿਹੜੇ ਕਹਿੰਦੇ ਸੀ ਈਰਾਨ ਨੂੰ ਸਟੋਨ ਏਜ ਬਣਾ ਦਿਓ ਜਾਂ ਦੂਜਾ ਈਰਾਨ। ਔਰ ਜਦੋਂ ਖਮੀਨਾਈ ਦੀ ਨੂੰ 28 ਫਰਵਰੀ ਨੂੰ ਉਹਨਾਂ ਦੇ 39 ਹੋਰ ਸਾਥੀਆਂ ਸਹਿਯੋਗੀਆਂ ਸਣੇ ਉਹਨਾਂ ਦੇ ਪਰਿਵਾਰ, ਛੋਟੀ ਬੱਚੀ, ਦੋਤੀ ਕਿ ਪੋਤੀ ਉਹਦੇ ਸਮੇਤ ਵੀ ਮਾਰਿਆ ਗਿਆ, ਉਦੋਂ ਵੀ ਲਿੰਡਜ਼ੀ ਗ੍ਰੈਮ ਨੇ ਬੜੇ ਜਸ਼ਨ ਵਾਂਗ ਇਹ ਕਿਹਾ ਸੀ ਕਿ ਭਾਈ ਚੰਗਾ ਹੋਇਆ ਇਸ ਨੂੰ ਨਰਕਗਾਮੀ ਬਣਾਇਆ ਗਿਆ। ਹੁਣ ਹਾਲਾਂ ਉਹ 88 ਸਾਲਾ ਸੀ ਖਮੀਨਾਈ, ਹੁਣ ਹਾਲਾਂ ਅਸੀਂ ਹਮੇਸ਼ਾ ਇਸ ਗੱਲ 'ਚ ਯਕੀਨ ਰੱਖਦੇ ਹਾਂ ਜਿਹੜੀ ਲਹਿੰਦੇ ਪੰਜਾਬ ਦੇ ਸ਼ਾਇਰ ਨੇ ਜਿਨ੍ਹਾਂ ਦਾ ਇਹ ਕਲਾਮ ਹੈ ਜਿਹਦੇ 'ਚੋਂ ਕਹਿੰਦੇ ਨੇ ਕਿ ਵੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਮੈਨੂੰ ਲੱਗਦਾ ਵੀ ਇਹ ਬਹੁਤ ਪ੍ਰੋਫਾਊਂਡ ਸਟੇਟਮੈਂਟ ਹੈ। ਲੇਕਿਨ ਕਈ ਵਾਰ ਜਦੋਂ ਤੁਸੀਂ ਜਿਹੜਾ ਐਨ ਆਈ ਫਾਰ ਐਨ ਆਈ ਐਂਡ ਐਨ ਐਪਲ ਫਾਰ ਐਨ ਐਪਲ ਦੇ ਫਾਰਮੂਲੇ 'ਤੇ ਚੱਲਦੇ ਹੋ ਤਾਂ ਹੁਣ ਈਰਾਨ ਵਾਲਿਆਂ ਨੂੰ ਹੈ ਕਿ ਲਿੰਡਜ਼ੀ ਗ੍ਰੈਮ ਨੇ ਬੜੇ ਜਸ਼ਨ ਮਨਾਏ ਸੀ ਖਮੀਨਾਈ ਦੇ ਮਾਰੇ ਜਾਣ 'ਤੇ ਔਰ ਦੂਜੇ ਉਹਨਾਂ ਨੇ ਕਿਹਾ ਵੀ ਖਮੀਨਾਈ ਤਾਂ 88 ਸਾਲਾਂ ਦਾ ਸੀ, ਇਹ ਤਾਂ 71 ਸਾਲਾਂ ਦਾ ਤੁਰ ਗਿਆ, ਅੱਲਾ ਨੇ ਬੁਲਾ ਲਿਆ ਇਹਨੂੰ। ਔਰ ਇਹ ਕਈ ਮੀਮ ਵੀ ਬਣ ਕੇ ਘੁੰਮ ਰਹੇ ਨੇ ਕਿ ਜਿਹਦੇ 'ਚ ਇੱਕ ਦੂਜੇ ਨੂੰ ਆਰਗੂ ਕਰ ਰਹੇ ਨੇ ਔਰ ਉਹਨਾਂ ਨੇ ਈਰਾਨ ਦੇ ਮੀਡੀਆ ਨੇ ਇਹਨੂੰ ਸੈਲੀਬ੍ਰੇਟ ਕੀਤਾ, ਜਿਹੜਾ ਮੈਨੂੰ ਨਹੀਂ ਚੰਗਾ ਲੱਗਦਾ। ਉਦੋਂ ਵੀ ਨਹੀਂ ਸੀ ਚੰਗਾ ਲੱਗਾ ਜਦੋਂ ਖਮੀਨਾਈ ਦੇ ਜਾਣ ਦਾ ਪਰ ਉਹਦੇ 'ਚ ਦੂਸਰਾ ਜਿਹੜਾ ਜੇ ਹੁਣ ਕੰਸਪੀਰੇਸੀ ਥਿਊਰੀ ਦੇਖੀ, ਇੱਕ ਤਾਂ ਰਸ਼ੀਆ ਦਾ ਨਾਂ, ਦੂਸਰਾ ਈਰਾਨ ਦਾ ਨਾਂ ਵੀ ਆਪਣੇ ਆਪ 'ਚ ਜੋੜਿਆ ਜਾ ਰਿਹਾ ਕਿ ਵੀ ਉਹ ਵੀ ਬਿਹਾਈਂਡ, ਹਾਲਾਂ ਉਹਨਾਂ ਦੀ ਉੱਥੋਂ ਤੱਕ ਕੀ ਪਹੁੰਚ ਹੈ। ਤੀਸਰਾ ਈਵਨ ਮੈਂ ਕਿਸੇ ਦੇਖ ਰਿਹਾ ਸੀ ਕੰਸਪੀਰੇਸੀ ਥਿਓਰਿਸਟ ਨੂੰ ਕਿ ਉਹ ਜ਼ੈਲੈਂਸਕੀ, ਉਹਨੇ ਕਿਹਾ ਕਿ ਭਾਈ ਜ਼ੈਲੈਂਸਕੀ ਵੀ ਜਿਹੜਾ ਹੈ ਉਹ ਨਹੀਂ ਚਾਹੁੰਦਾ ਕਿ ਬਈ ਜੰਗ ਖਤਮ ਹੋਏ ਕਿਉਂਕਿ ਅਦਰਵਾਈਜ਼ ਤਾਂ ਫਿਰ ਜੇ ਪੀਸ ਹੋ ਗਈ ਤਾਂ ਉਹਨੂੰ ਯੂਕਰੇਨ ਨੂੰ ਕਿਹਨੇ ਪੁੱਛਣਾ। ਸੋ ਅਸੀਂ ਜੇ ਉਹਦੇ 'ਚ ਨਾ ਵੀ ਜਾਈਏ ਅਸੀਂ ਸਮਝਦੇ ਹਾਂ ਵੀ ਲਿੰਡਜ਼ੀ ਗ੍ਰੈਮ ਦਾ ਜਾਣਾ ਇਜ਼ਰਾਈਲ ਦੇ ਲਈ ਤਾਂ ਜੋ ਹੈ ਸੋ ਹੈ ਹੀ ਹੈ, ਪ੍ਰੈਜ਼ੀਡੈਂਟ ਟਰੰਪ ਦੇ ਲਈ ਵੀ, ਕਿਉਂਕਿ ਸੈਨੇਟ ਦੇ ਵਿੱਚ ਉਹਨਾਂ ਦੀ ਆਲਰੇਡੀ ਰੇਜ਼ਰ ਥਿਨ ਮੈਜੋਰਿਟੀ ਹੈ ਰਿਪਬਲਿਕਨਸ ਦੀ ਔਰ ਹੁਣ ਬਹੁਤ ਸਾਰੇ ਇਸ਼ੂ ਮਿਡ ਟਰਮ ਤੋਂ ਪਹਿਲਾਂ ਜਿਹੜੇ ਨੇ ਉਹ ਸੈਨੇਟ 'ਚੋਂ ਗੁਜ਼ਰਨੇ ਨੇ। ਔਰ ਹਾਲਾਂ ਪਿਛਲੇ ਦਿਨਾਂ 'ਚ ਜਦੋਂ ਈਰਾਨ ਵਾਰ ਨੂੰ ਰੋਕਣ ਦੇ ਲਈ ਜਾਂ ਪ੍ਰੈਜ਼ੀਡੈਂਟ ਕੋਲ ਪਾਵਰ ਨਹੀਂ ਹੈ, ਇਹ ਜਿਹੜਾ ਇੱਕ ਮਤਾ ਕਰਵਾਇਆ ਗਿਆ ਸੀ ਤੇ ਪ੍ਰੈਜ਼ੀਡੈਂਟ ਟਰੰਪ ਨੇ ਉਸ ਨੂੰ ਅੰਡੂ ਕਰਾਇਆ ਸੀ ਯੂਐਸ ਹਾਊਸ ਔਰ ਦੂਸਰੇ ਨੂੰ ਕਰਕੇ, ਹਾਲਾਂ ਕੋਈ ਬਾਈਂਡਿੰਗ ਰੈਜ਼ੋਲੂਸ਼ਨ ਨਹੀਂ ਸੀ। ਸੋ ਪ੍ਰੈਜ਼ੀਡੈਂਟ ਟਰੰਪ ਦੇ ਲਈ ਹਾਲਾਂ ਜਿਸ ਸਟੇਟ ਨੂੰ ਜਿਹੜੇ ਲਿੰਡਜ਼ੀ ਗ੍ਰੈਮ ਰਿਪਰੈਜ਼ੈਂਟ ਕਰਦੇ ਨੇ ਸਾਊਥ ਕੈਰੋਲਾਈਨਾ, ਉਹਦੇ 'ਚ ਰਿਪਬਲਿਕਨ ਹੀ ਆਏਗਾ। ਉਹਨਾਂ ਨੇ ਉਹਨਾਂ ਦੀ ਜਿਹਨੂੰ ਅਡਾਪਟ ਕੀਤਾ ਸੀ ਕਿਉਂਕਿ ਲਿੰਡਜ਼ੀ ਗ੍ਰੈਮ ਨੇ ਖੁਦ ਵਿਆਹ ਨਹੀਂ ਸੀ ਕੀਤਾ, ਉਹਨਾਂ ਦੀ ਛੋਟੀ ਉਮਰ 'ਚ ਪੇਰੈਂਟਸ ਦੀ ਡੈਥ ਹੋਈ ਤੇ ਉਹਨਾਂ ਨੇ ਆਪਣੀ ਜਿਹੜੀ ਛੋਟੀ ਭੈਣ ਸੀ, ਬਹੁਤ ਛੋਟੀ ਸੀ, ਉਹਨੂੰ ਹੀ ਐਜ਼ ਏ ਡਾਟਰ ਜਿਹੜਾ ਉਹ ਅਡਾਪਟ ਕੀਤਾ ਸੀ। ਔਰ ਹੁਣ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਇਸ ਗੱਲ ਦੇ ਉੱਤੇ ਨੇ ਕਿ ਉਹਨੂੰ ਟਿਕਟ ਦਿੱਤੀ ਜਾਏ ਸੈਨੇਟ ਦੀ, ਬਾਕੀ ਤਾਂ ਰਿਪਬਲਿਕਨਸ ਡਿਸਾਈਡ ਕਰਨਗੇ। ਪਰ ਆਲਰੇਡੀ ਇੱਕ ਹੋਰ ਸੈਨੇਟਰ ਜਿਹੜੇ ਕਿ ਨਿਮੋਨੀਆ ਔਰ ਦੂਸਰੇ ਤੋਂ ਸਫਰ ਕਰ ਰਹੇ ਨੇ, ਉਹ ਵੀ ਮਿਚਲ ਕੇ ਕੀ ਨਾਂ ਉਹਨਾਂ ਦਾ, ਉਹ ਵੀ ਬਜ਼ੁਰਗ ਨੇ 80+, ਉਹ ਵੀ ਨਹੀਂ ਆ ਰਹੇ ਸੈਨੇਟ। ਸੋ ਇੱਕ ਫੀਅਰ ਤਾਂ ਇਹ ਹੈ ਕਿ ਵੀ ਕੋਈ ਵੀ ਜਿਹੜਾ ਫਿਊਚਰ ਦਾ ਪਾਰਟ ਹੈ
ਉਹਦੇ 'ਚ ਇਹ ਇੱਕ ਲੂਜ਼ਿੰਗ ਹੁਣ ਹਾਲਾਂਕਿ ਨੋਮੀਨੇਟ ਕਰ ਦੇਣਗੇ ਸਾਊਥ ਕੈਰੋਲਾਈਨਾ ਤੋਂ ਦੂਜਿਆਂ ਨੂੰ। ਜੀ ਸੋ ਲਿੰਡਜ਼ੀ ਗ੍ਰੈਮ ਦਾ ਜਾਣਾ ਜਿਹੜਾ ਹੈ ਉਹ ਟਰੰਪ ਦੀ ਜਿਹੜੀ ਐਂਟੀ ਈਰਾਨ ਔਰ ਪ੍ਰੋ ਇਜ਼ਰਾਈਲ ਲਾਈਨ ਸੀ ਉਸ ਨੂੰ ਇੱਕ ਜਿਹੜਾ ਹੈ ਉਹ ਝਟਕਾ ਵੀ ਹੈ ਇਸ ਦੇ ਲਈ। ਤੇ ਹੁਣ ਜੇ ਅਸੀਂ ਈਰਾਨ ਨਾਲ ਰਿਲੇਸ਼ਨਸ਼ਿਪ ਦੀ ਗੱਲ ਕਰੀਏ, ਬੇਸ਼ੱਕ ਇੱਕ ਪਾਸੇ ਇਹ ਵੀ ਸੀ ਕਿ ਵੀ ਹੁਣ ਗੱਲਬਾਤ ਦਾ ਦੌਰ ਸ਼ੁਰੂ ਹੋਏਗਾ, ਪਰ ਸਟ੍ਰੇਟ ਆਫ ਹਾਰਮੂਜ਼ ਜਿਹੜਾ ਹੈ ਉਹ ਕਬਾਬ ਦੀ ਹੱਡੀ ਬਣ ਗਿਆ ਈਰਾਨ ਨੂੰ। ਇਹ ਔਰ ਈਰਾਨ ਦੀ ਜਿਹੜੀ ਆਫੀਸ਼ੀਅਲ ਵਰਜ਼ਨ ਹੈ ਉਹ ਕਹਿੰਦੇ ਨੇ ਵੀ ਸਾਨੂੰ ਕਿਸੇ ਐਟਮ ਬੰਬ ਨਿਊਕਲੀਅਰ ਬੰਬ ਦੀ ਲੋੜ ਹੀ ਨਹੀਂ, ਬਿਲਕੁਲ ਸਟੇਟ ਆਫ ਹਾਰਮੂਜ਼ ਹੀ ਸਾਡੀ ਨਿਊਕਲੀਅਰ ਪਾਵਰ ਹੈ। ਹੁਣ ਅਮਰੀਕਾ ਵੀ ਇਹ ਸਮਝਦਾ ਹੈ ਕਿ ਵੀ ਜੇ ਉਹ ਸਾਰਾ ਜਿੱਥੋਂ ਦੁਨੀਆ ਦੀ 20-25% ਆਇਲ ਸਪਲਾਈ ਹੈ ਉਹਦੇ ਤੇ ਉਹਦਾ ਕੰਟਰੋਲ ਹੈ। ਔਰ ਹਾਲਾਂ ਇਹ ਸੀ ਕਿ ਵੀ ਇਹ ਜਿਹੜੇ 40 ਦਿਨ ਨੇ ਜਦੋਂ ਜਾਂ 60 ਦਿਨ ਨੇ ਜਦੋਂ ਇਹ ਨੈਗੋਸ਼ੀਏਸ਼ਨ ਕਿਸੇ ਕੰਢੇ ਲੱਗਣੀ ਹੈ, ਇਸ ਦੌਰਾਨ ਈਰਾਨ ਜਿਹੜਾ ਉਹ ਕਿਸੇ ਤੋਂ ਕੋਈ ਫੀ ਵਸੂਲ ਨਹੀਂ ਕਰੇਗਾ। ਉਹਨੇ ਕਿਹਾ ਠੀਕ ਹੈ, ਲੇਕਿਨ ਅਮਰੀਕਾ ਨੇ ਟੈਸਟਿੰਗ ਵਾਟਰ ਸੀ ਜਾਂ ਕੀ ਸੀ, ਉਹਨਾਂ ਨੇ ਓਮਾਨ ਵਾਲੇ ਪਾਸਿਓਂ ਰੋਕਣਾ ਸ਼ੁਰੂ, ਕਿਉਂਕਿ ਸਟੇਟ ਆਫ ਹਾਰਮੂਜ਼ ਦਾ ਵੱਡਾ ਹਿੱਸਾ ਈਰਾਨ 'ਚ ਹੈ ਪਰ ਦੂਸਰਾ ਓਮਾਨ ਨਾਲ ਹੈ। ਓਮਾਨ ਨਾਲ ਈਰਾਨ ਨੇ ਆਲਰੇਡੀ ਕੀਤਾ ਕਿ ਵੀ ਜਦੋਂ ਵੀ ਅਸੀਂ ਇਹ ਫੀ ਚਾਰਜ ਕਰਨੀ ਸ਼ੁਰੂ ਕੀਤੀ ਤੁਹਾਡਾ ਪ੍ਰੋਪਰ ਸ਼ੇਅਰ ਹੋਏਗਾ, ਪਰ ਅਮਰੀਕਾ ਦਾ ਇਨਫਲੂਐਂਸ ਜ਼ਿਆਦਾ ਹੈ। ਉਹ ਓਮਾਨ ਰਾਹੀਂ ਉਹ ਈਰਾਨ ਨੇ ਜਦੋਂ ਹਿੱਟ ਕਰਨਾ ਸ਼ੁਰੂ ਕੀਤਾ, ਅਮਰੀਕਾ ਨੇ ਹਮਲੇ ਦੁਬਾਰਾ ਸ਼ੁਰੂ ਕਰ ਲਏ। ਹੁਣ ਅਗੇਨ ਟਰੰਪ ਗੁੱਸੇ 'ਚ ਨੇ, ਹਾਲਾਂ ਉਹਨਾਂ ਦੇ ਲਈ ਜਿਹੜਾ ਲਿੰਡਜ਼ੀ ਗ੍ਰਾਮ ਦਾ ਜਾਣਾ ਬਹੁਤ ਵੱਡਾ ਸ਼ੌਕ ਹੈ। ਉਹ ਅਗੇਨ ਉਹੀ ਲੈਂਗੁਏਜ ਇਸਤੇਮਾਲ ਕਰ ਰਹੇ ਨੇ, ਓਬਲੀਟਰੇਟ, ਸਟੋਨ ਏਜ, ਦੂਜੇ ਤੀਜੇ। ਔਰ ਹੁਣ ਖਮੀਨਾਈ ਦੇ ਉਸ ਜਨਾਜ਼ੇ ਦੇ ਦੌਰਾਨ ਡੈਥ ਟੂ ਅਮਰੀਕਾ, ਡੈਥ ਟੂ ਟਰੰਪ, ਇਹ ਨਾਅਰੇ ਵੀ ਲੱਗਦੇ ਰਹੇ। ਟਰੰਪ ਨੇ ਇਹ ਵੀ ਕਿਹਾ ਕਿ ਜੇ ਮੈਨੂੰ ਕੁਝ ਹੋ ਗਿਆ ਜਾਂ ਈਰਾਨ ਨੇ ਕੋਈ ਕੀਤਾ ਫਿਰ ਅਸੀਂ 100 ਮਿਸਾਈਲਾਂ ਕਿ ਪਤਾ ਨਹੀਂ 1000 ਮਿਸਾਈਲਾਂ ਤਿਆਰ ਰੱਖੀਆਂ ਹੋਈਆਂ, ਫਿਰ ਮੈਂ ਨਾ ਵੀ ਰਵਾਂ, ਈਰਾਨ ਨਹੀਂ ਰਹੇਗਾ ਇਸ ਸਫਾਏ ਹਸਤੀ ਤੋਂ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਵੈਦਰ ਪੋਸਚਰਿੰਗ ਹੈ ਉਸ ਗੱਲਬਾਤ ਲਈ, ਈਰਾਨ ਨੂੰ ਜਿਹੜਾ ਚੰਗੀ ਤਰ੍ਹਾਂ ਝੰਬਿਆ ਜਾਏ, ਉਸ 'ਚੋਂ ਕੁਛ ਨਿਕਲੇ, ਜਾਂ ਸੱਚਮੁੱਚ ਗੱਲ ਉਸ ਪਾਸੇ ਵੱਲ ਜਾ ਰਹੀ ਹੈ। ਹੁਣ ਇੱਕ ਗੱਲ ਦਾ ਧਿਆਨ ਰਹੇ ਵੀ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਨਵਾਂ ਇਸ ਦੇ ਵਿੱਚ ਐਂਗਲ ਵੀ ਜੋੜ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜੀ ਆ ਹੁਣ ਬਲੌਕੇਡ ਕਰਾਂਗੇ ਸਟੇਟ ਆਫ ਹਾਰਮੂਜ਼ ਐਂਡ ਵਿਲ ਚਾਰਜ ਸ਼ਿਪਸ ਫਾਰ ਸੇਫ ਪੈਸੇਜ। ਉਹਨਾਂ ਨੇ ਕਿਹਾ ਹੁਣ ਅਸੀਂ ਈਰਾਨ ਨੂੰ ਉੱਥੋਂ ਕੱਢਾਂਗੇ ਤੇ ਜਿਹੜੇ ਵੀ ਸ਼ਿਪ ਔਰ ਜਹਾਜ਼ ਉੱਥੋਂ ਗੁਜ਼ਰਦੇ ਨੇ ਉਹਦੇ ਤੇ 20% ਜਿਹੜਾ ਅਸੀਂ ਫੀਸ ਚਾਰਜ ਕਰਾਂਗੇ। ਹੁਣ ਇਹਨੂੰ ਤੁਸੀਂ ਕੀ ਕਹੋਗੇ ਕਿ ਭਾਈ ਜਿਹੜਾ ਵੀ ਹੈ ਉੱਥੇ ਜੋ ਤੁਸੀਂ ਦਾਅਵਾ ਕਰੀ ਜਾਓ, ਲੇਕਿਨ ਮੈਂ ਹੁਣ ਇਸ ਦੇ ਉੱਤੇ ਫਰਦਰ ਕੋਈ ਕਾਮੈਂਟ ਨਹੀਂ ਕਰਨਾ ਚਾਹੁੰਦਾ। ਪਰ ਅਸੀਂ ਇਹੀ ਸਮਝਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਜੇ ਸਟੇਟ ਆਫ ਹਾਰਮੂਜ਼ ਜਾਂ ਦੂਸਰਾ 40 ਦਿਨ ਜੰਗ ਰਹੀ ਹੈ ਅਮਰੀਕਾ ਈਰਾਨ ਦੀ, ਉਹ ਆਲਰੇਡੀ ਈਰਾਨ ਦੇ ਕਬਜ਼ੇ 'ਚੋਂ ਨਹੀਂ ਛੁੱਟਿਆ। ਸੋ ਜੇ ਹੁਣ ਬਿਲਕੁਲ ਹੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੇ ਕੋਲ ਮਾਰੂ ਤਾਕਤ ਮਿਜ਼ਾਈਲਾਂ ਦੀ ਦੂਜੀ ਤੀਜੀ ਇੰਨੀ ਹੈ ਕਿ ਜੇ ਉਹਨਾਂ ਨੇ 9 ਕਰੋੜ ਈਰਾਨੀਆਂ ਨੂੰ ਵੀ ਐਲੀਮੀਨੇਟ ਕਰਨਾ ਹੋਏ ਉਹ ਕਰ ਸਕਦੇ ਨੇ, ਪਰ ਉਹਦੇ ਕਨਸੀਕੁਐਂਸ ਕੀ ਹੋਣਗੇ ਜਾਂ ਉਸ ਸਾਰੇ ਦਾ। ਪਰ ਅਦਰਵਾਈਜ਼ ਮੈਨੂੰ ਇਹ ਲੱਗਦਾ ਹੈ ਕਿ ਵੀ ਅਗੇਨ ਗੱਲਬਾਤ ਦੇ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਔਰ ਇਸ ਦੇ ਉੱਤੇ ਈਵਨ ਪਾਕਿਸਤਾਨ, ਸਾਊਦੀ ਅਰੇਬੀਆ ਨੇ ਵੀ ਜਿਹੜੀ ਵੈਸਟ ਏਸ਼ੀਆ ਕਨਫਲਿਕਟ ਦੀ ਐਸਕੇਲੇਸ਼ਨ ਹੈ ਉਸ ਦੇ ਉੱਤੇ ਜਿਹੜਾ ਕੰਸਰਨ ਜ਼ਾਹਰ ਕੀਤਾ ਹੈ। ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਮਿਸਟਰ ਡਾਰ ਨੇ ਡੀ ਐਸਕੇਲੇਸ਼ਨ ਦੀ ਮੰਗ ਕੀਤੀ ਹੈ, ਪਰ ਇਹ ਹੁਣ ਅਮਰੀਕਾ ਨੇ ਡਿਸਾਈਡ ਕਰਨਾ ਵੀ ਉਹਨੇ ਕੀ ਕਰਨਾ ਹੈ। ਹਾਲਾਂ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਹਾਲਾਤ ਬੜੇ ਨਾਜ਼ੁਕ ਨੇ, ਔਰ ਜੇ ਇਹ ਫਰਦਰ ਕਨਫਰੰਟੇਸ਼ਨ ਅੱਗੇ ਵੱਧਦੀ ਹੈ ਤੇ ਅਮਰੀਕਾ ਨੇ ਕੈਜੂਅਲਟੀਜ਼ ਨਹੀਂ ਲੈਣੀਆਂ ਬਹੁਤੀਆਂ, ਉਹ ਤਬਾਹੀ ਦਾ ਮੰਜ਼ਰ ਦੂਸਰੇ ਪਾਸੇ ਹੋਏਗਾ। ਔਰ ਜੋ ਈਰਾਨ ਦੀ ਪੋਸਚਰਿੰਗ ਹੈ ਉਹਦੇ ਤੋਂ ਵੀ ਨਹੀਂ ਇਹ ਲੱਗਦਾ ਕਿ ਭਾਈ ਉਹ ਕੋਈ ਕੰਸੈਸ਼ਨ ਦੇਣ ਨੂੰ ਤਿਆਰ ਨੇ। ਹੁਣ ਲੈ ਦੇ ਕੇ ਸਟੇਟ ਆਫ ਹਾਰਮੂਜ਼ ਹੀ ਅਸਲੀ ਜਿਹੜੀ ਹੈ ਉਹ ਕਬਾਬ ਦੀ ਹੱਡੀ ਬਣ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਜੀ ਸੁਣਿਆ ਸੰਗਾ ਕੇ ਹਿੰਦੂ ਝੂਠ ਬੋਲਦਾ ਹੈ ਪਰ ਅੱਜ ਅੱਖੀ ਦੇਖ ਲਿਆ ਔਰ ਝੂਠ ਇਹ ਤਾਂ ਹੱਦਾਂ ਹੀ ਪਾਰ ਕਰ ਗਏ ਨੇ। ਔਰ ਇਹਨਾਂ ਕਮੀਨਾ ਹਿੰਦੂ ਤਵਾ ਤੇ ਹਿੰਦੂ ਹਨ ਪਰ ਯਕੀਨ ਨਹੀਂ ਹੁੰਦਾ ਸੀ। ਔਰ ਚਲੋ ਹੁਣ ਸਾਨੂੰ ਸਿੱਖਾਂ ਨੂੰ ਘੱਟੋ ਘੱਟ ਯਕੀਨ ਕਰ ਲੈਣਾ ਚਾਹੀਦਾ, ਕਿੰਨੀ ਕੁ ਵਾਰ ਪਰਖੋਗੇ। ਬਿਲਕੁਲ। ਔਰ ਫਿਰ ਇਸ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਜਿਹੜੇ ਨੇ ਉਹ ਵੀ ਥੈਂਕਸ ਕਹਿੰਦੇ ਨੇ, ਘੁਸਕੇ ਜੀ ਵੀ ਫਤਿਹ ਅੰਦ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੁਹੰਮਦ ਯਾਕੂਬ ਜੀ ਦੇ ਕਾਫੀ ਸਾਰੇ ਮੈਸੇਜ ਨੇ ਔਰ ਸਾਨੂੰ ਵੈਲਕਮ ਕਹਿੰਦੇ ਨੇ।
और कहते ने कि फिल्म सतलुज ने कमाल कर दिया और खालिस्तान की मंजिल नज़दीक हो रही है और लव खालिस्तान। बहुत शुक्रिया यूनुस जी। और कहते हैं कि आपने सतलुज फिल्म देख ली है और सुना है कि न्यूयॉर्क में इस सिनेमा जड़े घरों में कहने ये लगी हुई है और इसका मैनू इलम नहीं है। वैसे स्मोकी पार्क न्यूयॉर्क च उन्होंने ओपनली दिखानी सी रिचमंड हिल गुरुद्वारे वालों, मैं ਉਹਦਾ पोस्टर ही देखा ਸੀ। ठीक है जी। और मोहम्मद जोनस जी ਜਿਹੜੇ ਨੇ ਉਹ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ और फिर कहते हैं कि लाहौर एंड अमृतसर भाई भाई हैं और इंशाल्लाह। और फिर कहते हैं कि पाकिस्तान एंड खालिस्तान भाई भाई। और फिर इस तरह साढ़े कोल वकास गुजर ਜਿਹੜੇ ਨੇ ਉਹ ਸਾਨੂੰ अस्सलाम वालेकुम ਕਹਿੰਦੇ ਨੇ और सत श्री अकाल ਕਹਿੰਦੇ ਨੇ। ਤੁਸੀਂ ਮੈਂ ਚਾਹਾਂਗੀ ਮੈਸੇਜ ਪੜ੍ਹ ਦਿਓ ਉਹਨਾਂ ਦੇ। ਉਹਨਾਂ ਨੇ ਕਿਹਾ ਕਿ I have seen it on YouTube in Satluj। और सिखों पे काफी हाँ, देयर वाज अ लॉट ऑफ ऑपरेशन विद द सिख कम्युनिटी। बिल्कुल ਇਹ ਪਾਕਿਸਤਾਨ ਦੇ ਵਿੱਚ ਇਸ ਨੂੰ ਬਹੁਤ ਦੇਖਿਆ ਗਿਆ ਔਰ ਬਹੁਤ ਸਾਰਿਆਂ ਦੀ ਸਿੱਖਾਂ ਦੇ ਨਾਲ ਹਮਦਰਦੀ ਆਈ ਹੈ। ਹਾਂਜੀ। फिर मोहम्मद जाकूब जी कहते हैं कि ईरान ने आज सऊदी अरेबिया पर भी बहुत बड़ा कहते हैं हमला किया है और ईरान पागल हो चुका है। ਦੇਖੋ ਇਹਦੇ ਤੇ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਇਸਲਾਮਿਕ ਵਰਲਡ ਖਾਸ ਤੌਰ ਤੇ ਇਹ ਸਾਰੇ ਮੁਲਕ ਕਿਵੇਂ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰਦੇ ਨੇ। ਇਹ ਅਫਸੋਸ ਦੀ ਗੱਲ ਹੋਏਗੀ ਕਿ ਜੇ ਦੋਨੋਂ ਇੱਕ ਦੂਸਰੇ ਦੇ ਗਾਟੇ ਲਾ ਰਹੇ ਹੋਣ, ਪਰ ਸਿਆਣਪ ਚੋਂ ਹੀ ਕੁਛ ਨਾ ਕੁਛ ਜਿਹੜਾ ਉਹ ਭਲਾ ਨਿਕਲ ਸਕਦਾ। ਅਮਰਜੀਤ ਸੈਣੀ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਹੁਣ ਤੁਸੀਂ ਵਿਕਾਸ ਗੁਜਰ ਜੀ ਹੋਰਾਂ ਦਾ ਮੈਸੇਜ ਪੜ੍ਹ ਦਿਓ। ईरान के ਵਿਕਾਸ ਗੁਜਰ ਜੀ ਕਹਿੰਦੇ ਨੇ ਇਫ ਦਾ ਐਂਗਲੋ ਇਜ਼ਰਾਈਲ ਗਾਰਡ continues to attack all Arab countries, you will be shameful in the Pakistan war, which will be a threat to Iran. Anglo-Israel Guard Shetty will stop working. ਦੇਖੋ ਉਸ ਤੇ ਮੈਂ ਆਲਰੇਡੀ ਕਮੈਂਟ ਕੀਤਾ ਹੈ ਕਿ ਵੀ ਬਹੁਤ ਧਿਆਨ ਨਾਲ ਇਸਲਾਮਿਕ ਮੁਲਕਾਂ ਨੂੰ ਆਪਣੇ ਇੰਟਰਸਟ ਵੀ ਵਾਚ ਕਰਨਾ, ਪਰ ਇਹ ਵੀ ਨਾ ਹੋਏ ਕਿ ਭਰਾ ਭਰਾ ਦਾ ਗਾਟਾ ਲਾ ਰਿਹਾ ਹੋਏ। हाँ जी। और जाकूब जी कहते हैं कि लाहौर और अमृतसर का फासला सिर्फ 32 मील है, यानी ओनली 30 मिनट ड्राइव। और फिर इसी तरह सारे को खालसा फिर उन्होंने मेरा ख्याल है भी विकास गुजर का ही है जिस उन्होंने कहा द वे इन विच शोएब्स सिस्टर खालिदा इज शेड, इट्स अ वेरी सैड स्टोरी विच वी एडमायर। It's a great injustice that a person with a pen was martyred. It's a matter of regret. फिर उन्होंने कहा कि भाई didn't understand this thing. The person who has to be killed was a police officer. Did the police not have the respect of the gurus? Did the police officer not have the respect of the gurus? देखो ये वही पुलिस है ਜਾਂ वही फौज है ਜਿਹੜੇ 7 ਸਮੁੰਦਰੋਂ ਪਾਰ ਆਏ ਗੋਰਿਆਂ ਦੇ ਹੁਕਮਾਂ ਤੇ ਆਪਣੇ ਲੋਕਾਂ ਨੂੰ ਮਾਰਦੇ ਸੀ। ਸੋ ਇਹਦੇ 'ਚ ਜੇ ਇਹ ਕਹੀਏ ਕਿ ਜੀ ਮਾਰਨ ਵਾਲੇ ਵੀ ਸਿੱਖ ਨੇ ਤੇ ਮਰਨ ਵਾਲੇ ਤਾਂ ਹੈ ਹੀ ਨੇ, ਮਾਰਨ ਵਾਲੇ ਉਹ ਤਾਂ ਸਟੇਟ ਦੇ ਸੰਦ ਬਣੇ ਹੋਏ ਨੇ, ਉਹਨਾਂ ਦੇ ਤਾਂ ਜੇ ਗੋਰੇ ਹੀ ਨਸਲ ਦੇ ਕਹਿਣ ਤੇ ਆਪਣਿਆਂ ਨੂੰ ਮਾਰਨ ਲਈ ਤਿਆਰ ਸੀ। ਅੰਗਰੇਜ਼ ਤਾਂ ਕਿਸੇ ਵੇਲੇ ਵੀ 33 ਕਰੋੜ ਦੇ ਉੱਤੇ ਉਹਨਾਂ ਨੇ ਰੂਲ ਕੀਤਾ, ਕਦੇ ਵੀ 15-20 ਹਜ਼ਾਰ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ। ਪਰ ਕਿਉਂਕਿ ਇਹ ਜਿਹੜਾ ਮਰਸਨਰੀ ਕਰੈਕਟਰ ਇੰਡੀਅਨ ਜਾਂ ਅੱਜ ਪਾਕਿਸਤਾਨੀ ਫੌਜ ਵੀ ਉਸ ਵੇਲੇ ਇੰਡੀਆ ਦਾ ਹਿੱਸਾ ਸੀ, ਉਹਨਾਂ ਦੇ ਵਿੱਚ ਭਰੀ ਔਰ ਪੁਲਿਸ ਦੇ ਵਿੱਚ ਉਹੀ ਕੰਟੀਨਿਊ ਹੈ। ਔਰ ਇਹੀ ਕਾਰਨ ਹੈ ਕਿ ਭਾਈ ਉਹਨਾਂ ਨੇ ਪ੍ਰਮੋਸ਼ਨ, ਔਰ ਇਹ ਨਹੀਂ ਹੈ ਵੀ ਸਾਰੀ ਪੁਲਿਸ ਉਹਨਾਂ 'ਚੋਂ ਵੀ ਉਹਨਾਂ ਨੇ 2-3% ਉਸ ਕਿਸਮ ਦੇ ਜ਼ਾਲਮ ਲੋਕ ਚੁਣੇ ਜਿਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਆਊਟ ਆਫ ਦਾ ਵੇ, ਉਹਨਾਂ ਨੂੰ ਇਨਕਰੀਮੈਂਟਸ ਦਿੱਤੀਆਂ, ਉਹਨਾਂ ਨੇ ਲੱਖਾਂ ਰੁਪਈਆ ਜਿਹੜਾ ਉਹ ਕਮਾਇਆ ਲੁੱਟਿਆ। ਔਰ ਉਹਨਾਂ ਦੇ ਲਈ ਫਿਰ ਜਿਹੜਾ ਕੋਈ ਮੈਟਰ ਨਹੀਂ ਸੀ ਕਰਦਾ ਕਿ ਮਰਨ ਵਾਲਾ ਜਿਹੜਾ ਉਹ ਪੱਗ ਵਾਲਾ ਹੀ ਹੈ ਜਾਂ ਕੋਈ ਹੋਰ ਹੈ। ਉਹਨਾਂ ਨੇ ਈਵਨ ਜਿਹੜਾ ਇਸ ਦੇ ਵਿੱਚ ਬਹੁਤ ਗੰਦਾ ਰੋਲ ਜਿਹੜਾ ਹੈ ਉਹ ਪੁਲਿਸ ਦਾ ਰਿਹਾ ਇਸ ਸਾਰੇ ਦੌਰ 'ਚ। ਹਾਂਜੀ, ਮੇਰੇ ਕੋਲ ਜਿਹੜੇ ਤੁਹਾਡੇ ਮੈਸੇਜ ਜਿਹੜੇ ਇਹਨਾਂ ਦੇ ਗੁੱਜਰ ਜੀ ਹੋਰਾਂ ਦੇ, ਇਹ ਜਿਹੜੇ ਮੇਰੇ ਕੋਲ ਮੈਸੇਜ ਉਹਦੇ 'ਚ ਰੋਮਨ ਪੰਜਾਬੀ 'ਚ ਹੋ ਰਹੇ ਨੇ ਅਪੀਅਰ, ਤੁਹਾਡੇ ਕੋਲ ਇੰਗਲਿਸ਼ ਵਿੱਚ। ਓਕੇ, ਸੋ ਸਟ੍ਰੇਂਜ। ਔਰ ਸਿੰਘ 1984 ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਕ ਹੀ ਗੱਲ 'ਤੇ ਪਹਿਰਾ ਦੇਣਾ ਚਾਹੀਦਾ ਹੈ, ਸਿਰਫ ਖਾਲਿਸਤਾਨ ਸਾਰੇ ਮਾਮਲਿਆਂ ਦਾ ਹੱਲ ਹੈ। ਔਰ ਨਾਸਰ ਚੌਧਰੀ ਜੀ ਜਿਹੜੇ ਨੇ ਉਹ ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਕਾਂਗੋ ਜਿਹੜੇ ਉਹ ਵੀ ਕਹਿੰਦੇ ਇਹ ਸਟੇਟ ਕੈਨ ਸਰਵਾਈਵ ਵਿਦ ਦ ਡਿਸਬਲੀਫ
ਔਰ ਫਿਰ ਬਟ ਇਟ ਕੈਨ ਨਾਟ ਸਰਵਾਈਵ ਵਿਦ ਇਨਜਸਟਿਸ ਜ਼ੁਲਮ। ਔਰ ਫਿਰ ਇਸ ਤਰ੍ਹਾਂ ਘੁਸ ਕੇ ਜਿਹੜੇ ਕਿ ਉਹ ਕਹਿੰਦੇ ਕਿ ਡਾਕਟਰ ਸਾਹਿਬ ਜੀ ਛਕਣੇ ਤਾਂ ਦੋ ਪ੍ਰਸ਼ਾਦੇ ਹੀ ਨੇ, ਇਹ ਵਿਚਾਰੇ ਇੱਕ ਬੁਰਕੀ ਪਿੱਛੇ ਕੀ ਕੁਝ ਕਰ ਰਹੇ ਨੇ, ਵਿਚਾਰੇ ਆਪਣੀ ਜ਼ਮੀਰ ਦਾ ਕੀ ਬੁਰਾ ਹਾਲ ਕਰ ਰਹੇ ਨੇ, ਜ਼ਮੀਰ ਵੀ ਵਿਚਾਰੀ ਰੋਂਦੀ ਹੋਣੀ ਹੈ। ਨਹੀਂ, ਜ਼ਮੀਰ ਮਰ ਚੁੱਕੀ ਹੈ ਇਹਨਾਂ ਦੇ ਜੀ, ਇਹ ਤਾਂ ਮਰੀਆਂ ਜ਼ਮੀਰਾਂ ਵਾਲੇ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ ਜਿਹੜੇ ਇਸ ਕਿਸਮ ਦੇ ਲੋਕ ਨੇ। ਨਾਸਰ ਚੌਧਰੀ ਜਿਹੜੇ ਕਹਿੰਦੇ ਭਾਰਤ ਦਾ ਟੁੱਟਣਾ ਅਟਲ ਹੋ ਗਿਆ, ਖਾਲਿਸਤਾਨ ਦੁਨੀਆ ਦੇ ਨਕਸ਼ੇ ਤੇ ਪ੍ਰਗਟ ਹੋਣ ਵਾਲਾ ਹੈ। ਔਰ ਕਿਰਪਾਲ ਜਿਹੜੇ ਕਹਿੰਦੇ ਹਿੰਦੁਸਤਾਨ ਵਿੱਚ ਬਹੁਤ ਲੋਕਤੰਤਰ। ਸ਼ੁਕਰੀਆ ਨਾਸਰ ਚੌਧਰੀ ਜੀ, ਇਸ ਨੂੰ ਹੀ ਅਸੀਂ ਜਿਹੜਾ ਆਮੀਨ ਕਹਿੰਦੇ ਹਾਂ ਕਿ ਭਾਈ ਇਵੇਂ ਹੀ ਹੋਏ ਜਿਵੇਂ ਤੁਸੀਂ ਕਿਹਾ। ਹਾਂਜੀ, ਔਰ ਫਿਰ ਇਸ ਤਰ੍ਹਾਂ ਕਿਰਪਾਲ ਜੀ ਕਹਿੰਦੇ ਨੇ ਕਿ ਹਿੰਦੁਸਤਾਨ ਵਿੱਚ ਲੋਕਤੰਤਰ ਲਈ ਕੋਈ ਥਾਂ ਨਹੀਂ ਹੈ, ਕਿਉਂਕਿ ਹਿੰਦੁਸਤਾਨ ਜਾਤੀਵਾਦ ਜਾਤ ਪਾਤ ਵਿੱਚ ਵਿਸ਼ਵਾਸ ਰੱਖਦਾ ਹੈ, ਨਾ ਕਿ ਮਨੁੱਖਤਾ ਦੀ ਬਰਾਬਰੀ ਵਿੱਚ ਵਿਸ਼ਵਾਸ ਰੱਖਦਾ ਹੈ। ਬਿਲਕੁਲ ਤੁਸੀਂ ਠੀਕ ਫਰਮਾਇਆ ਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਲੈ ਗਏ ਨੇ ਨਾਸਰ ਚੌਧਰੀ ਜੀ, ਕਹਿੰਦੇ ਨੇ ਕਿ ਇਹ ਕੀ ਕਹਿੰਦੇ ਨੇ ਅੰਕਲ ਇਦੋਗਨ ਨੇ ਸ਼ੁਭਕਾਮਨਾਵਾਂ, ਬ੍ਰਹਮੋਸ ਦੀ ਵਾਗਡੋਰ ਪਾਕਿਸਤਾਨ ਦੇ ਹੱਥਾਂ ਵਿੱਚ ਹੈ। ਜੀ ਜੀ। ਔਰ ਇੰਦਰਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਅਮਰਜੀਤ ਸਾਨੀ ਜਿਹੜੀ ਓਨਲੀ ਸੋਲੂਸ਼ਨ ਇਜ਼ ਖਾਲਿਸਤਾਨ। ਔਰ ਫਿਰ ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਹਾਂ ਵੀਰ ਜੀ, ਵਾਘਾ ਸਰਹੱਦ ਤੋਂ ਲੈ ਕੇ ਦਿੱਲੀ ਦੇ ਪੂਰਬ ਤੱਕ ਅਤੇ ਨੇਪਾਲ ਸਰਹੱਦ ਤੋਂ ਬੰਬਈ ਤੱਕ ਖਾਲਿਸਤਾਨ ਦੀ ਸਿਰਜਣਾ ਹੀ ਇੱਕੋ ਇੱਕ ਹੱਲ ਹੈ। ਔਰ ਹਾਰਮੋਜ਼ ਜਿਹੜੇ ਨੇ ਜਲਮਾਰੂ ਦਾ ਪ੍ਰਬੰਧਨ ਅਤੇ ਸੁਰੱਖਿਆ, ਖਾਲਿਸਤਾਨ ਕਹਿੰਦੇ ਨੇ ਜਲਦ ਆਜ਼ਾਦ ਹੋਣਾ ਚਾਹੀਦਾ। ਔਰ ਇਸੇ ਤਰ੍ਹਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ TV 84 ਦੇ ਚੈਨਲ ਤੇ ਆਉਣ ਤੇ, ਔਰ ਜਿਹੜੇ ਆਪਣੇ ਮੈਸੇਜ ਲਿਖਣ ਤੇ। ਔਰ ਹੁਣ ਆਪਾਂ TV 84 USA ਤੇ ਚੱਲਦੇ ਹਾਂ, ਉੱਥੇ ਵੀ ਸਾਡੇ ਕਾਫੀ ਸਾਰੇ ਜਿਹੜੇ ਵਿਊਅਰਸ ਨੇ ਸਾਨੂੰ ਵਾਚ ਕਰ ਰਹੇ ਨੇ, ਆਪਣੇ ਉਹਨਾਂ ਨੇ ਮੈਸੇਜ ਵੀ ਸਾਨੂੰ ਭੇਜੇ ਨੇ ਇਸ ਦੇ ਉੱਪਰ। ਸੋ ਨਾਈਸ। ਇੱਥੇ ਸਾਡੇ ਧਰਮ ਸਿੰਘ ਜੀ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ, ਪਹਿਲੇ ਸਾਡੇ ਵਿਊਅਰ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਅਮਰਜੀਤ ਸੈਣੀ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ, ਅਮਰਜੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ ਇਸ ਇੰਡੀਆ ਗੰਦੇ ਦੇਸ਼ ਤੋਂ ਸਾਨੂੰ ਵਾਹਿਗੁਰੂ ਛੇਤੀ ਮੇਰੇ ਖਿਆਲ ਕਹਿੰਦੇ ਨੇ ਛੁਟਕਾਰਾ ਦਵਾਵੇ। ਔਰ ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ, ਸੁਖਦੇਵ ਧਾਲੀਵਾਲ ਜੀ ਵੀ ਫਤਿਹ, ਔਰ ਬ੍ਰਹਮਣੀ ਭਿੰਦਰ ਜੀ ਵੀ ਫਤਿਹ, ਔਰ ਗੁਰਮੀਤ ਸਿੰਘ ਬਾਜਵਾ ਜਿਹੜੇ ਨੇ ਉਹ ਵੀ ਸਾਨੂੰ ਫਤਿਹ, ਔਰ ਖਾਲਸਾ ਜ਼ਿੰਦਾਬਾਦ। ਔਰ ਗੁਰਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਨੇ ਸਿੱਖ ਕੌਮ ਯੋਧੇ ਸੂਰਮੇ ਭਗਤਾਂ ਤੇ ਸੇਵਾ ਭਾਵਨਾ ਵਾਲੀ ਕੌਮ ਹੈ। ਪੁਰਾਣੀ ਉਦਾਹਰਨ ਦੇ ਕੇ ਕਿਸੇ ਸੂਰਮੇ ਦਾ ਇਤਿਹਾਸ ਦੱਸ ਕੇ ਹਰ ਸਿੱਖ ਸੂਰਮਾ ਖਵਾਉਂਦਾ, ਪਰ ਇਸ ਨੂੰ ਕੋਈ ਨਹੀਂ ਮੰਨਦਾ। ਔਰ ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਹਰਦੀਪ ਜਿਹੜੇ ਨੇ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਬਿਲਕੁਲ ਠੀਕ, ਇਹ ਤੀਸਰਾ ਮਜ਼ਹਬ ਖਾਲਸਾ। ਔਰ ਕਰਵਿੰਦਰ ਸਿੰਘ ਜਿਹੜੇ ਨੇ ਵੀ ਫਤਿਹ, ਔਰ ਬਲਵੀਰ ਸਿੰਘ ਜਿਹੜੇ ਨੇ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ ਆਪਣਾ ਘਰ, ਖਾਲਿਸਤਾਨ ਜ਼ਿੰਦਾਬਾਦ, ਅਮਰੀਕਾ ਜ਼ਿੰਦਾਬਾਦ, ਡੋਨਲਡ ਟਰੰਪ ਜ਼ਿੰਦਾਬਾਦ, SFJ ਗੁਰਪਤਵੰਤ ਸਿੰਘ ਜਿਹੜੇ ਕਹਿੰਦੇ ਉਹ ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ ਜਿਹੜੇ ਸਾਡੇ ਕੋਲ ਹੈਗੇ ਨੇ ਜਗਪਾਲ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, R ਸਿੰਘ ਜਿਹੜੇ ਨੇ ਵੀ ਉਹ ਵੀ ਕਹਿੰਦੇ ਨੇ ਵੋਟਾਂ ਪਾਓ ਜੀ, ਖਾਲਸਾ ਜ਼ਿੰਦਾਬਾਦ। ਔਰ ਸਤਨਾਮ ਸਿੰਘ ਜੀ ਵੀ, ਔਰ ਇਸ ਤਰ੍ਹਾਂ ਕੁਲਦੀਪ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਢਿੱਲੋਂ ਜੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਹੁਣ ਫੇਸਬੁੱਕ ਤੇ ਲਾਈਵ ਚੱਲਦਾ ਹੈ ਕਿ ਨਹੀਂ ਚੱਲਦਾ, ਦੱਸਣਾ। ਨਹੀਂ ਚੱਲਦਾ ਜੀ? ਨਹੀਂ, ਫੇਸਬੁੱਕ ਦਾ ਨਵਾਂ ਪੇਜ ਹੈਗਾ, ਉਹਦਾ ਜਿਹੜਾ ਸਾਡਾ ਓਰੀਜਨਲ ਸੀ ਜਿਹਦੇ ਆਲਮੋਸਟ 3 ਲੱਖ ਫਾਲੋਅਰ ਸੀ ਉਹ ਤਾਂ ਬਲੌਕ ਕੀਤਾ ਹੋਇਆ, ਲੇਕਿਨ ਨਵਾਂ ਪੇਜ ਹੈ ਉਸ ਦੇ ਉੱਤੇ ਚੱਲਦਾ ਹੈ ਫੇਸਬੁੱਕ ਤੇ। ਔਰ ਇਹ ਵੀ ਅਸੀਂ ਦੱਸ ਦਈਏ ਵੀ ਇਸ ਵੇਲੇ ਸਾਡਾ TV 84 ਆਫੀਸ਼ੀਅਲ YouTube ਚੈਨਲ ਵੀ ਹੈ ਜਿਹਦੇ ਤੇ 2,96,000 ਸਬਸਕ੍ਰਾਈਬਰ ਨੇ। ਉਹਨੂੰ ਅਸੀਂ ਹੁਣ ਸਿਰਫ ਐਕਸਕਲੂਸਿਵਲੀ ਸੱਚੋ ਸੱਚ ਪ੍ਰੋਗਰਾਮ ਨੂੰ ਹੀ ਟੈਲੀਕਾਸਟ ਕਰਨ ਤੇ ਜਾਂ ਰੱਖ ਲਿਆ, ਕਿਉਂਕਿ ਸਟ੍ਰਾਈਕ ਮਾਰ ਰਹੇ ਨੇ। ਪਰ ਨਾਲ ਦੀ ਨਾਲ TV 84 USA ਜਿਹੜਾ ਜਿਸ ਦੇ ਉੱਤੇ ਤੁਸੀਂ ਮੈਸੇਜ ਲਿਖਿਆ ਹੈ, ਇਹ ਵੀ ਨਾਲ ਦੀ ਨਾਲ ਜਿਹੜਾ ਉਹ ਸਟ੍ਰੀਮ ਹੁੰਦਾ। ਸੋ ਇਹਦੇ ਤੇ ਵੀ ਤੁਸੀਂ ਆਓ, ਦੂਸਰੇ ਤੇ ਵੀ ਆਓ, ਮੈਕਸਿਮਮ ਲਾਈਕਸ ਕਰੋ, ਕਮੈਂਟ ਕਰੋ, ਤਾਂ ਕਿ ਜਿਹੜਾ ਐਲਗੋਰਿਦਮ ਦੇ ਥੱਲੇ ਇਹਨਾਂ ਨੇ ਸਾਨੂੰ ਬਿਲਕੁਲ ਬਿਹਾਈਂਡ ਪੁਸ਼ ਕੇ ਮੋਨੀਟਾਈਜੇਸ਼ਨ ਤਾਂ ਖਤਮ ਕੀਤੀ ਹੋਈ ਦੋਨਾਂ ਚੈਨਲਾਂ ਤੋਂ,
ਨਾਟ ਏ ਸਿੰਗਲ ਪੈਨੀ ਉਹ ਅਸੀਂ ਨਹੀਂ ਲੈ ਸਕਦੇ। ਪਰ ਅਸੀਂ ਈਵਨ ਇਸ ਗੱਲ ਤੋਂ ਵੀ ਫਿਕਰਮੰਦ ਹੁੰਦੇ ਹਾਂ ਵੀ ਪਤਾ ਨਹੀਂ ਕਦੋਂ ਇਹਨਾਂ ਨੇ ਜਿਹੜਾ ਉਹ ਇਹਨੂੰ ਆਫ ਦਾ ਪਲੇਟਫਾਰਮ ਹੀ ਕਰ ਦੇਣਾ। ਸੋ ਇਸ ਦੇ ਲਈ ਇਹ ਵੀ ਭਾਵੇਂ ਤੁਹਾਡਾ ਕੋਈ ਪੁੱਤਰ ਹੈ, ਪੋਤਾ ਹੈ, ਪੋਤੀ ਹੈ, ਦੋਤੀ ਹੈ, ਤੁਸੀਂ ਡਾਊਨਲੋਡ ਕਰਵਾਓ ਐਪ ਜਿਹੜੀ ਕਿ ਐਂਡਰੋਇਡ ਦੇ ਉੱਤੇ ਵੀ ਹੈ ਔਰ ਜਿਹੜੀ ਹੈ ਦੂਸਰੀ ਜਿਹੜੀ ਹੈ ਉਸ ਦੇ ਉੱਤੇ ਵੀ ਹੈ। ਇਸ ਨੂੰ ਇਹੀ ਇੱਕ ਪਰਮਾਨੈਂਟ ਤਰੀਕਾ ਹੋਏਗਾ। ਪਰ ਹਾਲ ਦੀ ਘੜੀ ਤੁਸੀਂ ਇਹਨਾਂ ਦੋਨੋਂ ਹੀ ਪਲੇਟਫਾਰਮਸ ਨੂੰ ਵਿਜ਼ਿਟ ਵੀ ਕਰੋ ਔਰ ਇਸ ਦੇ ਉੱਤੇ ਕਮੈਂਟ ਵੀ ਕਰੋ। ਲੱਖਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਗੁਰਜੀਤ ਸਿੰਘ ਜੀ ਵੀ ਫਤਿਹ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ। ਖਾਲਸਾ ਜ਼ਿੰਦਾਬਾਦ। ਨੂਪਾ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਪ੍ਰੋਗਰਾਮ ਮਿਸ ਨਾ ਕਰਿਆ ਕਰੋ। ਦੇਖੋ ਅਸੀਂ ਆਪਣੀ ਮਜਬੂਰੀ ਦੱਸੀ, ਜਦੋਂ ਟਰੈਵਲ ਕਰਨਾ ਹੁੰਦਾ ਉਦੋਂ ਸਾਡੇ ਕੋਲ ਕੋਈ ਚੋਇਸ ਨਹੀਂ ਬਚਦੀ। ਰਾਜਵਿੰਦਰ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਰੁਪਿੰਦਰ ਸਿੰਘ ਜੀ ਵੀ ਜਿਹੜੇ ਨੇ ਕਹਿੰਦੇ ਖਾਲਸਾ ਜ਼ਿੰਦਾਬਾਦ, ਨੈਵਰ ਫੋਰਗੇਟ 1984 ਸਿੱਖ ਜੈਨੋਸਾਈਡ। ਔਰ ਕਹਿੰਦੇ ਹਿੰਦੁਸਤਾਨ ਦੇ ਪੱਲੇ ਕੁਝ ਨਹੀਂ ਹੈ, ਇਹ ਵਿਚਾਰਾ ਸੰਦੂਰ 'ਚ ਵੀ ਹਾਰ ਗਿਆ ਪਾਕਿਸਤਾਨ ਕੋਲੋਂ। ਪਾਕਿਸਤਾਨ ਨੇ 6 ਫਾਈਟਰ ਜਹਾਜ਼ ਸੁੱਟੇ ਹਿੰਦੁਸਤਾਨ ਦੇ। ਔਰ ਕਹਿੰਦੇ ਗਲਵਾਨ 'ਚ ਭਾਰਤੀ ਫੌਜੀ ਅਫਸਰ ਪਹਾੜ ਤੇ ਥੱਲੇ ਸੁੱਟਿਆ ਸੀ ਚੀਨੀ ਫੌਜਾਂ ਨੇ। ਔਰ ਕਹਿੰਦੇ ਹਿੰਦੁਸਤਾਨ ਮੁਰਗਾਬਾਦ ਹਾਏ ਹਾਏ ਕਹਿੰਦੇ ਨੇ। ਔਰ ਫਿਰ ਕਹਿੰਦੇ ਨੇ ਕਿ ਅੱਛਾ ਚਾਈਨਾ ਤੇ ਬਿਆਨ ਕਿਉਂ ਨਹੀਂ ਦਿੰਦਾ ਤੁਹਾਡਾ ਮੋਦੀ। ਇੱਕ ਵਿਚਾਰਾ ਆਪਣੀ ਬ੍ਰੈਡ ਐਂਡ ਬਟਰ ਬਣਾਉਣ ਦੇ ਲਈ DC 999 ਜਾਲੀ ਆਈਡੀ ਦੇ ਉੱਤੇ ਕਾਫੀ ਕੁਝ ਜਿਹੜਾ ਉਹ ਆਪਣਾ ਕੁਫਰ ਤੋਲ ਰਿਹਾ। ਪਰ ਕੋਈ ਨਹੀਂ ਭਾਈ, ਤੂੰ ਵੀ ਆਪਣਾ ਕਾਰਵਾਈ ਦੱਸ ਕੇ ਚੈੱਕ ਲੈਣਾ, ਤੇਰੀ ਵੀ ਰੋਟੀ ਰੋਜ਼ੀ ਚੱਲਦੀ ਰਹੇ, ਇਸ ਲਈ ਤੇ ਤੇਰਾ ਵੀ ਭਲਾ ਹੋਏ। ਔਰ ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਚਾਈਨਾ ਦੇ ਬਿਆਨ ਕਿਉਂ ਨਹੀਂ ਦਿੰਦਾ ਤੁਹਾਡਾ ਮੋਦੀ, ਕਿਉਂ ਨਹੀਂ ਧਮਕੀ ਦਿੰਦਾ ਕਿ ਸਾਡੇ ਕੋਲ ਬ੍ਰਹਮੋਸ ਮਿਸਾਈਲ ਹੈ। ਔਰ ਹਿੰਦੁਸਤਾਨ ਦੀ ਆਰਮੀ ਸਿਰਫ ਹਿੰਦੁਸਤਾਨ ਦੇ ਅੰਦਰ ਹੀ ਲੜ ਸਕਦੀ ਹੈ, ਬਾਰਡਰ ਤੇ ਦੂਜੇ ਦੇਸ਼ਾਂ ਨਾਲ ਨਹੀਂ, ਨਾ ਪਾਕਿਸਤਾਨ ਨਾਲ, ਨਾ ਚਾਈਨਾ ਨਾਲ, ਨਾ ਬੰਗਲਾਦੇਸ਼ ਨਾਲ। ਸਿਰਫ ਬਹਾਦਰੀ ਦਿਖਾਉਂਦੇ ਹਨ ਨਿਹੱਥਿਆਂ ਲੋਕਾਂ ਤੇ ਭਾਰਤ ਦੇ ਅੰਦਰ। ਔਰ ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਸ਼ਾਹਿਦ ਜਾਵੇਦ ਜੀ ਕਹਿੰਦੇ ਨੇ ਗੋਡ ਬਲੈਸ ਯੂ। ਔਰ ਸਤਨਾਮ ਸਿੰਘ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਤੁਸੀਂ ਰੁਪਿੰਦਰ ਸਿੰਘ ਹੋਰਾਂ ਦਾ ਮੈਸੇਜ ਨਹੀਂ ਪੜ੍ਹਿਆ? ਮੈਂ ਪੜ੍ਹਦੇ ਸਾਰੇ ਉਹਨਾਂ ਦੇ ਮੈਸੇਜ। ਨਹੀਂ, ਹਿੰਦੁਸਤਾਨ ਦੀ ਆਰਮੀ ਵਾਲਾ ਤੁਸੀਂ ਪੜ੍ਹਿਆ? ਹਾਂਜੀ ਪੜ੍ਹਦੇ, ਮੈਂ ਸਾਰੇ ਪੜ੍ਹਦੇ। ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਸ਼ਾਮਲ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।